ਮਦਾਵਰਜ਼ ਮਹਾ ਤੁਹਾਡੀ ਹੋਸਟ ਅਨੀਲ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਵਿਸ਼ੇ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी, नीलम कौर जी तुहानू भी ते दुनिया भर च बैठे साडे बहुत ही प्यारे सोहणे सियाणे टीवी 84 दे व्यूअर्स नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी। जी डॉक्टर साहब आज 15 दिसंबर 2021 2 पो नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫੇਅਰ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। व्यूअर्स जे तुसीं टीवी 84 नाल ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਸਥਿਤ 에ਅਰ ਕੰਡੀਸ਼ਨਿੰਗ ਕੰਪਨੀ ਬਲਾਕਾ ਕੂਲ INC ਸੋ ਇੰਕ ਵੱਲੋਂ ਸਪਾਂਸਰ ਕੀਤਾ ਗਿਆ। ਸੋ ਬਲਾਕਾ ਕੂਲ ਦੇ ਮਾਲਕ ਸਰਦਾਰ ਬਲਾਕਾ ਸਿੰਘ ਨੇ ਡਾਕਟਰ ਅਮਰਜੀਤ ਸਿੰਘ ਜੀ ਦਾ ਧੰਨਵਾਦ ਕੀਤਾ ਹੈ ਅਤੇ ਟੀਵੀ 84 ਦੀ ਸ਼ਲਾਘਾ ਕੀਤੀ ਹੈ। ਸਰਦਾਰ ਬਲਾਕਾ ਸਿੰਘ ਜਿਹੜੇ ਪੰਥਕ ਸਫਾ ਵਿੱਚ ਪਿਛਲੇ ਲੰਬੇ ਸਮੇਂ ਤੋਂ ਵਿਚਰੇ ਹਨ ਔਰ ਆਪ ਸਿੱਖ ਯੂਥ ਆਫ ਅਮਰੀਕਾ ਦੇ ਸਰਗਰਮ ਕਾਰਕੁਨ ਹਨ ਅਤੇ ਨਿਊਯਾਰਕ ਪੰਥਕ ਸਰਗਰਮੀਆਂ ਵਿੱਚ ਜਿਹੜਾ ਅਹਿਮ ਭੂਮਿਕਾ ਜਿਹੜੇ ਨਿਭਾਉਂਦੇ ਹਨ। ਸੋ ਇਸ ਮੌਕੇ ਆਪ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੇ ਜਨਰਲ ਸਕੱਤਰ ਵਜੋਂ ਸੇਵਾ ਨਿਭਾ ਰਹੇ ਹਨ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਬਲਾਕਾ ਸਿੰਘ ਜੀ ਅਤੇ ਉਹਨਾਂ ਦੀ ਜਿਹੜੀ ਸਮੁੱਚੀ ਟੀਮ ਹੈ ਉਸਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਵੀਅਰਸ ਜਿਸ ਤਰ੍ਹਾਂ ਕਿ ਸਿੱਖ ਇਤਿਹਾਸ ਦਾ ਜਿਹੜਾ ਸ਼ਹਾਦਤਾਂ ਤੇ ਕੁਰਬਾਨੀਆਂ ਨਾਲ ਭਰਿਆ ਅਹਿਮ ਪੰਦਰਵਾੜਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ। ਸੋ ਠੀਕ 317 ਵਰੇ ਪਹਿਲਾਂ ਦੇ ਇਸ ਸਫਰੇ ਸ਼ਹਾਦਤ ਨੂੰ ਯਾਦ ਕਰਦਿਆਂ ਅਸੀਂ तमाम ਸ਼ਹੀਦ ਸਿੰਘ ਸਿੰਘਣੀਆਂ ਦਾ ਜਿਹੜਾ ਯਾਦ ਨੂੰ ਆਪਣਾ ਸਿਜਦਾ ਕਰਦੇ ਹਾਂ। ਸੋ ਜਿਹੜੀ ਅਕਾਲ ਪੁਰਖ ਅੱਗੇ ਅਰਦਾਸ ਅਤੇ ਬੇਨਤੀ ਕਰਦੇ ਹਾਂ ਕਿ ਵਾਹਿਗੁਰੂ ਸਿੱਖ ਕੌਮ ਨੂੰ ਇਸ ਪਿਆਰ ਦੀ ਗਲੀ ਵਿੱਚ ਤੁਰਦਿਆਂ ਅਤੇ ਸੱਚ ਹੱਕ ਇਨਸਾਫ ਤੇ ਪੈਰਾ ਦੇਣ ਦੀ ਤੌਫੀਕ ਬਖਸ਼ਣ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਪੰਦਰਵਾੜਾ ਬਾਰੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਭਾਈ ਬਲਾਕਾ ਸਿੰਘ ਜੀ ਜਿਹੜੇ ਇਸ ਵੇਲੇ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦੇ ਸੈਕਟਰੀ ਨੇ। ਲੰਬਾ ਵਕਤ ਜਿੱਥੇ ਖਾਲਿਸਤਾਨੀ ਐਕਟਿਵਿਜ਼ਮ ਦੇ ਵਿੱਚ ਉਹ ਪੂਰੀ ਤਰ੍ਹਾਂ ਇਨਵੋਲਵ ਨੇ, ਉੱਥੇ ਸਿੱਖ ਯੂਥ ਆਫ ਅਮਰੀਕਾ ਜਿਹੜੀ ਪਾਇਨੀਅਰ ਆਰਗੇਨਾਈਜੇਸ਼ਨਸ ਜੋ ਸੀ ਜੂਨ 84 ਦੇ ਭਾਰਤੀ ਫੌਜ ਦੇ ਹਮਲੇ ਤੋਂ ਬਾਅਦ ਜਿੱਥੇ ਦੁਨੀਆ ਭਰ 'ਚ ਬੈਠੇ ਸਿੱਖ ਨੌਜਵਾਨ ਜਾਂ 84 ਤੋਂ ਬਾਅਦ ਜਿਹੜੇ ਆਉਣੇ ਸ਼ੁਰੂ ਹੋਏ ਉਹਨਾਂ ਦੇ ਲਈ ਅਮਰੀਕਾ ਦੇ ਵਿੱਚ ਜੇ ਕੋਈ ਪਲੇਟਫਾਰਮ ਸੀ ਤੇ ਸਿੱਖ ਯੂਥ ਆਫ ਅਮਰੀਕਾ ਸੀ। ਬਹੁਤ ਕੈਲੀਫੋਰਨੀਆ ਤੋਂ ਸ਼ੁਰੂ ਹੋਇਆ ਲੇਕਿਨ ਹੌਲੀ ਹੌਲੀ ਇਸ ਦੀਆਂ ਬ੍ਰਾਂਚਿਸ ਆਲਮੋਸਟ ਅਮਰੀਕਾ ਦੀਆਂ ਸਾਰੀਆਂ ਮੇਜਰ ਸਟੇਟਸ ਵਿੱਚ ਸਨ ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਬੜਾ ਐਗਰੈਸਿਵਲੀ ਸਿੱਖ ਯੂਥ ਆਫ ਅਮਰੀਕਾ ਨੇ ਖਾਲਿਸਤਾਨ ਦੇ ਝੰਡੇ ਨੂੰ ਬੁਲੰਦ ਕੀਤਾ। ਅੱਜ ਕਈ ਵਾਰ ਜਦੋਂ ਕੁਝ ਜਥੇਬੰਦੀਆਂ ਸਿਰਫ ਤੇ ਸਿਰਫ ਖਾਲਿਸਤਾਨ ਦਾ ਕ੍ਰੈਡਿਟ ਆਪਣੇ ਖਾਤੇ 'ਚ ਪਾਉਣਾ ਚਾਹੁੰਦੀਆਂ ਨੇ ਬਾਹਰ ਬੈਠੀਆਂ ਔਰ ਜਿਹਨਾਂ ਪਹਿਲੀਆਂ ਜਥੇਬੰਦੀਆਂ ਦਾ ਕੰਮ ਹੈ ਉਸ ਨੂੰ ਰੈਕਗਨਾਈਜ਼ ਨਹੀਂ ਕਰਦੀਆਂ ਤੇ ਇਹ ਕੋਈ ਇਨਸਾਫ ਨਹੀਂ ਹੈ ਜਾਂ ਇਹ ਕੋਈ ਟਰੂਥ ਨਹੀਂ ਹੈ। ਸਗੋਂ ਇਹ ਠੀਕ ਹੈ ਕਿ ਹਰ ਜਥੇਬੰਦੀ ਦੇ ਵਿੱਚ ਇੱਕ ਵਕਤ ਹੁੰਦਾ ਹੈ ਜਦੋਂ ਉਹਦੀ ਐਨਰਜੀ ਪੀਕ ਤੇ ਹੁੰਦੀ ਹੈ। ਇਹ 84 ਤੋਂ ਬਾਅਦ ਦਾ ਸਮਾਂ ਐਸਾ ਸੀ ਜਿਹਦੇ 'ਚ ਕਿ ਅਜੇ ਗੁੱਸਾ ਵੀ ਸੀ, ਆਉਣ ਵਾਲੇ ਨੌਜਵਾਨ ਕਿਸੇ ਨਾ ਕਿਸੇ ਰੂਪ 'ਚ ਪਿਛਲੇ ਸੰਘਰਸ਼ ਨਾਲ ਜੁੜੇ ਹੋਏ ਸਨ ਜਾਂ ਜੋ ਫਿਰ 90ਵਿਆਂ ਤੱਕ ਪਹੁੰਚਦੇ ਆ 91-92 'ਚ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰਾ ਸ਼ੁਰੂ ਹੋਇਆ। ਉਸ ਦੇ ਵਿੱਚ ਵੀ ਅਲਟੀਮੇਟਲੀ ਸਾਡੀ ਕਮਿਊਨਿਟੀ ਇੰਨੀ ਕੁ ਵੈਲ ਨਿਟ ਹੈ, ਉਨਾ ਕੀ ਸਾਰਾ
ਪਾਰਟ ਹੈ ਕਿ ਕੋਈ ਐਸਾ ਨਹੀਂ ਹੈ ਜਿਹਦੀ ਡਾਇਰੈਕਟ ਫੈਮਿਲੀ ਜਾਂ ਐਕਸਟੈਂਡਡ ਫੈਮਿਲੀ ਪ੍ਰਭਾਵਿਤ ਨਾ ਹੋਈ ਹੋਏ। ਸੋ ਇਸ ਪੀਰੀਅਡ ਦੇ ਵਿੱਚ ਸਿੱਖ ਯੂਥ ਆਫ ਅਮਰੀਕਾ ਨੇ ਕੋਈ ਵੀ ਉੱਥੋਂ ਆਉਣ ਵਾਲਾ VIP ਉਹ ਇੱਥੋਂ ਅਨਚੈਲੰਜ ਨਹੀਂ ਜਾਣ ਦਿੱਤਾ। ਲਗਾਤਾਰਤਾ ਦੇ ਨਾਲ ਸੰਘਰਸ਼ ਦੀ ਹਰ ਪੱਖੋਂ ਹਮਾਇਤ ਵੀ ਕੀਤੀ। ਗੁਆਂਢੀ ਦੇਸ਼ ਦੇ ਵਿੱਚ ਜਦੋਂ ਸੰਘਰਸ਼ ਦਾ ਇੱਕ ਜਿਹੜਾ ਮੋਰਚਾ ਲੱਗ ਜਾਂਦਾ ਹੈ ਤੇ ਉਸ ਦੇ ਵਿੱਚ ਵੀ ਵੱਡੀ ਗਿਣਤੀ 'ਚ ਬਾਹਰਲੇ ਸਿੱਖਾਂ ਦਾ ਯੋਗਦਾਨ ਹੈ। ਔਰ ਮੈਂ ਰਿਚਮੰਡ ਹਿੱਲ ਜਦੋਂ ਰਾਣਾ ਸਿੰਘ ਨੂੰ ਟ੍ਰਿਬਿਊਟ ਦਿੱਤੀ ਉਦੋਂ ਵੀ ਕਿਹਾ ਸੀ ਕਿ ਭਾਈ ਇੱਕ ਦੌਰ ਸੀ 84 ਤੋਂ 94 95 ਤੱਕ ਕਿ 1 ਦਰਜਨ ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੇ ਬਾਹਰੋਂ ਜਾ ਕੇ ਉੱਥੇ ਸ਼ਹੀਦੀ ਜਾਮ ਪੀਤੇ ਨੇ। ਅਮਰੀਕਾ ਚੋਂ ਸੁਖਬੀਰ ਸਿੰਘ ਥਾਂਦੇ ਪਹਿਲੇ ਸ਼ਹੀਦ ਨੇ ਅਮਰੀਕਾ ਚੋਂ ਜਿਨ੍ਹਾਂ ਨੇ ਜਾ ਕੇ ਆਪਣਾ ਆਪ ਕੁਰਬਾਨ ਕੀਤਾ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਅਸੀਂ ਹਰਜਿੰਦਰ ਸਿੰਘ ਪਾੜਾ ਬਹੁਤ ਯੰਗ 15-16 ਸਾਲ ਦਾ ਨੌਜਵਾਨ ਵਿੱਚੇ ਪੜ੍ਹਾਈ ਛੱਡ ਕੇ ਔਰ ਉੱਥੇ ਵੱਡੀ ਫੋਰਸ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਨੰਬਰ 2 ਜਰਨੈਲ ਬਣ ਕੇ ਸ਼ਹੀਦ ਹੋਇਆ। ਇਸੇ ਤਰ੍ਹਾਂ ਸਾਡੇ ਵੀਰ ਹਰਜੀਤ ਸਿੰਘ ਖਹਿਰਾ ਨੇ ਉਹਨਾਂ ਦੇ ਭਰਾਤਾ ਜਿਹੜੇ ਕਿ ਬਲੈਕ ਬੈਲਟ ਜੇਤੂ ਸਨ ਕੈਲਗਰੀ ਤੋਂ ਉਹਨਾਂ ਨੇ ਸ਼ਹਾਦਤ ਪਾਈ। ਮਹਿੰਦਰ ਸਿੰਘ ਔਰ ਬਹੁਤ ਸਾਰੇ ਹੋਰ ਇਸੇ ਤਰ੍ਹਾਂ UK ਤੋਂ ਵੀ। ਸੋ ਇਹ ਉਹ ਦੌਰ ਸੀ ਜਿਹਦੇ 'ਚ ਬਹੁਤ ਜਜ਼ਬਾ ਸੀ। ਮੈਂ ਤਾਂ ਲੇਟਰ ਪਾਰਟ 'ਚ ਅਮਰੀਕਾ 'ਚ ਆਇਆ ਲੇਕਿਨ ਉਸ ਤੋਂ ਪਹਿਲਾਂ ਬਹੁਤ ਸਾਰਾ ਜਿਹੜਾ ਗਰਾਊਂਡ ਵਰਕ ਹੈ ਉਹ ਸਿੱਖ ਯੂਥ ਆਫ ਅਮਰੀਕਾ ਨੇ ਖਾਲਿਸਤਾਨ ਦੇ ਸੰਘਰਸ਼ ਦੇ ਹਵਾਲੇ ਨਾਲ ਆਪਣੀ ਥਾਂ ਬਣਾਈ ਹੋਈ ਸੀ। ਇਹੀ ਕਾਰਨ ਸੀ ਕਿ ਜਦੋਂ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ 84 ਤੋਂ ਬਾਅਦ ਸਭ ਤੋਂ ਪਹਿਲਾਂ UK 'ਚ ਬਣੀ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਪਰ ਉਹਨਾਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਪਿੱਛੇ ਜਿਹੜੇ ਸਾਡੀ ਲੀਡਰਸ਼ਿਪ ਸੀ ਕਿ ਅਮਰੀਕਾ 'ਚ ISYF ਦੀ ਬ੍ਰਾਂਚ ਨਹੀਂ ਖੋਲੀ ਜਾਏਗੀ ਕਿਉਂਕਿ ਆਲਰੇਡੀ ਅਮਰੀਕਾ 'ਚ ਸਿੱਖ ਯੂਥ ਆਫ ਅਮਰੀਕਾ ਆਪਣੀ ਕਾਰਗੁਜ਼ਾਰੀ ਦਿਖਾ ਰਿਹਾ। ਸੋ ਅਸੀਂ ਸਮਝਦੇ ਹਾਂ ਕਿ ਜਿਹੜੇ ਇਹ ਠੀਕ ਹੈ ਕਿ ਵਕਤ ਦੇ ਨਾਲ ਬਹੁਤ ਸਾਰੇ ਜਿਹੜੇ ਨੌਜਵਾਨ ਸੀ 30 ਸਾਲਾਂ 'ਚ ਹੁਣ ਬੁੱਢੇ ਵੀ ਹੋ ਗਏ। ਇਹ ਵੀ ਹੈ ਵੀ ਕੁਝ ਕਾਰੋਬਾਰੀ ਹੋ ਜਾਂਦੇ ਨੇ ਜਿਉਂ-ਜਿਉਂ ਤੁਹਾਡੇ ਜ਼ਿੰਮੇਵਾਰੀਆਂ ਵੱਧਦੀਆਂ ਪਰਿਵਾਰ ਹੁੰਦੇ ਨੇ। ਕਈ ਵਾਰ ਮਾਇਆ ਰਾਣੀ ਵੀ ਡੰਗ ਮਾਰਦੀ ਐ। ਐਵੇਂ ਤਾਂ ਨਹੀਂ ਨਿਹੰਗ ਸਿੰਘਾਂ ਨੇ ਇਹਦਾ ਨਾਂ ਨਾਗਣੀ ਰੱਖਿਆ ਕਿਉਂਕਿ ਨਾਗ ਦਾ ਦੱਸਿਆ ਤੇ ਸ਼ਾਇਦ ਕੋਈ ਬਚ ਜਾਏ, ਨਾਗਣੀ ਦਾ ਦੱਸਿਆ ਨਹੀਂ ਬਚਦਾ ਹੈ। ਸੋ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਆਪਣੀ ਇੱਕ ਜ਼ਿੰਦਗੀ ਦੀ ਤਰਤੀਬ ਸ਼ੁਰੂ ਹੋ ਜਾਂਦੀ ਹੈ। ਔਰ ਮੈਂ ਅਕਸਰ ਕੱਲਾ ਇਸ ਹਵਾਲੇ ਨਾਲ ਨਹੀਂ, ਮੈਂ ਸਮਝਦਾ ਵੀ ਘੱਟੋ ਘੱਟ 2 ਤੋਂ 3 ਲੱਖ ਜਿਹੜੇ ਲੋਕ ਨੇ ਸਿੱਖ ਪਰਿਵਾਰਾਂ ਸਮੇਤ ਜੇ ਕਹਿਣਾ ਹੋਏ ਉਹ ਇਹਨਾਂ 25-30 ਸਾਲਾਂ 'ਚ ਅਮਰੀਕਾ ਕੈਨੇਡਾ ਦੇ ਵਿੱਚ ਸਿਆਸੀ ਬੇਸ ਦੇ ਉੱਤੇ ਸ਼ਹੀਦਾਂ ਦੇ ਖਾਲਿਸਤਾਨ ਦੇ ਸ਼ਹੀਦਾਂ ਦੇ ਡੁੱਲੇ ਖੂਨ ਦੇ ਉੱਤੇ ਜਿਹੜਾ ਹੈ ਉਹਨਾਂ ਨੇ ਅਸਾਈਲਮ ਲਈ ਹੈ। ਉਹਨਾਂ ਦਾ ਕਰੀਅਰ ਸ਼ੁਰੂ ਹੋਇਆ ਹੈ। ਉਹਨਾਂ ਨੂੰ ਉਹਨਾਂ ਦੇ ਟੱਬਰਾਂ ਦੇ ਟੱਬਰ ਕਈਆਂ ਦੇ ਤਾਂ ਸਾਰਾ ਹੀ ਹੁਣ ਆਲਮੋਸਟ ਉੱਥੋਂ ਫੈਮਿਲੀ ਆ ਗਈ ਸਾਰੇ ਪੀਰੀਅਡ। ਪਰ ਅਕਿਰਤ ਕਾਨਾਂ ਬਣੀਏ ਇਹ ਜ਼ਰੂਰ ਦੇਖੀਏ ਕਿ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਸ਼ਹੀਦਾਂ ਦੇ ਡੁੱਲੇ ਖੂਨ ਦੀ ਬਦੌਲਤ ਇੱਥੇ ਉਹੀ ਸਾਡੇ ਸਾਥੀ ਸਨ ਜਿਹੜੇ ਸਾਥੋਂ ਵਿਛੜ ਗਏ, ਚਲੇ ਗਏ, ਕੁਰਬਾਨ ਹੋ ਗਏ। ਸਾਨੂੰ ਕੁਦਰਤ ਨੇ ਮੌਕਾ ਦਿੱਤਾ ਕਿ ਅਸੀਂ ਜ਼ਿੰਦਗੀ ਵੀ ਜੀਵੀਏ ਪਰ ਜਿਹਦੇ ਲਈ ਸਾਡੇ ਉਹਨਾਂ ਵੀਰਾਂ ਭੈਣਾਂ ਨੇ ਆਪਣਾ ਖੂਨ ਡੋਲਿਆ ਉਹਨਾਂ ਦਾ ਝੰਡਾ ਵੀ ਬੁਲੰਦ ਰੱਖੀਏ। ਸੋ ਭਾਈ ਬਲਾਕਾ ਸਿੰਘ ਗੁਰਦੁਆਰਾ ਸਾਹਿਬ ਦੇ ਵੀ ਪੂਰੇ ਨੇਮੀ ਪ੍ਰੇਮੀ ਨੇ। ਅੰਮ੍ਰਿਤ ਵੇਲੇ 3:30-4 ਵਜੇ ਔਰ ਜਿੱਥੇ ਉਹ ਰੋਜ਼ਾਨਾ ਉਹਨਾਂ ਦੀ ਹਾਜ਼ਰੀ ਹੁੰਦੀ ਹੈ ਉੱਥੇ ਉਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਔਰ ਬਾਕੀ ਉਹਨਾਂ ਦੇ ਨਾਂ ਲੈ ਕੇ ਜਿਹੜੇ ਨੇ ਰੋਜ਼ਾਨਾ ਬੁਲੰਦ ਨਾਰੇ ਵੀ ਲਵਾਉਂਦੇ ਨੇ ਔਰ ਪ੍ਰਣਾਮ ਸ਼ਹੀਦਾਂ ਨੂੰ। ਇਹ ਇੱਕ ਲਗਾਤਾਰਤਾ ਦੇ ਨਾਲ ਜਾਰੀ ਪਾਰਟ ਹੈ। ਔਰ ਉਹਨਾਂ ਨੇ ਜਿਹੜੀ ਜਿਵੇਂ ਤੁਸੀਂ ਉਹਨਾਂ ਦੀ 에ਅਰ ਕੰਡੀਸ਼ਨਿੰਗ ਦਾ ਜ਼ਿਕਰ ਕੀਤਾ ਹੈ, ਲੰਬਾ ਵਕਤ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਨਾਲ ਉਹਨਾਂ ਨੇ ਕੰਮ ਕੀਤਾ ਔਰ ਕੂਲ ਏਅਰ ਜਿਹੜਾ ਉਹ ਨਾਲ ਦੀ ਨਾਲ ਉਹਨਾਂ ਦੇ ਹੈ। ਔਰ ਅਸੀਂ ਸਮਝਦੇ ਹਾਂ ਕਿ ਜਿੱਥੇ ਰਿਚਮੰਡ ਹਿੱਲ ਦਾ ਗੁਰਦੁਆਰਾ ਸਾਹਿਬ ਮੇਨ ਇੱਕ ਜਿਹਨੂੰ ਮਦਰ ਆਫ ਆਲ ਸੁਸਾਇਟੀਜ਼ ਕਿਹਾ ਜਾਂਦਾ ਹੈ ਉਹ ਇੱਕ ਪਾਰਟ ਹੈ। ਪਰ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ TV 84 ਜਿਸ ਦੀ ਪ੍ਰੈਜ਼ੈਂਸ ਗੁਰਦੁਆਰਾ ਰਿਚਮੰਡ ਹਿੱਲ ਤੋਂ ਲਾਈਵ ਪ੍ਰੋਗਰਾਮ ਦੀ ਰਹੀ ਲੰਬਾ ਵਕਤ ਈਵਨ ਕੋਵਿਡ ਦੇ ਸ਼ੁਰੂ ਦੇ ਦਿਨਾਂ 'ਚ ਵੀ ਅਸੀਂ ਜਿਹੜਾ ਸਾਡੀ ਟੀਮ ਨੇ ਉਹਨੂੰ ਜਾਰੀ ਰੱਖਿਆ। ਅਨਫੋਰਚੂਨੇਟਲੀ ਇਹ ਸਪੇਸ ਜਿਹੜਾ ਹੈ ਕਿਸੇ ਹੋਰ ਦੇ ਲਈ ਯੀਲਡ ਕੀਤਾ ਗਿਆ। ਉਹਦੇ ਲਈ ਸਾਨੂੰ ਇਹ ਨਹੀਂ ਹੈ ਕਿ ਸਾਨੂੰ ਕੋਈ ਨਿੱਜੀ ਉੱਥੋਂ ਕੋਈ ਇਹ ਤਾਂ ਹੈ ਨਹੀਂ ਸੀ ਕਿ ਗੁਰਦੁਆਰਾ ਸਾਹਿਬ ਤੋਂ ਕੋਈ ਫਾਈਨੈਂਸ਼ੀਅਲ ਲਾਈਵ ਟੈਲੀਕਾਸਟ ਦੇ ਕੋਈ ਫਾਈਨੈਂਸ਼ੀਅਲ ਮਦਦ ਮਿਲਦੀ ਸੀ ਲੇਕਿਨ ਇੱਕ ਸਿੰਬੋਲਿਜ਼ਮ ਹੁੰਦਾ ਹੈ ਕਿ ਰਿਚਮੰਡ ਹਿੱਲ
ਸਾਡੀ ਮੇਨ ਸੁਸਾਇਟੀ ਹੈ ਈਸਟ ਕੋਸਟ ਦੀ, ਜੀ ਫਰੀਮੌਂਟ ਸਾਡੀ ਵੈਸਟ ਕੋਸਟ 'ਚ ਹੈ। ਤੇ ਜੇ ਅਸੀਂ ਕੈਨੇਡਾ ਦੇ ਨਾਲ ਲੱਗਦੇ ਬਾਰਡਰ ਤੇ ਸੀਐਟਲ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ, ਪਿਛਲੇ ਦਿਨਾਂ 'ਚ ਕਿਸੇ ਸਮਾਗਮ ਦੇ ਸਬੰਧ 'ਚ ਸ਼ੋਕ ਸਮਾਗਮ ਦੇ ਸਬੰਧ ਸਰਦਾਰ ਗੁਰਦੇਵ ਸਿੰਘ ਕੰਗ ਗਏ ਹੋਏ ਸੀ ਉੱਥੇ ਅੰਤਮ ਅਰਦਾਸ ਸ਼ਾਮਲ ਹੋਣ ਲਈ। ਤੇ ਕੁਦਰਤੀ ਐਤਵਾਰ ਬੀਤੇ ਐਤਵਾਰ ਗੁਰਦੁਆਰਾ ਰਿਚਮੰਡ ਹਿੱਲ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਵੀ ਮਨਾਇਆ ਜਾ ਰਿਹਾ ਸੀ ਔਰ ਉਹ ਬੇਸ਼ੱਕ ਲੇਟ ਆਏ ਤਾਂ ਉਹਨਾਂ ਨੇ ਬਾਹਰ ਆਉਂਦੇ ਹੀ ਕਹਿਣ ਲੱਗਿਆ ਜੀ ਸੀਐਟਲ 'ਚ ਵੀ ਜਿਵੇਂ ਚੜ੍ਹਦੀ ਕਲਾ ਪੰਥ ਦੀ ਸਾਰੇ ਸ਼ਹੀਦਾਂ ਦੀਆਂ ਤਸਵੀਰਾਂ ਨੇ ਔਰ ਖਾਲਿਸਤਾਨ ਦੀ ਗੱਲ ਹੈ। ਮੈਂ ਕਿਹਾ ਜੀ ਸਾਡੇ ਇਹੀ ਤਿੰਨ ਵੱਡੇ ਜਿਹੜੇ ਨੇ, ਅਸੀਂ ਈਸਟ ਕੋਸਟ ਤੇ ਰਿਚਮੰਡ ਹਿੱਲ ਹੈ, ਵੈਸਟ ਕੋਸਟ ਤੇ ਫਰੀਮੌਂਟ ਹੈ ਔਰ ਉਸ ਬਿਲਕੁਲ ਪੱਛਮੀ ਸਰਹੱਦ ਤੇ ਜਾ ਕੇ ਕੈਨੇਡਾ ਨਾਲ ਲੱਗਦੇ ਆ ਸੀਐਟਲ ਦਾ ਗੁਰਦੁਆਰਾ ਸਾਹਿਬ ਹੈ। ਸੋ ਅਸੀਂ ਸਮਝਦੇ ਹਾਂ ਵੀ ਜਿੱਥੇ ਵੀ ਸਾਡੇ ਵੀਰ ਬੈਠੇ ਨੇ, ਵੀਰ ਬਲਾਕਾ ਸਿੰਘ ਸਾਨੂੰ ਪਿਆਰ ਕਰਦੇ ਨੇ ਬਹੁਤ। ਜਦੋਂ ਵੀ ਉਹਨਾਂ ਦਾ ਇੰਟਰੋਡਕਸ਼ਨ ਵੀ ਕਰਵਾਉਣਾ ਹੁੰਦਾ ਹੈ ਤੇ ਉਹ ਆਪਣੇ ਦਿਲੀ ਜਜ਼ਬੇ ਨਾਲ ਕਰਦੇ ਨੇ, ਪਰ ਇਹ ਉਹਨਾਂ ਦੇ ਇਸ ਪੀਰੀਅਡ ਨਾਲ ਜੁੜੀ ਗੱਲ ਜ਼ਰੂਰ ਰਹੇਗੀ ਕਿ ਟੀਵੀ 84 ਦਾ ਟੈਲੀਕਾਸਟ ਇੱਥੋਂ ਬੰਦ ਹੋਇਆ। ਕਾਰਨਾਂ ਬਾਰੇ ਸਾਨੂੰ ਨਹੀਂ ਪਤਾ ਕੀ ਅੰਦਰੂਨੀ ਹੈ, ਲੇਕਿਨ ਹਕੀਕਤਨ ਇਹ ਇੱਕ ਜ਼ਰੂਰ ਜਿਹੜਾ ਹੈ ਉਹ ਰਹੇਗਾ ਜਿਹਨੂੰ ਕਹਿੰਦੇ ਨੇ ਕਿ ਵੀ ਉਸ ਦੇ ਉੱਤੇ ਧੱਬਾ। ਅਸੀਂ ਸ਼ਲਾਘਾ ਕਰਦੇ ਹਾਂ ਔਰ ਆਸ ਵੀ ਕਰਦੇ ਹਾਂ ਕਿ ਇਵੇਂ ਹੀ ਉਹ ਬਾਕੀ ਸਾਥੀਆਂ ਨੂੰ ਵੀ ਪ੍ਰੇਰਣਗੇ। ਟੀਵੀ 84 ਦੀ ਅਹਿਮੀਅਤ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ, ਖੁਦ ਵੀ ਰੈਗੂਲਰ ਵਿਊਅਰ ਨੇ ਔਰ ਮੁੱਢਲੇ ਦਿਨਾਂ 'ਚ ਜਦੋਂ ਅਜੇ ਅਸੀਂ ਸ਼ੁਰੂ ਹੀ ਕੀਤਾ ਸੀ 2012 'ਚ ਔਰ ਸਾਡਾ ਸੰਤ ਜਰਨੈਲ ਸਿੰਘ ਪਿੰਡਰਾਂਵਾਲਿਆਂ ਨੂੰ ਸਮਰਪਿਤ ਪਾਠ ਸੀ, ਉਦੋਂ ਡਾਕਟਰ ਰਣਜੀਤ ਸਿੰਘ ਹੋਰਾਂ ਨੂੰ ਉਹਨਾਂ ਨੇ ਇਹ ਕਿਹਾ ਔਰ ਮੈਨੂੰ ਵੀ ਉਹਨਾਂ ਨੇ ਕਿਹਾ ਜੀ ਇੱਥੇ ਹੋਰ ਕੋਈ ਨਹੀਂ ਹੈ ਜਿਹੜਾ ਸੰਤਾਂ ਦੀ ਗੱਲ ਕਰੇ, ਆਵਾਜ਼ ਚੁੱਕੇ, ਇਹ ਚੈਨਲ ਅੱਗੇ ਹੀ ਜਾਏਗਾ। ਸੰਤ ਪਿੰਡਰਾਂਵਾਲਿਆਂ ਦੀ ਵੀ ਬਲੈਸਿੰਗ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਸਾਡੇ ਵੀਰ ਪੰਥ ਨੂੰ ਪਿਆਰ ਕਰਦੇ ਨੇ, ਪਰ ਥੋੜਾ ਹੋਰ ਧੱਕਾ ਲਾਉਣ ਤਾਂ ਕਿ ਟੀਵੀ 84 ਦੀ ਆਵਾਜ਼ ਜਿਹੜੀ ਹੈ ਉਹ ਬੁਲੰਦੀਆਂ ਤੱਕ ਪਹੁੰਚੇ। ਬਿਲਕੁਲ। ਤੁਸੀਂ ਸ਼ਹੀਦੀ ਪੰਦਰਵਾੜੇ ਦਾ ਜ਼ਿਕਰ ਕੀਤਾ ਜੀ। ਕੋਈ ਜਜ਼ਬਾਤ ਨਹੀਂ ਨੇ ਔਰ ਇਹ ਨਹੀਂ ਹੈ ਕਿ ਕੋਈ ਪੁਟ ਔਨ ਹੁੰਦਾ ਹੈ। ਇਤਿਹਾਸ 'ਚ ਜੇ ਤੁਸੀਂ ਜਿਉਣਾ ਸਿੱਖ ਜਾਓ, ਤੁਹਾਡੀ ਜ਼ਹਿਨੀਅਤ, ਮਾਨਸਿਕਤਾ ਜਾਂ ਤੁਹਾਡੀ ਰੂਹ ਇਤਿਹਾਸ ਦੇ ਨਾਲ ਸਫ਼ਰ ਕਰੇ। ਰਾਗ ਬਾਰੇ ਤਾਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਭਾਈ ਹੁਣ ਹਰ ਵਕਤ ਦਾ ਰਾਗ ਹੈ, ਸਵੇਰ ਦਾ ਹੈ, ਦੁਪਹਿਰ ਦਾ ਹੈ, ਸ਼ਾਮ ਦਾ ਹੈ ਔਰ ਇਹੀ ਕਾਰਨ ਹੈ ਕਿ ਜਦੋਂ ਅਸੀਂ ਦਰਬਾਰ ਸਾਹਿਬ ਅੰਦਰ ਕੀਰਤਨ ਚੌਂਕੀਆਂ ਦੀ ਗੱਲ ਕਰਦੇ ਹਾਂ, ਆਸਾ ਦੀ ਰਾਗ ਦਾ, ਆਸਾ ਦੀ ਵਾਰ ਜਾਂ ਆਸਾ ਕੀ ਵਾਰ ਵੀ ਕਹਿੰਦੇ ਨੇ, ਉਸ ਦਾ ਇੱਕ ਆਪਣਾ ਉਹੀ ਅੰਮ੍ਰਿਤ ਵੇੜਾ ਹੀ ਹੈ ਔਰ ਉਹ ਤੁਹਾਡੇ ਅੰਦਰ ਕਿਸ ਕਿਸਮ ਦੀਆਂ ਤਰੰਗਾਂ ਛੇੜਦੀ ਹੈ, ਕਿਹੋ ਜਿਹਾ ਤੁਸੀਂ ਮਹਿਸੂਸ ਕਰਦੇ ਹੋ। ਫਿਰ ਜੇ ਤੁਸੀਂ ਦੋ ਪਹਿਰ ਦੀ ਚੌਂਕੀ, ਉਹਦੇ 'ਚ ਦੁਪਹਿਰ ਤੱਕ ਤੁਹਾਡਾ ਬੇਸ਼ੱਕ ਸੁਰਤ ਦੇ ਵਿੱਚ ਖੰਡਾ ਹੁੰਦਾ ਹੈ, ਉਹਨੂੰ ਜੋੜਨ ਲਈ ਕਿਵੇਂ ਰਾਗ ਹੈ। ਫਿਰ ਸੋਧਰ ਦੀ ਚੌਂਕੀ, ਜਦੋਂ ਸੂਰਜ ਡੁੱਬ ਰਿਹਾ ਹੁੰਦਾ ਹੈ ਔਰ ਹੌਲੀ ਹੌਲੀ ਜਿਹੜਾ ਚਾਨਣ ਸੂਰਜ ਦਾ ਜਾ ਰਿਹਾ ਔਰ ਹਨੇਰਾ ਰਾਤ ਦਾ ਆ ਰਿਹਾ, ਜਿਹੜਾ ਦੋ ਸਾਂਝ ਹੈ, ਦੋ ਮੇਲ ਹੈ ਜਿਸ ਨੂੰ ਜਿਹੜਾ ਇਹ ਕਿਹਾ ਜਾਂਦਾ ਹੈ, ਉਸ ਵੇਲੇ ਜਦੋਂ ਤੁਸੀਂ ਸੋਧਰ ਦੇ ਰਾਗ ਦੇ ਵਿੱਚ ਗਾਇਨ ਦੇਖਦੇ ਹੋ ਔਰ ਉਸ ਬਾਣੀ ਨੂੰ ਪੜ੍ਹਦੇ ਹੋ ਤਾਂ ਉਹਦਾ ਇੱਕ ਆਪਣਾ ਇੰਪੈਕਟ ਹੁੰਦਾ। ਸੋ ਦਿਨ ਦੇ ਵਿੱਚ ਵੀ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਮੂਡਸ ਜਿਹੜੇ ਨੇ ਉਹ ਵਕਤ ਨਾਲ ਜੁੜੇ ਹੋਏ ਨੇ, ਤੇ ਜੇ ਤੁਸੀਂ ਇਤਿਹਾਸ 'ਚ ਰਹਿਣਾ ਸਿੱਖ ਜਾਓ, ਤੁਹਾਨੂੰ ਸਾਲ ਦੇ ਵਿੱਚ ਤੁਸੀਂ ਉਹਨਾਂ ਪਲਾਂ ਨੂੰ ਯਾਦ ਕਰੋ। ਔਰ ਇਤਿਹਾਸ ਸਾਡੇ ਲਈ ਸਿੱਖ ਕੌਮ ਦੇ ਹਵਾਲੇ ਨਾਲ ਵੀ ਜੇ ਕਹਿਣਾ ਹੋਏ ਤਾਂ 550 ਸਾਲ ਦਾ ਇਤਿਹਾਸ ਹੈ। ਜਦੋਂ ਕੱਤਕ ਦੀ ਪੁੰਨਿਆ ਆਉਣ ਲੱਗਦੀ ਹੈ ਨਵੰਬਰ ਦੇ ਸ਼ੁਰੂਆਤ ਤੋਂ, ਤੁਸੀਂ ਦੇਖਦੇ ਹੋ ਕਿ ਉਵੇਂ ਹੀ ਤੁਹਾਨੂੰ ਵੇਵਸ ਦੇ ਵਿੱਚ ਆਪਣੇ ਰੂਹ ਦੇ ਵਿੱਚ ਗੁਰੂ ਨਾਨਕ ਦਾ ਪ੍ਰਕਾਸ਼ ਨਜ਼ਰ ਆਉਂਦਾ ਹੈ, ਉਹਨਾਂ ਦੀ ਆਮਦ ਨਜ਼ਰ ਆਉਂਦੀ ਹੈ, ਚਾਰ ਚੁਫੇਰੇ, ਉਸ ਕਿਸਮ ਦਾ ਇੱਕ ਮਾਹੌਲ ਸਿਰਜਿਆ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਵਿਸਾਖ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਤਾਂ ਜੇ ਪੰਜਾਬ ਦੇ ਵਿੱਚ 6 ਰੁੱਤਾਂ ਦਾ ਇੱਕ ਮਾਰਕਡ ਜਿਹੜਾ ਵੈਦਰ ਹੈ, 2-2 ਮਹੀਨੇ ਦੀਆਂ ਰੁੱਤਾਂ, ਮੈਂ ਕੱਲ ਜ਼ਿਕਰ ਕੀਤਾ ਸੀ ਪੋਹ ਦੇ ਮਹੀਨੇ ਦੀ ਸ਼ੁਰੂਆਤ ਨੂੰ ਮੱਦੇਨਜ਼ਰ ਰੱਖਦੇ ਹਾਂ ਕਿ ਕਿਵੇਂ ਜਿਹੜੇ ਨੇ ਮੌਸਮ ਬਦਲਦੇ ਨੇ, ਮੌਸਮ ਨਾਲ ਰੂਹਾਨੀ ਸਫ਼ਰ ਹੈ। ਪਰ ਮੌਸਮ ਔਰ ਇਹਦੇ ਨਾਲ ਜਦੋਂ ਤੁਸੀਂ ਤਾਰੀਖ ਜਾਂ ਇਤਿਹਾਸ ਵੱਲ ਮੁੜਦੇ ਹੋ ਤਾਂ ਫਿਰ ਜੂਨ ਦਾ ਮਹੀਨਾ ਤੁਸੀਂ ਆਪਣੇ ਮਨ ਦੀਆਂ ਨਜ਼ਰਾਂ ਤੋਂ ਨਾ ਤੱਤੀ ਤਵੀ ਪਾਸੇ ਕਰ ਸਕਦੇ ਹੋ, ਨਾ ਗੁਰੂ ਅਰਜਨ ਸਾਹਿਬ ਦੇ ਸੀਸ ਤੇ ਪੈਂਦੀ ਰੇਤ ਤੋਂ ਲਾਹੌਰ ਦਾ ਉਹ ਮੁਕਾਮ ਤੇ ਅਜੋਕਾ
ਜਿਨ੍ਹਾਂ ਦੀ ਸਾਡੀ ਜਨਰੇਸ਼ਨ ਨੇ ਅੱਖੀਂ ਦੇਖਿਆ, ਜੂਨ 84 ਦਾ ਘੱਲੂਘਾਰਾ ਹੈ, ਔਰ ਉਹ ਸਾਰੀਆਂ ਯਾਦਾਂ ਤੁਹਾਨੂੰ ਇਵੇਂ ਹੀ ਵਾਪਰਦੀਆਂ ਨੇ ਕਿ ਜਿਵੇਂ ਉਹ 5 ਸਦੀਆਂ ਦਾ ਸਫ਼ਰ ਖਤਮ ਹੋ ਗਿਆ ਹੈ ਔਰ ਇਹ ਤੁਹਾਡੀਆਂ ਅੱਖਾਂ ਸਾਹਮਣੇ ਵਾਪਰ ਰਿਹਾ। ਔਰ ਉਸ ਇਤਿਹਾਸ ਦੀ ਕੜੀ ਦੇ ਵਿੱਚ ਜਦੋਂ ਪੋਹ ਦਾ ਮਹੀਨਾ ਸ਼ੁਰੂ ਹੁੰਦਾ ਹੈ ਤੇ ਪੋਹ ਦਾ ਇਹ ਸਾਰਾ ਹੀ ਮਹੀਨਾ ਉਹਦੇ ਲਈ ਬੇਸ਼ੱਕ ਹੁਣ ਸ਼੍ਰੋਮਣੀ ਕਮੇਟੀ ਦੀ ਅਗਵਾਈ ਥੱਲੇ ਜਿਹੜਾ ਸਫਰੇ ਸ਼ਹਾਦਤ ਦੇ ਥੱਲੇ ਇਹ ਪੰਦਰਵਾੜੇ ਦੀ ਸ਼ੁਰੂਆਤ ਹੋਈ ਹੈ, ਸਮਾਗਮ ਥਾਂ ਹੁੰਦੇ ਨੇ। ਔਰ ਉਹ ਸਫ਼ਰ ਜਿਹੜਾ ਜਦੋਂ ਅਸੀਂ ਅਨੰਦਪੁਰ ਸਾਹਿਬ ਦੇ ਕਿਲੇ ਦਾ ਜ਼ਿਕਰ ਕਰਦੇ ਹਾਂ, ਲਗਭਗ ਮਈ ਦੇ ਮਹੀਨੇ 'ਚ, ਮਈ 1704 ਦੇ ਵਿੱਚ, ਔਰ ਅਸੀਂ ਜਦੋਂ 1704 ਦੀ ਗੱਲ ਕਰ ਰਹੇ ਹਾਂ ਤੇ ਫਿਰ ਇਹ ਜਿਹੜਾ ਹੈ ਆਲਮੋਸਟ 317 ਸਾਲ ਬਣਦੇ ਨੇ, 317 ਸਾਲ ਪਹਿਲਾਂ 9 ਮਹੀਨੇ ਦਾ ਘੇਰਾ ਅਨੰਦਪੁਰ ਸਾਹਿਬ, ਜਿਸ ਦੇ ਵਿੱਚ 22 ਧਾਰ ਦੀਆਂ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਜੁਆਇੰਟਲੀ, ਜਿਸ ਦੇ ਵਿੱਚ ਸੂਬਾ ਸਰਹੰਦ, ਕਿਉਂਕਿ ਅਨੰਦਪੁਰ ਸਾਹਿਬ ਅੱਜ ਜ਼ਿਲ੍ਹਾ ਰੋਪੜ ਜਿਹਦਾ ਨਵਾਂ ਨਾਂ ਰੂਪਨਗਰ ਹੈ ਉਸ ਦਾ ਹਿੱਸਾ ਹੈ, ਉਸ ਪੀਰੀਅਡ ਦੇ ਵਿੱਚ ਇਹ ਸੂਬਾ ਸਰਹੰਦ ਦੀ ਟੈਰੀਟੋਰੀ ਸੀ। ਔਰ ਜ਼ਾਹਰ ਹੈ ਕਿ ਦੋ ਪੰਜਾਬ ਦੇ ਵੱਡੇ ਸੂਬੇ ਜਿਹੜੇ ਦਿੱਲੀ ਰਾਹੀਂ ਗਵਰਨ ਹੁੰਦੇ ਸੀ, ਉਹਨਾਂ 'ਚ ਇੱਕ ਸੂਬਾ ਸਰਹੰਦ ਸੀ, ਇੱਕ ਸੂਬਾ ਲਾਹੌਰ ਸੀ। ਲਾਹੌਰ ਦੇ ਵਿੱਚ ਜ਼ਾਹਰ ਹੈ ਅੱਜ ਦਾ ਬਹੁਤ ਸਾਰਾ ਲਹਿੰਦਾ ਪੰਜਾਬ ਉਸ ਸੂਬਾ ਲਾਹੌਰ ਦੀ ਜਿਹੜਾ ਜ਼ਦ 'ਚ ਸੀ, ਔਰ ਇਧਰ ਸੂਬਾ ਸਰਹੰਦ ਦੇ ਥੱਲੇ ਅੱਜ ਦਾ ਬਹੁਤ ਸਾਰਾ ਚੜ੍ਹਦਾ ਪੰਜਾਬ ਔਰ ਅੱਜ ਦਾ ਹਿਮਾਚਲ, ਕਿਉਂਕਿ 22 ਧਾਰ ਦੇ ਪਹਾੜੀ ਰਾਜੇ ਵੀ ਜਿਹੜੇ ਨੇ ਉਹ ਅਲਟੀਮੇਟਲੀ ਉਸ ਜ਼ਦ ਦੇ ਵਿੱਚ ਹੀ ਸੀ, ਭਾਵੇਂ ਉਹਨਾਂ ਦੀਆਂ ਆਟੋਨੋਮਸ ਯੂਨਿਟਸ ਸਨ। ਔਰ ਉਸ ਦੇ ਨਾਲ ਫਿਰ ਰਲੀ ਹੋਈ ਜਦੋਂ ਕੋਈ ਵੱਡੀ ਮੁਹਿੰਮ ਹੁੰਦੀ ਸੀ, ਜਾਂ ਜਿਵੇਂ ਮੈਂਜਰਨਾਮਾ ਕਹਿੰਦੇ ਸੀ, ਸ਼ਿਕਾਇਤਨਾਮਾ, 22 ਧਾਰ ਦੇ ਪਹਾੜੀ ਹਿੰਦੂ ਰਾਜੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖਿਲਾਫ ਲਗਾਤਾਰਤਾ ਦੇ ਨਾਲ ਜਿਹੜੀ ਹੈ ਉਹ ਦੁਸ਼ਮਣੀ ਪਾਲੀ। ਪਹਿਲੀ ਜੰਗ ਜਿਹੜੀ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਦੀ ਲੜੀ, ਜਦੋਂ ਕਿ ਉਹਨਾਂ ਦੀ ਉਮਰ ਲਗਭਗ 19 ਸਾਲ ਸੀ, ਉਹ ਭੰਗਾਣੀ ਦੀ ਜੰਗ ਹੈ। ਭੰਗਾਣੀ ਪੌਂਟਾ ਸਾਹਿਬ ਜਿਸ ਥਾਂ ਦੇ ਉੱਤੇ ਹੈ ਅੱਜ ਹਿਮਾਚਲ ਪ੍ਰਦੇਸ਼ ਦੇ ਵਿੱਚ ਹੈ, ਸਿਰਮੌਰ ਜ਼ਿਲ੍ਹਾ ਸ਼ਾਇਦ ਨਾਨ ਦੇ ਨੇੜੇ ਪੈਂਦਾ, ਔਰ ਉਹਦੇ 'ਚ ਧਾਰ ਉਸ ਪਾਣੀ ਦੇ ਨਾਲੇ ਨੂੰ ਕਹਿੰਦੇ ਨੇ ਸਟ੍ਰੀਮ ਆਫ ਵਾਟਰ। 22 ਦੇ ਕਰੀਬ ਪਹਾੜੀ ਰਾਜੇ ਜਿਹੜੀਆਂ ਰਿਆਸਤਾਂ ਨਿੱਕੀਆਂ ਨਿੱਕੀਆਂ ਸਨ, ਭਾਵੇਂ ਕੋਈ ਕਾਂਗੜ ਹੈ, ਕੋਈ ਗੁਲੇਰ ਹੈ, ਕੋਈ ਮੰਡੀ ਹੈ, ਕੋਈ ਜਿਹਨੂੰ ਅੱਜ ਬਿਲਾਸਪੁਰ ਕਹਿੰਦੇ ਨੇ, ਕਹਿਲੂਰ ਦੀ ਰਿਆਸਤ ਸੀ, ਸਿਰਮੌਰ ਹੈ, ਨਾਨ ਹੈ, ਚੰਬਾ ਹੈ, ਮੰਡੀ ਹੈ, ਇਹ ਸਾਰੇ ਇਸ ਤਰ੍ਹਾਂ ਦੇ। ਪਰ ਇਹ ਸਾਰੇ ਹੀ ਰਾਜਪੂਤੀ ਪਿਛੋਕੜ ਦੇ ਲੋਕ, 22 ਧਾਰ ਦੇ ਪਹਾੜੀ ਰਾਜੇ, ਜਿਨ੍ਹਾਂ ਦੇ ਵਡੇਰਿਆਂ 'ਚੋਂ ਕੁਛ ਨੂੰ, ਜਿਵੇਂ ਕਹਿਲੂਰ ਰਿਆਸਤ ਦੇ ਵਡੇਰੇ ਨੂੰ ਜਦੋਂ 6ਵੇਂ ਪਾਤਸ਼ਾਹ ਨੇ 52 ਜਿਹੜੇ ਪੋਲੀਟੀਕਲ ਡਿਸੀਡੈਂਟ ਰਾਜੇ ਸੀ, ਜਾਂ ਜਿਨ੍ਹਾਂ ਨੇ ਜਿਹੜਾ ਟੈਕਸ ਪ੍ਰੋਪਰਲੀ ਨਹੀਂ ਸੀ ਪੇ ਕਰ ਸਕੇ, ਔਰ ਉਹਨਾਂ ਨੂੰ ਗਵਾਲੀਅਰ ਦੇ ਕਿਲੇ 'ਚ ਕੈਦ ਕੀਤਾ ਹੋਇਆ ਸੀ, 6ਵੇਂ ਪਾਤਸ਼ਾਹ ਯਾਨੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਾਦਾ ਜੀ 6ਵੇਂ ਪਾਤਸ਼ਾਹ ਨੇ ਉੱਥੋਂ ਉਹਨਾਂ ਦੀ ਬੰਦ ਖਲਾਸੀ ਕਰਾਈ ਸੀ, ਜਿਸ ਤੋਂ ਅਸੀਂ 6ਵੇਂ ਪਾਤਸ਼ਾਹ ਨੂੰ ਬੰਦੀ ਛੋੜ ਦੇ ਨਾਂ ਨਾਲ ਯਾਦ ਕਰਦੇ ਹਾਂ। ਪਰ ਅਕਿਰਤ ਘਣਤਾ ਜਾਂ ਨਾ ਸ਼ੁਕਰਾਪਨ ਇਹ ਤਾਂ ਅੱਜ ਦੀ ਨਵਾਂ ਨਹੀਂ ਹੈ। ਜੇ ਅੱਜ ਅਸੀਂ ਇਹਨਾਂ 75 ਸਾਲਾਂ ਤੋਂ ਦਿੱਲੀ ਦੇ ਹਾਕਮਾਂ ਦਾ ਨਾ ਸ਼ੁਕਰਾਪਨ ਦੇਖਦੇ, ਉਸ ਦੇ ਵਿੱਚੋਂ ਨਹਿਰੂ ਹੋਏ, ਇੰਦਰਾ ਗਾਂਧੀ ਹੋਏ, ਜਾਂ ਅੱਜ ਮੋਦੀ ਹੋਏ, ਤੇ ਇਹ ਕੋਈ ਕਹਾਣੀ ਨਵੀਂ ਨਹੀਂ ਹੈ। ਇਹ ਹਮੇਸ਼ਾ ਹੀ, ਜਿਵੇਂ ਮੈਂ ਅਕਸਰ ਅਮਰੀਕਨ ਇਸ ਐਕਸਪ੍ਰੈਸ਼ਨ ਦਾ ਜ਼ਿਕਰ ਕਰਦਾ ਕਿ ਬੈਨੀਫੈਕਟਰ ਇਜ਼ ਦਾ ਮੋਸਟ ਹੇਟਡ ਪਰਸਨ, ਜਿਸ ਤੋਂ ਤੁਹਾਨੂੰ ਫਾਇਦਾ ਮਿਲਿਆ ਹੁੰਦਾ ਉਸ ਦੇ ਨਾਲ ਸਭ ਤੋਂ ਵੱਧ ਨਫ਼ਰਤ ਜਾਂ ਉਹਨੂੰ ਥੱਲੇ ਸੁੱਟਣਾ ਹੁੰਦਾ। ਜਿਨ੍ਹਾਂ ਬਾਰੇ ਮੈਂ ਕਿਸੇ ਇਸਲਾਮਿਕ ਸਕਾਲਰ ਦਾ ਦੇਖ ਰਿਹਾ ਸੀ, ਹਜ਼ਰਤ ਅਲੀ ਦਾ ਫਰਮਾਨ ਕਿ ਜਿਸ ਪਰ ਤੁਮਨੇ एहसान किया है उसके शर से बचो, ਕਿ ਉਹਦੇ ਤੋਂ ਬਚੋ, ਉਸਨੇ ਤੁਹਾਡਾ ਬੁਰਾ ਕਰਨਾ ਜਿਹਦੇ ਤੁਸੀਂ ਅਹਿਸਾਨ ਕੀਤਾ। ਸੋ 22 ਧਾਰ ਦੇ ਪਹਾੜੀ ਹਿੰਦੂ ਰਾਜੇ ਇਹੀ ਨਹੀਂ ਕਿ ਇਹਨਾਂ ਨੇ ਜਿਹੜਾ ਖੁਦ ਆਪਣੀਆਂ ਫੌਜਾਂ ਦੇ ਨਾਲ ਕਈ ਵਾਰ ਅਨੰਦਪੁਰ ਸਾਹਿਬ ਤੇ ਹਮਲਾਵਰ ਹੋਏ, ਭੰਗਾਣੀ ਤੋਂ ਸ਼ੁਰੂ ਹੋ ਕੇ ਇੰਨੀਆਂ ਕਿ ਜੰਗਾਂ ਨੇ, ਉਹਨਾਂ ਦੇ ਵੇਰਵੇ ਮੈਂ ਵਕਤ ਨਹੀਂ ਹੈ, ਲੇਕਿਨ ਲਗਭਗ 12 ਇਸ ਕਿਸਮ ਦੀਆਂ ਲੜਾਈਆਂ ਮੁੱਢਲੇ ਦਿਨਾਂ 'ਚ, ਜਿਨ੍ਹਾਂ ਦੇ ਵਿੱਚ ਨਾ ਸੂਬਾ ਸਰਹੰਦ ਦੀ ਫੌਜ ਜਿਹੜੀ ਹੈ ਇਨਵੋਲਵ ਹੈ, ਨਾ ਦਿੱਲੀ ਦਰਬਾਰ ਦੀ। ਉਹਦੇ 'ਚ 22 ਧਾਰ ਦੇ ਪਹਾੜੀ ਰਾਜੇ ਆਪਣੇ ਤੌਰ ਤੇ ਹੀ, ਜਦੋਂ ਇਹ ਖਾਸ ਤੌਰ ਤੇ 1699 ਈਸਵੀ 'ਚ ਖਾਲਸਾ ਪ੍ਰਗਟ ਹੁੰਦਾ
ਔਰ ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਜਿੰਨੇ ਇਹ ਹਿੰਦੂ ਰਾਜੇ ਸੀ ਇਹਨਾਂ ਦੇ ਦਰਬਾਰ 'ਚ ਜਿਹੜਾ ਉਹ ਰਾਜਗੁਰੂ ਬੈਠਾ ਜਿਹੜਾ ਬ੍ਰਾਹਮਣ ਹੈ, ਔਰ ਬ੍ਰਾਹਮਣ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਕਿ ਵੀ ਇਹ ਜਿਹੜਾ ਖਾਲਸਾ ਜਿਹਦੇ ਕਿਉਂਕਿ ਬ੍ਰਾਹਮਣਵਾਦ ਦੀ ਰੀੜ ਦੀ ਹੱਡੀ ਹੈ ਜ਼ਾਤ ਪਾਤੀ ਸਿਸਟਮ ਵਰਣ ਆਸ਼ਰਮ, ਜਿਹਦੇ 'ਚ ਜੇ ਸ਼ੂਦਰ ਦਾ ਪਰਛਾਵਾਂ ਪੈ ਜਾਏ ਤੇ ਉਹ ਪਿੱਟ ਜਾਂਦਾ ਹੈ, ਹਾਈ ਕਾਸਟ ਉਹ ਤਾਂ ਜਾ ਕੇ ਨਹਾਉਂਦਾ ਹੈ ਉਸ ਤੋਂ ਬਚਣ ਦੇ ਲਈ ਜਿਹੜਾ ਕਿ ਉਹ ਪਿੱਟਿਆ ਹੋਇਆ ਹੈ। ਤੇ ਇੱਥੇ ਜਿੱਥੇ ਗੁਰੂ ਨਾਨਕ ਸਾਹਿਬ ਦੇ ਘਰ 'ਚ ਸੰਗਤ ਔਰ ਪੰਗਤ ਦਾ ਕਨਸੈਪਟ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ, ਨਾਲ ਬਰਾਬਰ ਬਿਠਾਣਾ, ਨਾਲ ਬਰਾਬਰ ਖਾਣਾ, ਸਰੋਵਰ ਦਾ ਕਨਸੈਪਟ ਦਿੱਤਾ ਹੈ ਕਿ ਨਾਲ ਬਰਾਬਰ ਜਿਹੜਾ ਇਸ਼ਨਾਨ ਕਰਨਾ, ਨਹਾਉਣਾ। ਔਰ ਫਿਰ ਮੀਰੀ ਪੀਰੀ ਔਰ 10ਵੇਂ ਪਾਤਸ਼ਾਹ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ, 5 ਪਿਆਰੇ 80,000 ਦੇ ਇਕੱਠ ਚੋਂ ਤਲਵਾਰ ਦੀ ਧਾਰ ਤੇ ਚੁਣੇ ਤੇ ਉਹਨਾਂ ਨੂੰ ਜਿਹੜੇ ਪਹਿਲੇ ਹੁਕਮ ਨੇ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ ਕਿ ਵੀ ਹੁਣ ਤੋਂ ਤੁਹਾਡਾ ਔਰ ਇੱਕੋ ਬਾਟੇ ਦੇ ਵਿੱਚ ਅੰਮ੍ਰਿਤ ਛਕਾਣਾ। ਔਰ ਫਿਰ ਇਹ ਫਰਮਾਨ ਕਿ ਜਿਨ ਕੀ ਜ਼ਾਤ ਵਰਣ ਕੁਲ ਮਾਹੇ ਸਰਦਾਰੀ ਨਾ ਭਈ ਕਦਾਹੇ ਤਿਨ ਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹੂੰ ਕਿ ਜਿਨ੍ਹਾਂ ਦੀ ਜ਼ਾਤ ਵਰਣ ਜਿਨ੍ਹਾਂ ਦੇ ਵਿੱਚ ਕਦੇ ਸਰਦਾਰੀ ਨਹੀਂ ਹੈ, ਕਿਉਂਕਿ ਸ਼ੂਦਰ ਬਣਾਇਆ ਹੋਇਆ ਉਹਨਾਂ ਨੂੰ ਤਾਂ ਮੁੱਢਲੇ ਇਨਸਾਨੀ ਹੱਕ ਵੀ ਨਹੀਂ ਦਿੱਤੇ ਹੋਏ, ਜਿਹਨੂੰ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਇਹ ਆਹ ਸ਼ੂਦਰ ਕੇ ਲਈ ਹਿੰਦੁਸਤਾਨ ਗਮ ਖਾਨਾ ਹੈ। ਉਹਨਾਂ ਦੇ ਲਈ ਤਾਂ ਬਰਾਬਰੀ ਦੀ ਗੱਲ ਤਾਂ ਦੂਰ ਦੀ ਗੱਲ, ਉਹ ਤਾਂ ਐਨੀਮਲਸ ਤੋਂ ਵੀ ਬਦਤਰ ਉਹਨਾਂ ਦੇ ਨਾਲ ਸਲੂਕ ਸੀ। ਫਿਰ ਇਹ ਜਦੋਂ ਖਾਲਸੇ ਦਾ 5 ਪਿਆਰਿਆਂ ਦੇ ਰੂਪ 'ਚ ਪ੍ਰਗਟ ਹੁੰਦਾ ਤੇ ਫਿਰ ਇਹ 22 ਤਾਰ ਦੇ ਪਹਾੜੀ ਰਾਜੇ ਆਪਣੇ ਉਹ ਜਿਹੜੇ ਬ੍ਰਾਹਮਣ ਰਾਜਪੁਰੋਤ ਬੈਠੇ ਨੇ, ਜਿਨ੍ਹਾਂ ਨੂੰ ਲੱਗਾ ਵੀ ਇਹਨਾਂ ਨੇ ਤਾਂ ਸਾਡੇ ਸ਼ਾਸਤਰਾਂ ਦੇ ਧਰਮ ਨੂੰ ਜਿਹੜਾ ਉਹ ਬੇਅਦਬ ਕਰ ਦਿੱਤਾ, ਇਹ ਤਾਂ 4 ਵਰਣ ਇੱਕ ਥਾਂ ਤੇ ਬਿਠਾ ਦਿੱਤੇ ਨੇ, ਜਿਨ੍ਹਾਂ ਨੂੰ ਅਸੀਂ ਸ਼ੂਦਰ ਸਮਝ ਕੇ ਨੇੜੇ ਨਹੀਂ ਲੱਗਣ ਦਿੰਦੇ, ਉਹਨਾਂ ਨੂੰ ਇਹਨਾਂ ਨੇ ਹਥਿਆਰ ਫੜਾ ਦਿੱਤੇ ਨੇ। ਔਰ ਉਹਨਾਂ ਨੇ 12 ਜੰਗਾਂ ਨਿੱਕੀਆਂ ਮੋਟੀਆਂ ਲੜ ਕੇ ਦੇਖ ਲਿਆ। ਔਰ ਫਿਰ ਉਹਨਾਂ ਨੇ ਜਿਹਨੂੰ ਸ਼ਿਕਾਇਤਨਾਮਾ ਕਿਹਾ ਜਾਂਦਾ ਸੀ, ਉਹਦੇ ਲਈ ਮੈਂਜਰਨਾਮਾ ਲਫ਼ਜ਼ ਵੀ ਇਸਤੇਮਾਲ ਕੀਤਾ ਜਾਂਦਾ, ਸ਼ਾਇਦ ਪਰਸ਼ੀਅਨ 'ਚ ਹੋਏਗਾ, ਕਿਉਂਕਿ ਗੁਰੂ ਅਰਜਨ ਸਾਹਿਬ ਨੇ ਵੀ ਜਦੋਂ ਇੱਕ ਉਹਨਾਂ ਦੀ ਬਾਣੀ ਦਾ ਇੱਕ ਸ਼ਬਦ ਹੈ ਕਿ ਜਦੋਂ ਕਿਵੇਂ ਇੱਕ ਮੈਂਜਰਨਾਮਾ ਸ਼ਿਕਾਇਤਨਾਮਾ ਲਿਖਿਆ ਗਿਆ ਸੀ ਬ੍ਰਾਹਮਣਵਾਦੀਆਂ ਵੱਲੋਂ। ਹੁਣ ਉਸ ਤੋਂ ਬਾਅਦ ਫਿਰ ਡਾਇਰੈਕਟਲੀ ਇਨਵੋਲਵ ਹੋ ਜਾਂਦੀ ਹੈ ਸੂਬਾ ਸਰਹੰਦ ਦੀ ਫੌਜ ਵੀ ਔਰ ਦਿੱਲੀ ਦਰਬਾਰ ਦੀ ਫੌਜ ਵੀ। ਔਰ ਇਸ ਦੇ ਜਦੋਂ 10ਵੇਂ ਪਾਤਸ਼ਾਹ ਫਾਈਨਲੀ ਦੀਨੇ ਕਾਂਗੜ ਤੋਂ ਜ਼ਫਰਨਾਮਾ ਲਿਖਦੇ ਨੇ ਔਰੰਗਜ਼ੇਬ ਨੂੰ, ਤੇ ਉਹਦੇ 'ਚ ਇੱਕ ਸ਼ੇਅਰ ਹੈ, ਔਰ ਮੇਰੀ ਕੋਸ਼ਿਸ਼ ਹੋਏਗੀ ਆਉਣ ਵਾਲੇ ਪੀਰੀਅਡ 'ਚ ਅਸੀਂ ਹਾਲਾਂ ਮੁੱਢਲੇ ਸਾਲਾਂ 'ਚ 2013-14 'ਚ ਅਸੀਂ ਜ਼ਫਰਨਾਮਾ ਪਾਤਸ਼ਾਹੀ 10ਵੀਂ ਦੇ 130 ਤੋਂ ਜ਼ਿਆਦਾ ਸ਼ੇਅਰ ਉਹਨਾਂ ਦੀ ਅਸੀਂ ਫਾਰਸੀ 'ਚ ਹੈ, ਪਰਸ਼ੀਅਨ 'ਚ, ਪਰ ਅਸੀਂ ਆਉਣ ਵਾਲੇ ਪੀਰੀਅਡ 'ਚ ਦੇਖਾਂਗੇ ਕਿ ਜਾਂ ਜ਼ਫਰਨਾਮੇ ਦੇ ਉਹਨਾਂ ਸ਼ੇਅਰਸ ਨੂੰ ਡਿਸਕਸ ਕਰਾਂਗੇ ਜਾਂ ਭਾਈ ਨੰਦ ਲਾਲ ਜਿਨ੍ਹਾਂ ਨੇ ਪਰਸ਼ੀਅਨ ਦੇ ਵਿੱਚ ਫਾਰਸੀ ਦੇ ਵਿੱਚ ਖੂਬਸੂਰਤ ਬੰਦਗੀਨਾਮਾ ਲਿਖਿਆ, ਉਸ ਦੇ ਉੱਤੇ ਚਰਚਾ ਕਰੀਏ। ਪਰ ਇੱਕ ਸ਼ੇਅਰ ਜ਼ਫਰਨਾਮੇ ਦਾ 10ਵੇਂ ਪਾਤਸ਼ਾਹ ਦਾ, ਜਿਹਦੇ 'ਚ ਉਹਨਾਂ ਨੇ ਔਰੰਗਜ਼ੇਬ ਨੂੰ ਕਿਹਾ ਕਿ ਤੂੰ ਵੀ ਬੁੱਤੋ ਸ਼ਿਕਨ ਹੈ, ਮੈਂ ਵੀ ਬੁੱਤੋ ਸ਼ਿਕਨ ਹੈ। ਬੁੱਤ ਸ਼ਿਕਨ ਹੁੰਦਾ ਤੋੜਨ ਵਾਲਾ, ਪਰ ਤੂੰ ਇਹਨਾਂ ਬੁੱਤ ਪ੍ਰਸਤ ਹਿੰਦੂ ਰਾਜਿਆਂ ਦੇ ਕਹਿਣ ਤੇ ਉੱਥੇ ਅਨੰਦਪੁਰ ਸਾਹਿਬ ਤੇ ਫੌਜ ਚੜਾਈ। ਫਿਰ ਔਰੰਗਜ਼ੇਬ ਨੂੰ ਵੀ ਲਾਹਨਤਾਂ ਪਾਈਆਂ ਨੇ ਕਿ ਤੂੰ ਕਿਵੇਂ ਕੁਰਾਨ ਸ਼ਰੀਫ ਦੇ ਉੱਤੇ ਸਹੁੰ ਖਾ ਕੇ ਮੁੱਕਰਿਆ। ਔਰ ਇਹ ਸਾਰਾ ਇੱਕ ਆਉਣ ਵਾਲੇ ਦਿਨਾਂ 'ਚ ਅਸੀਂ ਛੋਟੇ ਛੋਟੇ ਸੈਗਮੈਂਟਸ 'ਚ ਨੂੰ ਡਿਸਕਸ ਕਰਾਂਗੇ। ਪਰ ਮੈਂ ਇੱਕ ਬਰਡ ਆਈ ਵਿਊ, ਕਿਉਂਕਿ ਹੁਣ ਫਿਜ਼ਾ ਦੇ ਵਿੱਚ ਉਹ ਇਤਿਹਾਸਕ ਪੰਦਰਵਾੜਾ ਹੈ, ਇਹ ਉਹ ਸਫ਼ਰ ਹੈ ਕਿ ਕਿਵੇਂ ਉਹੀ ਅਨੰਦਪੁਰ ਦਾ ਕਿਲਾ ਫਾਈਨਲੀ ਲਾਹੌਰ ਦੀ ਸ਼ਾਹੀ ਫੌਜ ਵੀ ਹੈ, ਸੂਬਾ ਸਰਹੰਦ ਦੀ ਫੌਜ ਵੀ ਹੈ, 22 ਤਾਰ ਦੇ ਪਹਾੜੀ ਰਾਜਿਆਂ ਦੀ ਕੰਬਾਈਨਡ ਫੌਜ ਵੀ ਹੈ, ਤੇ ਮਈ 1704 ਦੇ ਵਿੱਚ ਅਨੰਦਪੁਰ ਸਾਹਿਬ ਦਾ ਨੂੰ ਘੇਰ ਲਿਆ ਜਾਂਦਾ ਹੈ। ਅਨੰਦਪੁਰ ਸਾਹਿਬ ਇੱਕ ਸ਼ਹਿਰ ਜਿਹੜਾ ਉਹਨਾਂ ਦੇ ਪਿਤਾ ਜੀ ਗੁਰੂ ਕਲਗੀਧਰ ਪਾਤਸ਼ਾਹ ਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਪਹਿਲਾਂ ਆਪਣੀ ਮਾਂ ਦੇ ਨਾਂ ਤੇ ਚੱਕ ਨਾਨਕੀ ਵਸਾਇਆ, ਉਹਨੂੰ ਐਕਸਪੈਂਡ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਨੇ ਉਹਦਾ ਨਾਂ ਆਨੰਦਪੁਰ ਰੱਖਿਆ, ਸਿਟੀ ਆਫ ਬਲਿਸ, ਜਿੱਥੇ ਆਨੰਦ ਹੀ ਆਨੰਦ ਹੈ। ਔਰ 5 ਕਿਲੇ ਜਿਹੜੇ ਨੇ ਉਹਦੀਆਂ ਆਊਟਸਕਰਟਸ ਤੇ ਅਨੰਦਪੁਰ ਸਾਹਿਬ ਨੂੰ ਡਿਫੈਂਡ ਕਰਨ ਦੇ ਲਈ ਆਨੰਦਗੜ੍ਹ, ਲੋਹਗੜ੍ਹ, ਕੇਸਗੜ੍ਹ, ਹੋਲਗੜ੍ਹ, ਇਹ ਸਾਰੇ ਜਿਹੜੇ ਨੇ ਇਹ ਉਹਨਾਂ ਨੇ ਬਣਾਏ। ਔਰ ਅਨੰਦਪੁਰ ਸਾਹਿਬ ਦਾ ਘੇਰਾ ਜਿਹੜਾ ਉਹ ਲਗਭਗ
9 ਮਹੀਨੇ ਦੇ ਕਰੀਬ ਮਈ ਤੋਂ ਲੈ ਕੇ ਇਹ ਜਿਹੜੇ ਅਸੀਂ ਦਸੰਬਰ ਦੇ ਦਿਨਾਂ 'ਚ ਪਹੁੰਚ ਗਏ ਹਾਂ, ਪੋਹ ਦੇ ਮਹੀਨੇ 'ਚ ਜਾਰੀ ਰਹਿੰਦਾ ਹੈ। ਇਹਦੇ ਬਾਵਜੂਦ ਅੰਦਰ ਬਹੁਤ ਤੰਗਦਸਤੀ ਹੈ, ਭੁੱਖ ਨੰਗ ਹੈ, ਭੁੱਖ ਨਾਲ ਵੀ ਪਾਣੀ। ਅੱਜ ਵੀ ਤੁਸੀਂ ਗੁਰਦੁਆਰਾ ਆਨੰਦਗੜ੍ਹ ਦੇ ਦਰਸ਼ਨ ਕਰੋ, ਬਹੁਤ ਵੱਡਾ ਖੂਹ ਡੂੰਘਾ, ਕਿਉਂਕਿ ਕਿਲਿਆਂ ਦੇ ਅੰਦਰ ਇਹੀ ਹੁੰਦਾ ਸੀ ਕਿ ਵੀ ਤੁਸੀਂ ਪਾਣੀ ਦਾ ਪ੍ਰਬੰਧ ਕੀਤਾ ਹੈ, ਤੁਸੀਂ ਅੰਨਦਾਣਾ ਕੀਤਾ ਹੈ, ਪਰ ਅੰਨਦਾਣਾ ਤੁਸੀਂ ਜੇ ਤੁਹਾਡੇ ਨਾਲ 5-6 ਹਜ਼ਾਰ ਯੋਧੇ ਨੇ ਔਰ ਫੈਮਲੀਜ਼ ਨੂੰ ਤਾਂ ਗੁਰੂ ਸਾਹਿਬ ਨੇ ਪਹਿਲਾਂ ਭੇਜ ਦਿੱਤਾ ਸੀ ਜਿਹੜੇ ਵੀ ਅਨੰਦਪੁਰ ਸ਼ਹਿਰ 'ਚ ਵਸਦੇ ਸੀ, ਲੇਕਿਨ ਉਹਨਾਂ ਦੀਆਂ ਲੋੜਾਂ ਫਿਰ ਘੋੜੇ ਨੇ, ਤੁਹਾਡੇ ਹਾਥੀ, ਪ੍ਰਸ਼ਾਦੀ ਹਾਥੀ ਦਾ ਅਸੀਂ ਜ਼ਿਕਰ ਕਰਦੇ ਹਾਂ। ਸੋ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜਾ ਹੈ ਪਾਣੀ ਦੀ ਕਮੀ ਵੀ ਆਈ ਇੱਕ ਸਟੇਜ ਤੇ, ਕਿੰਨਾ ਪਾਣੀ ਵੀ ਜਿਹੜੇ ਖੂਹਾਂ ਦੇ ਪਾਣੀ ਨੇ ਜ਼ਮੀਨ ਨਾਲੋਂ ਮੀਂਹ ਵੀ ਦੇ ਉੱਤੇ ਹੁੰਦਾ ਹੈ। ਸੋ ਕਈ ਚੀਜ਼ਾਂ ਜਿਹੜੀਆਂ ਨੇ, ਤੰਗਦਸਤੀ ਦਾ ਹਾਲ ਇਹ ਕਿ ਘੋੜੇ ਵੀ ਮਰਨ ਲੱਗ ਗਏ ਨੇ ਔਰ ਪਿਆਸ ਦੇ ਨਾਲ ਦੂਸਰਾ ਵੀ ਹੈ। ਫਿਰ ਅਸੀਂ ਬੇਦਾਵੀਆਂ ਦਾ ਇਤਿਹਾਸ ਵੀ ਦੇਖਦੇ ਹਾਂ ਕਿ ਕਿਵੇਂ 40 ਦੇ ਕਰੀਬ ਸਿੱਖ ਬੇਦਾਵਾ ਲਿਖ ਕੇ ਦੇ ਜਾਂਦੇ ਨੇ, ਔਰ ਇਹਦੇ ਬਾਵਜੂਦ 10ਵੇਂ ਪਾਤਸ਼ਾਹ ਸਿੱਖਾਂ ਨੂੰ ਕਹਿੰਦੇ ਨੇ ਕਿ ਹੌਸਲਾ ਰੱਖੋ, ਇਹ ਘੇਰਾ ਚੁੱਕਿਆ ਜਾਏਗਾ। ਫਿਰ ਵਾਅਦਾ ਖਿਲਾਫੀਆਂ ਦਾ ਦੌਰ ਸ਼ੁਰੂ ਹੁੰਦਾ ਹੈ, ਅਕਿਰਤ ਘਣਤਾ ਦਾ, ਕਿ ਜਿਹਦੇ 'ਚ ਔਰੰਗਜ਼ੇਬ ਵੱਲੋਂ ਭੇਜੀ ਫੌਜ, ਇੱਕ ਕਾਜ਼ੀ ਜਿਹੜਾ ਕਿ ਕੁਰਾਨ ਸ਼ਰੀਫ ਔਰੰਗਜ਼ੇਬ ਵੱਲੋਂ ਭੇਜਿਆ ਜਾਂਦਾ ਹੈ ਉਸ ਦੇ ਉੱਤੇ, ਔਰ ਹਿੰਦੂ ਰਾਜਿਆਂ ਵੱਲੋਂ ਆਟੇ ਦੀਆਂ ਗਊਆਂ ਬਣਾ ਕੇ ਔਰ ਗੀਤਾ ਉਸ ਦੇ ਵਿੱਚ ਇੱਕ ਪੰਡਤ ਔਰ ਇੱਕ ਕਾਜ਼ੀ, ਕਿਉਂਕਿ ਇਹ ਜਦੋਂ ਤੁਹਾਡੇ ਘੇਰੇ ਵੀ ਹੁੰਦੇ ਸੀ ਜਾਂ ਦੂਜੇ ਜਿਵੇਂ ਅੱਜ ਵੀ ਸਰੈਂਡਰ ਹੁੰਦੀਆਂ ਨੇ ਡਿਸਕਸ਼ਨ, ਉਹ ਹੁੰਦਾ ਸੀ ਕਿ ਭਾਈ ਤੁਸੀਂ ਘੇਰਾ 'ਚ, ਔਰ ਇਹ ਫਿਰ ਕੁਰਾਨ ਦੇ ਉੱਤੇ ਕਾਜ਼ੀ ਵੱਲੋਂ ਔਰ ਗੀਤਾ ਔਰ ਆਟੇ ਦੀਆਂ ਗਊਆਂ ਉੱਤੇ ਪੰਡਤ ਵੱਲੋਂ ਸਹੁੰ ਚੁੱਕੀ ਜਾਂਦੀ ਹੈ ਲਿਖਤੀ ਤੌਰ ਤੇ ਵੀ ਕਿ ਤੁਸੀਂ ਆਨੰਦਪੁਰ ਸਾਹਿਬ ਦਾ ਇੱਕ ਵਾਰ ਕਿਲਾ ਖਾਲੀ ਕਰ ਦਿਓ, ਤੁਹਾਨੂੰ ਫਰੀडम ਹੈ, ਤੁਸੀਂ ਜਿੱਥੇ ਮਰਜ਼ੀ ਜਾਓ। ਔਰ ਕਿਉਂਕਿ ਅੰਦਰ ਤੰਗਦਸਤੀਆਂ ਵੀ ਨੇ ਬਹੁਤ ਸਾਰੀ ਵਾਰ, ਜਦੋਂ ਤੁਸੀਂ ਫੈਸਲੇ ਕੰਸੈਂਸਸ ਨਾਲ ਲੈਣੇ ਹੁੰਦੇ ਨੇ ਉਦੋਂ ਵੀ, ਹਾਲਾਂਕਿ 10ਵੇਂ ਪਾਤਸ਼ਾਹ ਅਡਿੱਗ ਨੇ, ਉਹਨਾਂ ਨੂੰ ਕਹਿ ਰਹੇ ਨੇ ਵੀ ਇਹਨਾਂ ਦਾ ਇਤਬਾਰ ਨਹੀਂ ਹੈ, ਕਿਲੇ 'ਚ ਅਸੀਂ ਮਹਿਫੂਜ਼ ਹੈ, 8 ਪਹਿਰ ਡੀਕ ਲਓ, 4 ਪਹਿਰ ਡੀਕ ਲਓ, ਪਰ ਅਲਟੀਮੇਟਲੀ ਜਦੋਂ ਤੁਸੀਂ ਇੱਕ ਹਿਸਟਰੀ ਹੁੰਦੀ ਹੈ ਜੇ ਇਫ ਦੇ ਨਾਲ ਜੁੜੀ ਹੁੰਦੀ ਹੈ, ਫਾਈਨਲੀ ਇਹਨਾਂ ਸ਼ਰਤਾਂ ਦੇ ਉੱਤੇ ਕਿ ਉਹ ਜਿੱਥੇ ਚਾਹਣ ਜਾ ਸਕਦੇ ਨੇ, ਔਰ ਗੁਰੂ ਸਾਹਿਬ ਫੈਸਲਾ ਲੈਂਦੇ ਨੇ ਲਗਭਗ 9 ਮਹੀਨੇ ਤੋਂ ਬਾਅਦ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਦਾ, ਔਰ ਉਹ 20 ਤੇ 21 ਦਸੰਬਰ ਦੀ ਉਹ ਦਰਮਿਆਨੀ ਰਾਤ ਹੋਏਗੀ ਜਿਸ ਦਿਨ ਇਹ ਛੱਡਣ ਦਾ ਫੈਸਲਾ ਕੀਤਾ ਜਾਂਦਾ ਹੈ। ਔਰ ਇਹ ਜਦੋਂ ਅਸੀਂ ਕਹਿੰਦੇ ਹਾਂ ਕਿ ਵਾਅਦਾ ਖਿਲਾਫੀ ਔਰ ਉਸ ਜ਼ਫਰਨਾਮੇ 'ਚ ਔਰੰਗਜ਼ੇਬ ਨੂੰ ਜਦੋਂ ਲਾਹਨਤ ਪਾਈ ਹੈ, ਤੇ ਇਹ ਕਿ ਤੂੰ ਇੱਕ ਮੁਸਲਮਾਨ ਹੈ, ਮੈਂ ਤਾਂ ਤੇਰੇ ਕਾਜ਼ੀ ਦੇ ਔਰ ਇਸ ਕੁਰਾਨ ਸ਼ਰੀਫ ਤੇ ਖਾਦੀ ਸਹੁੰ ਤੇ ਭਰੋਸਾ ਕੀਤਾ ਹੈ, ਲੇਕਿਨ ਤੂੰ ਇਸ ਤੋਂ ਮੁੱਕਰਿਆ। ਔਰ ਜਿਉਂ ਹੀ ਅੱਧੀ ਰਾਤ ਨੂੰ ਜਦੋਂ ਅਸੀਂ ਦੇਖਦੇ ਹਾਂ 20 ਤੇ 21 ਦਸੰਬਰ ਦੀ ਦਰਮਿਆਨੀ ਰਾਤ ਕਿਲੇ 'ਚੋਂ ਨਿਕਲਦੇ ਨੇ, ਪਹਿਲਾਂ ਜਿਹੜਾ ਉਹ ਜਿਉਂ ਹੀ ਮਾਰਚ ਕਰਕੇ ਆਲਮੋਸਟ ਉੱਥੋਂ ਸਰਸਾ ਨਾਂ ਦਾ ਇੱਕ ਸਟਰੀਮ ਦਰਿਆ ਜਿਹੜਾ ਉਸ ਰਾਤ ਮੀਂਹ ਪੈ ਰਿਹਾ, ਹੜ੍ਹ ਆਇਆ ਹੋਇਆ, ਬਹੁਤ ਚੜ੍ਹਿਆ ਦਰਿਆ, ਉਹ ਉੱਥੋਂ ਆਨੰਦਪੁਰ ਸਾਹਿਬ ਦੇ ਉਸ ਕਿਲੇ ਤੋਂ ਲਗਭਗ 22 ਕਿਲੋਮੀਟਰ ਹੈ। ਸੋ ਉੱਥੋਂ ਤੱਕ ਆ ਕੇ, ਕਿਉਂਕਿ ਗੁਰੂ ਸਾਹਿਬ ਨੇ ਡੈਸਟੀਨੇਸ਼ਨ ਨਿਰਧਾਰਿਤ ਕੀਤੀ ਹੋਏਗੀ ਕਿੱਧਰ ਨੂੰ ਜਾਣਾ ਹੈ, ਲੇਕਿਨ ਜਿਉਂ ਹੀ ਉਹ ਸਰਸਾ ਦੇ ਕੰਢੇ ਪਹੁੰਚਦੇ ਨੇ, ਆਪਣੀਆਂ ਸਾਰੀਆਂ ਸਹੁੰਆਂ ਤੋੜ ਕੇ ਦਿੱਲੀ ਦਰਬਾਰ ਦੀ ਫੌਜ, ਸਰਹੰਦ ਦੀ ਔਰ ਪਹਾੜੀ ਰਾਜਿਆਂ ਦੀ ਉਹ ਹਮਲਾਵਰ ਹੁੰਦੀ ਹੈ, ਔਰ ਉਸ ਥਾਂ ਦੇ ਉੱਤੇ ਅੱਜ ਗੁਰਦੁਆਰਾ ਪਰਿਵਾਰ ਵਿਛੋੜਾ ਬਣਿਆ ਹੋਇਆ ਹੈ ਕਿ ਕਿਵੇਂ ਉੱਥੇ ਸ਼ਹਾਦਤਾਂ ਵੀ ਹੁੰਦੀਆਂ ਨੇ ਪਰਿਵਾਰਾਂ ਨੂੰ, ਜਿਹੜਾ ਖਾਸ ਤੌਰ ਤੇ ਸਾਹਿਬਜ਼ਾਦੇ ਨੇ, ਮਾਤਾ ਗੁਜਰੀ ਹੈ, ਗੁਰੂ ਸਾਹਿਬ ਦੇ ਮਹਿਲ ਨੇ, ਉਹਨਾਂ ਨੂੰ ਘੇਰੇ 'ਚ ਲੈ ਕੇ ਸਿੱਖ ਲੜਦੇ ਲੜਦੇ ਸਰਸੇ ਵੱਲ ਵੱਧਦੇ ਨੇ, ਅੱਗੇ ਦਰਿਆ 'ਚ ਹੜ੍ਹ ਆਇਆ ਹੋਇਆ ਹੈ, ਔਰ ਬਹੁਤ ਸਾਰਾ ਲਿਟਰੇਚਰ ਔਰ ਦੂਸਰਾ ਵੀ ਜਿਹੜਾ ਨਾਲ ਹੈ ਉਹ ਸਾਰਾ ਦਰਿਆ ਦੀ ਭੇਟਾ ਚੜ੍ਹ ਜਾਂਦਾ ਹੈ। ਇਸ ਲਈ ਅੱਜ ਵੀ ਜਦੋਂ ਸਰਸੇ ਨੂੰ ਸਿੱਖ ਸੰਬੋਧਨ ਕਰਦੇ ਨੇ ਤਾਂ ਖੂਨੀ ਸਰਸਾ ਕਹਿੰਦੇ ਨੇ। ਔਰ ਉਸ ਸਾਰੇ 'ਚੋਂ ਫਿਰ 2 ਸਾਹਿਬਜ਼ਾਦੇ ਜਿਹੜੇ ਛੋਟੇ ਨੇ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ, ਉਹ ਜਿਹੜਾ ਉਹਨਾਂ ਦਾ ਘਰੇਲੂ ਮਦਦਗਾਰ ਕਿਚਨ 'ਚ ਹੈ, ਜਿਹਨੂੰ ਰਸੋਈਆ ਕਿਹਾ ਜਾਂਦਾ ਹੈ ਲਫ਼ਜ਼, ਗੰਗੂ ਕਸ਼ਮੀਰੀ ਬ੍ਰਾਹਮਣ, ਗੰਗਾਧਰ ਕੌਲ, ਨਹਿਰੂ ਦਾ ਵਡੇਰਾ, ਉਹ ਕਿਵੇਂ ਜਿਹੜਾ ਸਾਹਿਬਜ਼ਾਦਿਆਂ ਔਰ ਮਾਤਾ ਗੁਜਰੀ ਜੀ 10ਵੇਂ ਪਾਤਸ਼ਾਹ ਦੀ ਉਹਨਾਂ ਨੂੰ ਲੈ ਕੇ ਆਪਣੇ ਪਿੰਡ ਵੱਲ ਜਾਂਦਾ ਹੈ। ਲੇਕਿਨ ਗੁਰੂ ਸਾਹਿਬ 10ਵੇਂ ਪਾਤਸ਼ਾਹ ਆਪਣੇ ਵੱਡੇ 2 ਸਾਹਿਬਜ਼ਾਦੇ
ਔਰ ਉਹਨਾਂ ਦੇ ਨਾਲ ਜਿਹੜੇ 5 ਪਿਆਰੇ ਨੇ ਉਹਨਾਂ ਦੇ ਨਾਲ ਉਹ ਚਮਕੌਰ ਦੀ ਗੜੀ ਵੱਲ ਵਧਦੇ ਨੇ ਔਰ ਉਹ ਅਸੀਂ ਜਿਉਂ-ਜਿਉਂ ਦਿਨ ਆਣਗੇ ਉਹ ਵਾਕਿਆ ਕਰਾਂਗੇ। ਔਰ ਇਸ ਸਾਰੇ ਨੂੰ ਕਿਉਂਕਿ ਇਹ ਸਾਰਾ ਹੀ ਜਿਹੜਾ ਇਸ ਦੇ ਵਿੱਚ ਇੱਕ ਅੰਤਾਂ ਦਾ ਵਿਰਾਗ ਹੈ, ਪੀੜ ਹੈ, ਪਰ ਪ੍ਰਾਈਡ ਵੀ ਹੈ। ਔਰ ਜਦੋਂ ਤੁਸੀਂ ਇਹ ਕਿਹਾ ਕਿ ਵੀ ਇਹ ਪਿਆਰ ਦਾ ਸਫ਼ਰ ਹੈ, ਸੱਚ ਦਾ ਸਫ਼ਰ ਹੈ, ਲਿਬਰਟੀ ਦਾ ਸਫ਼ਰ ਹੈ, ਜਸਟਿਸ ਦਾ ਸਫ਼ਰ ਹੈ, ਪਰ ਇਹ ਹੈ ਸਾਰੀ ਪਿਆਰ ਖੇਡ ਦਾ ਹਿੱਸਾ ਹੈ। ਲਿਬਰਟੀ, ਟਰੂਥ, ਜਸਟਿਸ ਉਸ ਪਿਆਰ ਨਾਲ ਜੁੜੇ ਹੋਏ ਨੇ ਕਿ ਜਿਸ ਪਿਆਰੇ ਸਿਓ ਨੇਹੋ ਤਿਸ ਆਗੈ ਮਰ ਚੱਲੀਐ, ਤਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਨ। ਇਹ ਗੁਰੂ ਅੰਗਦ ਸਾਹਿਬ ਦਾ ਫਰਮਾਨ ਹੈ ਕਿ ਵੀ ਜਿਸ ਪਿਆਰੇ ਦੇ ਨਾਲ ਤੁਹਾਡਾ ਨੇਹ ਹੈ ਉਸ ਤੋਂ ਪਹਿਲਾਂ ਮਰਨ ਦੇ ਲਈ ਤਿਆਰ ਹੋਣਾ। ਸੋ ਇਸ ਇਤਿਹਾਸ ਨੇ ਜੇ ਅੱਜ ਅਸੀਂ ਫਖਰ ਦੇ ਨਾਲ, ਪ੍ਰਾਈਡ ਦੇ ਨਾਲ ਦੇਖਦੇ ਹਾਂ ਉਸ ਪਾਸੇ ਵੱਲ, ਤੇ ਫਿਰ ਇਹਨਾਂ ਲਗਭਗ 3 ਸਦੀਆਂ ਦੇ ਵਿੱਚ ਜਿੰਨੀਆਂ ਰੁਕਾਵਟਾਂ ਆਈਆਂ, ਜਿੰਨੇ ਸਾਮਰਾਜਾਂ ਨਾਲ ਅਸੀਂ ਭਿੜੇ ਟਕਰਾਏ, ਅੱਜ ਵੀ ਕਿਸਾਨ ਅੰਦੋਲਨ ਦੇ ਹਵਾਲੇ ਨਾਲ ਗੱਲ ਹੁੰਦੀ ਹੈ, ਜੇ ਸਿੱਖ ਡੋਲਦਾ ਨਹੀਂ ਹੈ, ਝਕਦਾ ਨਹੀਂ ਹੈ, ਘਬਰਾਉਂਦਾ ਨਹੀਂ ਹੈ, ਜਾਂ ਜੇ ਸਿੱਖ ਆ ਕੇ ਬੈਠ ਗਏ ਦਿੱਲੀ ਦੀਆਂ ਬਰੂਹਾਂ ਤੇ, ਪਾਕਿਸਤਾਨ ਦੇ ਬੜੇ ਅੱਛੇ ਜਿਹੜੇ ਤਜਰਬਾਕਾਰ ਹਾरून रशीद ने, तो उन्होंने कहा भी ये सिख जाने वाले नहीं हैं, सिखों में ये बात है, जहां अड़ गए। और जो मोर्चे वो कानून वापस लाने वो कहते मैंने कहा था कि सिखों के आगे अब कुछ नहीं, इसको मानना पड़ेगा, ये मनवा के जाएंगे, मर जाएंगे, यहाँ से पीछे नहीं हटेंगे। हुण ये जिहड़ा पार्ट है एक रात च नहीं क्रिएट हुंदा। जो तुसीं हिस्टरी की गल करते और हर हिस्टरी दे मोटिवेशन है, जे उस दी करबला की गल हुंदी है तो एक शायर जदों स्पिरिट नूं जिथे ਜਿਹੜੇ ਨੇ ਛੋਟੇ ਬੱਚੇ ਹਜ਼ਰਤ ਇਮਾਮ ਹੁਸੈਨ ਜਿਹੜੇ ਨੇ ਔਰ ਉਸ ਤੋਂ ਪਹਿਲਾਂ ਹਸਨ ਸ਼ਹੀਦ ਹੁੰਦੇ ਨੇ, ਤੇ ਜਦੋਂ ਇਹ ਕਿਹਾ ਜਾਂਦਾ ਹੈ ਇੱਕ ਉਸ ਸਬ ਕੰਟੀਨੈਂਟ ਦਾ ਸ਼ਾਇਰ ਕਹਿੰਦਾ ਹੈ ਕਿ ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ। ਹੁਣ ਕਰਬਲਾ ਹੀ ਹੈ, ਉਹ ਪੇਨ ਹੈ, ਦਰਦ ਹੈ, ਦੁੱਖ ਹੈ। ਅੱਜ ਵੀ ਜਦੋਂ ਖਾਸ ਤੌਰ ਤੇ ਸ਼ੀਆ ਭਾਈਚਾਰਾ ਤਾਜ਼ੀਆ ਕੱਢਦਾ ਹੈ, ਉਹ ਕਿਵੇਂ ਉਸ ਪੀੜ ਨੂੰ ਹੰਡਾਣਾ ਚਾਹੁੰਦੇ ਨੇ ਜਿਹੜੀ 1400 ਸਾਲ ਪਹਿਲਾਂ ਜੋ ਕੁਝ ਕਰਬਲਾ ਦੇ ਮੈਦਾਨ 'ਚ ਹੋਇਆ ਉਵੇਂ ਹੀ ਜ਼ਖਮ ਕਰਦੇ ਨੇ, ਉਵੇਂ ਹੀ ਉਹ ਵਿਰਾਗ ਕਰਦੇ ਨੇ। ਇਹ ਠੀਕ ਹੈ ਕਿ ਕਿਹਨੂੰ ਕਿੰਨਾ ਠੀਕ ਹੈ ਜਾਂ ਨਹੀਂ ਲੱਗਦਾ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤੁਸੀਂ ਉਹਨਾਂ ਮੂਮੈਂਟਸ ਨੂੰ ਲਿਵ ਕਰਨਾ ਚਾਹੁੰਦੇ ਹੋ, ਤੁਸੀਂ ਉਹ ਯਾਦ ਦਹਾਨੀ ਹੁੰਦੇ ਹੋ। ਔਰ ਜੇ ਕਰਬਲਾ ਨਾ ਹੁੰਦਾ ਤੇ ਫਿਰ ਜਿਹੜਾ ਇਸਲਾਮ ਦਾ ਸਫ਼ਰ ਜਿਹੜਾ ਮਾਰਚ ਸੀ ਐਡਵਾਂਸਮੈਂਟਸ ਦਾ, ਜਿੱਤਾਂ ਦਾ, ਉਹ ਨਾ ਹੁੰਦਾ। ਸੋ ਜਦੋਂ ਇਹਨੂੰ ਅਸੀਂ ਸਫ਼ਰੇ ਸ਼ਹਾਦਤ ਕਹਿੰਦੇ ਹਾਂ ਕਿਉਂਕਿ ਇਸ ਦੇ ਵਿੱਚ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਵੀ ਕੁਰਬਾਨ ਹੁੰਦੇ ਨੇ, ਮਾਤਾ ਗੁਜਰੀ ਵੀ ਕੁਰਬਾਨ ਹੁੰਦੇ ਨੇ, ਹਜ਼ਾਰਾਂ ਸਿੰਘ ਸ਼ਹੀਦ ਹੁੰਦੇ ਨੇ, 3 ਪਿਆਰੇ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਸ਼ਹੀਦ ਹੁੰਦੇ ਨੇ। ਪਰ ਇਸ ਸਫ਼ਰੇ ਸ਼ਹਾਦਤ ਚੋਂ ਸਾਡੀ ਹਿਸਟਰੀ ਨਿਕਲੀ ਹੈ, ਇਸ ਚੋਂ ਸਾਡਾ ਉਹ ਪਿਆਰ ਦਾ ਸਫ਼ਰ ਨਿਕਲਿਆ ਹੈ, ਇਸ ਚੋਂ ਸਾਡਾ ਸੱਚ ਦੇ ਰਸਤੇ ਤੇ ਤੁਰਦੇ ਹਾਂ। ਹੁਣ ਜੇ ਇੱਕ ਕਿਸਾਨ ਬੈਠਾ ਉਸ ਦਾ ਇੱਕ ਪੁੱਤ ਲਦਾਖ ਦੀ ਸਰਹੱਦ ਤੇ ਸ਼ਹੀਦ ਹੋ ਜਾਂਦਾ ਹੈ, ਉਹ ਉਸ ਨੂੰ ਜਿਹੜਾ ਉਸ ਦਾ ਕ੍ਰੀਮੇਟ ਕਰਕੇ ਆ ਕੇ ਫਿਰ ਬੈਠ ਜਾਂਦਾ ਤੇ ਉਹਨੂੰ ਪੁੱਛਦੇ ਨੇ ਕਿ ਤੁਹਾਡਾ ਪੁੱਤ ਕਹਿੰਦੇ ਸਾਡੇ ਗੁਰੂ ਦੇ ਤਾਂ 4 ਸਾਹਿਬਜ਼ਾਦੇ ਉਹਨਾਂ ਕੁਰਬਾਨ ਕਰਤੇ ਸੀ ਸੱਚ ਹੱਕ ਦੇ ਸਫ਼ਰ ਲਈ, ਅਸੀਂ ਹਟਣਾ ਨਹੀਂ ਹੈ। ਹੁਣ ਇਸ ਇਤਿਹਾਸ ਨੇ ਜਿਹੜਾ ਇਹ ਸਫ਼ਰੇ ਸ਼ਹਾਦਤ ਹੈ, ਇਸ ਨੇ ਜਿਹੜਾ ਸਾਡੀਆਂ ਫਾਊਂਡੇਸ਼ਨਸ ਜਿਹੜੀਆਂ ਨੀਹਾਂ ਨੇ ਉਹ ਪਤਾਲ ਦੇ ਵਿੱਚ ਗੱਡ ਦਿੱਤੀਆਂ ਨੇ ਸਿੱਖੀ ਦੀਆਂ। ਔਰ ਸਤਿਗੁਰੂ ਰਹਿਮਤ ਕਰਨ ਕਿ ਅੱਜ ਜਦੋਂ ਅਸੀਂ ਸਾਡਾ ਵਾਹ ਉਸ ਕਿਸਮ ਦੇ ਹੀ ਮਕਾਰ ਦੁਸ਼ਮਣ ਜਿਨ੍ਹਾਂ ਦੇ ਐਨਸੈਸਟਰ 22 ਤਾਰ ਦੇ ਪਹਾੜੀ ਰਾਜੇ, ਅੱਜ ਮੁਗਲ ਤਾਂ ਨਹੀਂ ਨੇ, ਉਹਨਾਂ ਦੀ ਸਲਤਨਤ ਤਾਂ ਖਤਮ ਹੋ ਗਈ, ਉਹਨਾਂ ਨੂੰ ਤਾਂ ਉਹਨਾਂ ਦੇ ਕੀਤੇ ਦੀ ਸਜ਼ਾ ਮਿਲੀ, ਲੇਕਿਨ ਇਹ 22 ਤਾਰ ਦੇ ਪਹਾੜੀ ਰਾਜੇ ਇੱਕ ਨਵੇਂ ਅਵਤਾਰ 'ਚ 1947 'ਚ ਬ੍ਰਾਹਮਣਵਾਦ ਦੇ ਥੱਲੇ ਤੇ ਹੁਣ ਹਿੰਦੂਤਵਾ ਦੇ ਥੱਲੇ ਫਿਰ ਉਹੀ ਤੌਰ ਤਰੀਕੇ, ਉਹੀ ਹੱਥਕੰਡੇ, ਉਹੀ ਕਪਟੀ ਜਿਹੜਾ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਔਰ ਅਸੀਂ ਅਗਲੇ ਸੈਗਮੈਂਟ 'ਚ ਇਸ ਦੇ ਉੱਤੇ ਗੱਲਬਾਤ ਵੀ ਕਰਾਂਗੇ, ਪਰ ਅਸੀਂ ਇਹਨਾਂ ਪੰਦਰਵਾੜੇ ਦੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਸਤਿਗੁਰੂ ਰਹਿਮਤ ਕਰਨ ਕੌਮ ਦੇ ਅੰਦਰ ਇਹ ਜਜ਼ਬਾ ਕਾਇਮ ਰਹੇ ਔਰ ਜਿਵੇਂ ਉਸ ਸਾਰੇ ਸਫ਼ਰੇ ਸ਼ਹਾਦਤ ਚੋਂ ਫਿਰ
ਫਤਹ ਨਿਕਲੀ ਸੀ, ਉਹੀ ਸਰਹੰਦ ਜਿਹੜੀ ਗੁਰੂ ਮਾਰੀ ਸਰਹੰਦ ਸੀ, ਉੱਥੇ 1710 ਦੇ ਵਿੱਚ ਠੀਕ 6 ਸਾਲ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਝੰਡਾ ਗੱਡ ਕੇ ਕਿਹਾ ਸੀ ਇਹ ਫਤਿਹਗੜ੍ਹ ਹੈ। ਔਰ ਇਵੇਂ ਹੀ ਕਿਉਂਕਿ ਜਿਹੜਾ ਜਦੋਂ ਇਹ ਕਿਹਾ ਜਾਂਦਾ ਕਿ ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਸਵੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੱਥਣ ਜਾਂ ਤਕਦੀਰ ਬਦਲਦੀ ਕੌਮਾਂ ਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ WhatsApp ਵੀ ਕਰ ਸਕਦੇ ਹੋ ਸੇਮ ਨੰਬਰ ਤੇ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਆਪਾਂ ਹੁਣ ਗੱਲਬਾਤ ਕਰਾਂਗੇ ਕਿ ਜਿਹੜੇ 3 ਕਿਸਾਨ ਕਾਨੂੰਨਾਂ ਦਾ ਵਾਪਸ ਹੋਣਾ ਕਿਸਾਨ ਮੋਰਚੇ ਦੀ ਜਿੱਤ ਹੈ, ਔਰ ਇਹ ਜਿੱਤ ਸਾਡੇ ਮੰਜ਼ਿਲੇ ਮਕਸੂਦ ਨੂੰ ਹਾਸਲ ਕਰਨਾ ਨਹੀਂ ਹੈ, ਸਾਡਾ ਕੌਮੀ ਨਿਸ਼ਾਨਾ ਖਾਲਿਸਤਾਨ ਦੀ ਪ੍ਰਾਪਤੀ ਹੈ। ਸੋ ਇਸ ਲਈ ਇਸ ਨੂੰ ਬਾਰ-ਬਾਰ ਦਿੱਲੀ ਫਤਹ ਕਹਿ ਕੇ ਲੋੜ ਤੋਂ ਵੱਧ ਖੁਸ਼ੀ ਦਾ ਇਜ਼ਹਾਰ ਸਾਨੂੰ ਆਪਣੇ ਅਸਲ ਨਿਸ਼ਾਨੇ ਪ੍ਰਤੀ ਅਵੇਸਲਾ ਹੀ ਕਰ ਸਕਦਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਪਹਿਲਾਂ ਤਾਂ ਵਿਪਨ ਰਾਵਤ ਦੇ ਹੈਲੀਕਾਪਟਰ ਕ੍ਰੈਸ਼ ਵੇਲੇ ਜਿਹੜਾ ਇੱਕ ਸਰਵਾਈਵਰ ਸੀ ਕੈਪਟਨ ਵਰੁਣ ਸਿੰਘ, ਜਿਸ ਬਾਰੇ ਸੀ ਕਿ ਵੀ ਕਾਫੀ ਸੀਰੀਅਸ ਹੈ, ਕ੍ਰਿਟੀਕਲ ਹੈ, ਫਿਰ ਹੋਇਆ ਕਿ ਆਊਟ ਆਫ ਡੇਂਜਰ ਹੈ, ਬੈਂਗਲੁਰੂ ਜਿਹਦਾ ਪਹਿਲਾ ਨਾਮ ਬੰਗਲੌਰ ਸੀ ਉੱਥੇ ਸ਼ਿਫਟ ਕਰ ਦਿੱਤਾ ਗਿਆ ਹੈ। ਔਰ ਤੁਹਾਨੂੰ ਸ਼ਾਇਦ ਯਾਦ ਹੋਏਗਾ ਕਿ ਮੈਂ ਕਿਹਾ ਸੀ ਕਿ ਕੈਪਟਨ ਇਹ ਵਰੁਣ ਸਿੰਘ ਬਚੇਗਾ ਨਹੀਂ, ਤੇ ਜੇ ਬਚ ਵੀ ਗਿਆ ਤੇ ਬੋਲੇਗਾ ਨਹੀਂ ਬਿਲਕੁਲ, ਕਿਉਂਕਿ ਜੋ ਇਹ ਪਰਦਾਪੋਸ਼ੀ ਕਰ ਰਹੇ ਨੇ ਇਸ ਸਾਰੀ ਕੰਸਪੀਰੇਸੀ ਦੇ ਉੱਤੇ। ਫਿਰ ਕੈਪਟਨ ਵਰੁਣ, ਬਾਕੀ ਤਾਂ ਉਹਨਾਂ ਨੇ 에ਅਰ ਫੋਰਸ ਦੇ 에ਅਰ ਮਾਰਸ਼ਲ ਨੂੰ ਇਨਕੁਆਇਰੀ ਦਿੱਤੀ, ਉਹਨਾਂ ਦਾ ਹੀ ਜਹਾਜ਼ ਉਡਾ ਰਹੇ ਸੀ ਔਰ ਉਹਦੇ ਤੋਂ ਤਾਂ ਕੁਝ ਨਿਕਲਣਾ ਨਹੀਂ, ਉਹ ਤਾਂ ਕਵਰ ਅਪ ਹੈ। ਲੇਕਿਨ ਜੇ ਕੈਪਟਨ ਵਰੁਣ ਸਿੰਘ ਬੋਲ ਪੈਂਦਾ ਔਰ ਸਰਵਾਈਵ ਹੋ ਕੇ ਕੁਝ ਕਹਿੰਦਾ ਤੇ ਇਹਨਾਂ ਦਾ ਸਾਰਾ ਕੁਝ ਐਕਸਪੋਜ਼ ਹੁੰਦਾ ਸੀ। ਔਰ ਕਈ ਵਾਰ ਹਾਲਾਂ ਜਦੋਂ ਮੈਂ ਕਹਿ ਵੀ ਰਿਹਾ ਸੀ, ਮੈਂ ਕਿਹਾ ਉਹਦੇ ਵਰੁਣ ਸਿੰਘ ਦੇ ਮਾਂ-ਬਾਪ ਜਾਂ ਉਹਨਾਂ ਦਾ ਜੋ ਵੀ ਪਰਿਵਾਰ ਹੈ ਉਹਨਾਂ ਦੇ ਲਈ ਉਹ ਤਾਂ ਦੁਆ ਕਰਦੇ ਹੋਣਗੇ ਕਿ ਭਾਈ ਬਚੇ, ਲੇਕਿਨ ਇਹਨਾਂ ਨੇ ਉਹਨੂੰ ਛੱਡਣਾ ਨਹੀਂ ਸੀ। ਸੋ ਲੋਨ ਸਰਵਾਈਵਰ ਆਫ ਤਮਿਲਨਾਡੂ ਹੈਲੀਕਾਪਟਰ ਕ੍ਰੈਸ਼ ਕੋ ਕੈਪਟਨ ਵਰੁਣ ਸਿੰਘ ਡਾਈਜ਼। ਸੋ ਉਸ ਦਾ ਵੀ ਕੰਮ ਕਰ ਦਿੱਤਾ। ਸੋ ਇਹਦੇ ਨਾਲ ਹੀ ਇਸ ਸਾਰੀ ਕੰਸਪੀਰੇਸੀ ਦੇ ਉੱਤੇ ਪੂਰੀ ਤਰ੍ਹਾਂ ਪਰਦਾਪੋਸ਼ੀ ਹੋ ਗਈ। ਜਦੋਂ ਤੁਸੀਂ ਲਾਸਟ ਦੇ ਵਿੱਚ ਗੱਲ ਵੀ ਕੀਤੀ, ਮੈਂ ਵੀ ਕਿਹਾ
कि भी ये ਜਿਹੜਾ ਅਸੀਂ ਦਿੱਲੀ ਫਤਿਹ ਦੀ ਗੱਲ ਇੱਕ ਦੋ ਵਾਰ ਤਾਂ ਠੀਕ ਲੱਗਦੀ ਹੈ ਕਿਉਂਕਿ ਜਦੋਂ ਤੁਸੀਂ ਨੈਰੇਟਿਵ ਇਹ ਬਿਲਟ ਕੀਤਾ ਹੋਇਆ ਸੀ ਔਰ ਜਦੋਂ ਨੈਰੇਟਿਵ ਇਹਨਾਂ ਨੇ ਬਿਲਟ ਕੀਤਾ ਆਪਣਿਆਂ ਨੇ ਜਿਹੜੇ ਹਰਿਆਣੇ ਤੋਂ ਕੱਢ ਕੇ ਜਿਹੜਾ ਉਹ ਬਿਲਕੁਲ ਟਰੈਕਟਰ ਜਿਹੜੇ ਨੇ ਟੈਂਕ ਬਣ ਗਏ ਔਰ ਦਿੱਲੀ ਤੱਕ ਜਾ ਪਹੁੰਚੇ ਉਹਦੀਆਂ ਬਰੂਹਾਂ ਤੇ ਦਿੱਲੀ ਫਤਿਹ ਸੀ ਜੋ 26 ਜਨਵਰੀ ਨੂੰ ਕੀਤਾ ਗਿਆ ਸੀ ਉਸ ਤੋਂ ਤਾਂ ਇਹ ਕਿਸਾਨੀ ਲੀਡਰਸ਼ਿਪ ਦੀਆਂ ਲੱਤਾਂ ਨੇ ਭਾਰ ਨਹੀਂ ਝੱਲਿਆ ਉਸ ਤੋਂ ਆਪਣੇ ਆਪ ਨੂੰ ਉਹਨਾਂ ਨੇ ਡਿਸਟੈਂਸ ਕੀਤਾ ਕਿਉਂਕਿ ਉਹ ਸੀ ਮੌਕਾ ਜਦੋਂ ਕਿ ਤੁਸੀਂ ਆਪਣੀ ਤਕਦੀਰ ਲਿਖਵਾਉਣ ਦੇ ਲਈ ਨਵੇਂ ਸਿਰਿਓਂ ਆਪਣੇ ਲੋਕਾਂ ਜਿਵੇਂ ਨੌਜਵਾਨੀ ਦਾ ਜੋਸ਼ ਸੀ ਔਰ ਜਿਵੇਂ ਲਾਲ ਕਿਲੇ ਦੇ ਉੱਤੇ ਕੇਸਰੀ ਪਰਚਮ ਝੁਲਾ ਕੇ ਉਦੋਂ ਜਿਨ੍ਹਾਂ ਨੇ ਵੀ ਕਿਹਾ ਕਿ ਭਾਈ ਅਸੀਂ 17-18 ਵਾਰ ਪਹਿਲਾਂ ਵੀ ਦਿੱਲੀ ਫਤਿਹ ਕੀਤੀ ਸੀ ਇੱਕ ਵਾਰ ਫੇਰ ਅਸੀਂ ਝੰਡਾ ਲਾ ਦਿੱਤਾ ਪਰ ਕਿਉਂਕਿ ਇਹ ਤਾਂ ਬਿਲਕੁਲ ਉਹ 3 ਕਿਸਾਨ ਕਾਨੂੰਨ ਤਾਂ ਇਹਨਾਂ ਦੇ ਲਈ ਇਵੇਂ ਸੀ ਜਿਵੇਂ ਇਹੀ ਹੋਲੀ ਵਰਡ ਹੋਏ ਇਸ ਤੋਂ ਅੱਗੇ ਜਾਂ ਪਿੱਛੇ ਜੇ ਗਏ ਇਹ ਤਾਂ ਪਤਾ ਨਹੀਂ ਪਿੱਟ ਜਾਣਗੇ ਹਾਲਾਂਕਿ ਇਹ ਨਹੀਂ ਹੈ ਤੁਸੀਂ ਉਹੀ ਮੁੱਦਾ ਰੱਖਦੇ ਪਰ ਅਲਟੀਮੇਟਲੀ ਜਿਹੜੀ ਤੁਹਾਡੀ ਸਟਰੈਂਥ ਹੈ ਉਸ ਤੋਂ ਤੁਸੀਂ ਕਿਉਂ ਡਿਨਾਇਲ 'ਚ ਜਾਂਦੇ ਪਰ ਹੁਣ ਜਦੋਂ ਕਿ ਉਹਨਾਂ ਨੂੰ ਪਤਾ ਵੀ ਕੌਮ ਦਾ ਜਜ਼ਬਾ ਤਾਂ ਸਿੱਖੀ ਨਾਲ ਜੁੜਿਆ ਹੋਇਆ ਜੋ ਕੁਝ ਉੱਥੇ ਹੋਇਆ ਜੇ ਰਕੇਸ਼ ਟਕੈਤ ਤੋਂ ਲੈ ਕੇ ਸਧਾਰਨ ਲੋਕ ਆਲੇ ਦੁਆਲੇ ਦੇ ਖਾਲਸੇ ਦੇ ਜਲਵੇ ਦੀ ਗੱਲ ਕਰਦੇ ਨੇ ਤੇ ਜ਼ਾਹਰ ਹੈ ਹੁਣ ਉਹੀ ਜਿਨ੍ਹਾਂ ਨੂੰ ਨਿਸ਼ਾਨ ਸਾਹਿਬ ਤੋਂ ਪ੍ਰੋਬਲਮ ਸੀ ਜਦੋਂ ਮੁੜੇ ਨੇ ਦਿੱਲੀ ਤੋਂ ਈਵਨ ਰਾਜੇਵਾੜ ਉਹਨਾਂ ਸਾਰਿਆਂ ਦੀਆਂ ਵਹੀਕਲਸ ਦੇ ਅੱਗੇ ਉਹੀ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਉਦੋਂ ਇਹਨਾਂ ਨੂੰ ਸੀ ਜੀ ਧਰਮ ਤੋਂ ਦੂਰ ਰਹੀਏ ਕੋਈ ਹੋਰ ਸਾਡੀ ਮੰਗ ਨਹੀਂ ਕੋਈ ਵੱਧ ਅਧਿਕਾਰਾਂ ਦੀ ਗੱਲ ਨਾ ਕਰੇ ਕੋਈ ਦੂਜਿਆਂ ਦੀ ਗੱਲ ਨਾ ਕਰੇ ਹੁਣ ਇਸ ਸਾਰੇ ਦੇ ਚੱਲਦੇ ਆ ਅਸੀਂ ਪਹਿਲੇ ਦਿਨ ਤੋਂ ਜਿੱਥੇ ਅਸੀਂ ਜ਼ਾਹਰ ਹੈ ਵਧਾਈ ਵੀ ਦਿੰਦੇ ਹਾਂ ਇੱਕ ਅਸੀਂ ਕਿਹਾ ਵੀ ਸਾਡੀ ਜਿਹੜੀ ਵਾਰ ਹੈ ਜਸਟਿਸ ਦੇ ਲਈ ਉਹਦੀ ਇੱਕ ਬੈਟਲ ਅਸੀਂ ਜਿੱਤੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੋਦੀ ਦੀ ਧੌਣ 'ਚ ਫਸਿਆ ਜਿਹੜਾ ਸਰੀਆ ਸੀ 7 ਸਾਲ ਤੋਂ ਉਹ ਕੱਢਿਆ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਡਾਇਸਪੋਰਾ ਸਿੱਖਾਂ ਨੇ ਆਪਣਾ ਮਸਲ ਦਿਖਾਇਆ ਦੁਸ਼ਮਣ ਨੇ ਵੀ ਇਸ ਗੱਲ ਨੂੰ ਸਮਝਦੇ ਆ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਕਾਨੂੰਨ ਵਾਪਸ ਲੈਣ ਦਾ ਫੈਸਲਾ ਕੀਤਾ ਜਿਹੜਾ ਮੈਂ ਸਮਝਦਾ ਵੀ ਸਿੱਖ ਕੌਮ ਦੀ ਜਿੱਤ ਹੈ ਲੇਕਿਨ ਹੁਣ ਉਦੋਂ ਵੀ ਅਸੀਂ ਕਿਹਾ ਲਗਾਤਾਰਤਾ ਨਾਲ ਕਹਿ ਰਹੇ ਹਾਂ ਕਿ ਭਾਈ ਦੁਸ਼ਮਣ ਦੀ ਨਿਗਾਹ ਨਾਲ ਦੇਖੋ ਕਿ ਦੁਸ਼ਮਣ ਕੀ ਕਰਨ ਬਾਰੇ ਸੋਚਦਾ ਹੈ ਜਿਨ੍ਹਾਂ ਦੇ ਕੋਲ 100 ਸਾਲ ਦਾ ਤਜਰਬਾ ਆਰਐਸਐਸ ਦੇ ਕੋਲ ਉਹਨਾਂ ਦਾ ਨਿਸ਼ਾਨਾ ਜਿਹੜਾ ਉਹਨਾਂ ਨੂੰ ਕਰੀਬ ਕੀ ਜਿਹੜਾ ਉਹਨਾਂ ਨੂੰ ਲੱਗਦਾ ਵੀ ਉਹਨਾਂ ਨੇ ਹਿੰਦੂ ਰਾਸ਼ਟਰ ਬਣਾ ਦਿੱਤਾ ਹੈ ਉਹਨਾਂ ਨੂੰ ਲੱਗਦਾ ਕਿ ਵੀ ਇਹ ਆ ਕੇ ਵਿੱਚ ਫਸ ਗਏ ਨੇ ਇਹਨਾਂ ਨੇ ਜਿਹੜਾ ਉਹ ਰਾਹ 'ਚ ਰੁਕਾਵਟ ਪਾਈ ਹੈ ਉਹ ਤਾਂ ਦੇਖ ਰਹੇ ਨੇ ਕਿ ਇਹਨੂੰ ਅਜੇ ਤਾਂ ਉਹਨਾਂ ਨੇ ਜੇ ਮੰਨਿਆ ਸਤਪਾਲ ਮਲਕ ਵਰਗਾ ਦੂਜਾ ਤੀਜਾ ਉਹਨੇ ਸਿੱਖਾਂ ਦੀ ਤਾਰੀਫ ਦੀਆਂ ਗੱਲਾਂ ਕੀਤੀਆਂ ਬਹੁਤ ਚੰਗੀਆਂ ਲੱਗੀਆਂ ਸਾਡੇ ਲੋਕਾਂ ਨੂੰ ਬਹੁਤਿਆਂ ਨੂੰ ਲੱਗਾ ਕਿ ਵਾਹ ਵਾਹ ਕੀ ਹੈ ਹੁਣ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਹਰਿਆਣੇ ਦੀ ਖਾਪ ਪੰਚਾਇਤ ਉਹਦੇ 'ਚ ਸ਼ਾਇਦ ਆਇਆ ਤਾਂ ਨਹੀਂ ਹੈ ਸਤਪਾਲ ਮਲਿਕ ਲੇਕਿਨ ਇਹਦੇ 'ਚ ਘੱਟੋ ਘੱਟ ਟਕੈਤ ਨੇ ਠੀਕ ਲਾਈਨ ਲਈ ਉਹ ਖਾਪ ਪੰਚਾਇਤਾਂ ਨੇ ਮਤਾ ਕੀਤਾ ਕਿ ਜੀ ਜਿੱਥੇ ਹੁਣ ਅਸੀਂ ਖਲੋਤੇ ਆਂ ਪੰਜਾਬ ਦੇ ਕਿਸਾਨਾਂ ਨਾਲ ਉੱਥੇ ਹੁਣ ਉਹ ਐਸਵਾਈਐਲ ਕੈਨਾਲ ਦਾ ਪਾਣੀ ਸਾਨੂੰ ਦਿਓ ਉਹਨੇ ਕਿਹਾ ਕਿ ਵੀ ਇਵੇਂ ਮਤ ਕਰੋ ਇਹ ਅਲਟੀਮੇਟਲੀ ਜਿਹੜਾ ਇਹ ਸਰਕਾਰਾਂ ਦੇ ਮਾਮਲੇ ਜਾਂ ਉਹ ਕੀ ਹੋਣਾ ਇਹਦਾ ਮਤਲਬ ਇਹ ਹੋਏਗਾ ਕੱਲ ਨੂੰ ਪੰਜਾਬ ਦੇ ਕਿਸਾਨ ਕਹਿਣਗੇ ਕਿ ਜੀ ਤੁਸੀਂ ਇਸ ਲਈ ਸਪੋਰਟ ਕੀਤਾ ਸੀ ਕਿਉਂਕਿ ਤੁਸੀਂ ਪਾਣੀ ਲੈਣਾ ਸੀ ਉਹਨਾਂ ਤੋਂ ਤਾਂ ਚਲੋ ਹਾਲ ਦੀ ਘੜੀ ਇਸ ਡਿਬੇਟ ਨੂੰ ਠੱਪਤਾ ਪਰ ਕੱਲ ਅਸੀਂ ਕਿਹਾ ਸੀ ਕਿ ਵੀ ਇਹ ਹੁਣ ਇੱਕ ਪਾਸੇ ਤਾਂ ਇਹ ਰਸਤਾ ਉਹਨਾਂ ਨੇ ਉਹਨਾਂ ਰਾਹੀਂ ਕਿ ਜਿਹੜਾ ਉਹ ਸੁਪਰੀਮ ਕੋਰਟ ਦਾ ਫੈਸਲਾ ਲੈ ਕੇ ਵੀ ਐਸਵਾਈਐਲ ਕਨਾਲ ਖੁਦਾ ਨਹੀਂ ਸਕੇ ਇਸ ਪਾਸੇ ਵੱਲ ਆਣਗੇ ਪਰ ਹੁਣ ਇਹਨਾਂ ਦੇ ਵੱਡੇ ਮਦਾਰੀ ਮੋਦੀ ਦਾ ਹਾਲ ਦੇਖੋ ਹੁਣ ਉਹ ਪਿਛਲੇ ਦਿਨਾਂ 'ਚ ਜਦੋਂ ਉਦਘਾਟਨ ਕਰ ਰਿਹਾ ਹੈ ਬਨਾਰਸ ਗਿਆ ਹੋਇਆ ਜਿਹਦਾ ਨਾਂ ਕਾਂਸ਼ੀ ਵੀ ਹੈ ਔਰ ਇੰਨਾ ਵੱਡਾ ਕੋਰੀਡੋਰ 400 ਤੋਂ ਜ਼ਿਆਦਾ ਘਰ ਡੇਕ ਕੇ ਦੂਜਾ ਤੀਜਾ ਦੇਖੋ ਹੀ ਅਜੇ ਮੁਕੰਮਲ ਉਹ ਵੀ ਨਹੀਂ ਹੋਇਆ ਉਹਨੇ ਠੀਕ ਕਿਹਾ ਇੱਕ ਨੇ ਯੂਪੀ ਦੇ ਨੇ ਉਹਨੇ ਕਿਹਾ ਵੀ ਜਿਹੜਿਆਂ ਕਈ ਐਸੀਆਂ ਬਿਲਡਿੰਗਾਂ ਜਿਨ੍ਹਾਂ ਦਾ ਕੰਮ ਵੀ ਨਹੀਂ ਸ਼ੁਰੂ ਹੋਇਆ ਉਹਨਾਂ ਦਾ ਵੀ ਉਦਘਾਟਨ ਕਰ ਰਹੇ ਨੇ ਜੀ ਹੋ ਗਿਆ ਮੁਕੰਮਲ ਕੰਮ ਹੋ ਗਿਆ ਇਸ ਕਿਸਮ ਦਾ ਝੂਠ ਹੁਣ ਉੱਥੇ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਮੋਦੀ ਜਦੋਂ ਵਿਸ਼ਵਨਾਥ ਮੰਦਿਰ ਦਾ ਜਾਂ ਕਾਂਸ਼ੀ ਮੰਦਿਰ ਦੀ ਇੰਪੋਰਟੈਂਸ ਦੇ ਰਿਹਾ ਤਾਂ ਉਹ ਇਹ ਕਲੇਮ ਕਰ ਰਿਹਾ ਕਿ ਵੀ ਇਹ ਆਪਣੀ ਜਿਹੜੀ ਹੈ ਉਹਨੇ ਕਿਹਾ ਕਿ ਜੀ ਇਹ ਉਹ ਥਾਂ ਹੈ ਜਿੱਥੇ ਗੁਰੂ ਨਾਨਕ ਸਾਹਿਬ ਵੀ ਆ ਕੇ ਸਤਸੰਗ ਕਰਦੇ ਰਹੇ ਔਰ ਮਹਾਰਾਜਾ ਰਣਜੀਤ ਸਿੰਘ ਨੇ ਇਸ ਦੇ ਲਈ ਸੋਨਾ ਦਿੱਤਾ ਦੂਸਰਾ ਪਾਰਟ ਠੀਕ ਹੈ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਲਗਭਗ 40 ਸਾਲ ਦੇ ਰਾਜਕਾਜ ਵਿੱਚ ਉਹ ਲਾਹੌਰ ਦੀ ਸ਼ਾਹੀ ਮਸਜਿਦ ਹੋਏ ਉਹ ਜਵਾਲਾਮੁਖੀ ਮੰਦਿਰ ਹੋਏ ਹਰਮੰਦਰ ਸਾਹਿਬ ਹੋਏ ਵਿਸ਼ਵਨਾਥ ਕਾਸ਼ੀ ਹੋਏ ਇਹ ਦੱਸਦੇ ਆ
ਕਿ ਭਾਈ ਇੱਕ ਬਾਦਸ਼ਾਹ ਦੀਆਂ ਨਜ਼ਰਾਂ 'ਚ ਸਾਰੇ ਮਜ਼ਹਬ ਸਤਕਾਰ ਦੇ ਪਾਤਰ ਨੇ, ਉਹਨੇ ਮਣਾ ਮੂੰਹ ਸੋਨਾ ਸਾਰੇ ਪਾਸੇ ਦਿੱਤਾ ਹੈ। ਔਰ ਇਹੀ ਨਹੀਂ, ਜਦੋਂ ਅਸੀਂ ਈਵਨ ਐਜੂਕੇਸ਼ਨ ਸਿਸਟਮ ਉਸ ਵੇਲੇ ਦੀ ਗੱਲ ਕਰਦੇ ਹਾਂ ਕਿ ਮਦਰਸਿਆਂ ਨੂੰ ਜਿਹੜੇ ਮਸੀਤਾਂ ਦੇ ਨਾਲ ਸਨ, ਠਾਕਰ ਦੁਆਰਿਆਂ ਦੇ ਨਾਲ ਜਿਹੜੀਆਂ ਪਾਠਸ਼ਾਲਾਵਾਂ ਤੇ ਗੁਰਦੁਆਰਿਆਂ ਦੇ ਨਾਲ ਜਿਹੜੀਆਂ ਧਰਮਸ਼ਾਲਾਵਾਂ, ਜਿੱਥੇ ਕਿ ਬੱਚੇ ਬੱਚੀਆਂ ਗੁਰਮੁਖੀ ਔਰ ਦੇਵਨਾਗਰੀ ਸੰਸਕ੍ਰਿਤ ਉਹਨਾਂ ਦੇ ਠਾਕਰ ਦੁਆਰਿਆਂ 'ਚ, ਔਰ ਫਾਰਸੀ ਔਰ ਜੋ ਮਦਰਸਾ ਸਿਸਟਮ ਐਜੂਕੇਸ਼ਨ ਦਾ ਸੀ, ਲਿਬਰਲ ਗ੍ਰਾਂਟਸ ਸੀਗੀਆਂ, ਲਿਬਰਲ ਗ੍ਰਾਂਟਸ ਕਿ ਭਾਈ ਉਹਨਾਂ 'ਚੋਂ ਕੋਈ ਕਮੀ ਨਾ ਆਏ। ਉਸੇ ਸਪਿਰਿਟ ਦੇ ਤਹਿਤ ਮਹਾਰਾਜਾ ਰਣਜੀਤ ਸਿੰਘ ਨੇ ਇਸ ਬਨਾਰਸ ਦੇ ਮੰਦਿਰ ਦੇ ਲਈ ਵੀ ਸੋਨਾ ਦਿੱਤਾ। ਹੁਣ ਉਹਨੂੰ ਪਹਿਲਾਂ ਤਾਂ ਗੁਰੂ ਨਾਨਕ ਸਾਹਿਬ ਦੇ ਸਤਸੰਗ ਦੇ ਨਾਲ ਜੋੜਨਾ ਕਿ ਵੀ ਇੱਥੇ ਸਤਸੰਗ ਕਰਨ ਨਹੀਂ। ਗੁਰੂ ਨਾਨਕ ਸਾਹਿਬ ਗਏ, ਬਨਾਰਸ ਵੀ ਗਏ, ਹਰਿਦੁਆਰ ਵੀ ਗਏ, ਕੁਰੂਕਸ਼ੇਤਰ ਵੀ ਗਏ, ਜਗਨਨਾਥਪੁਰੀ ਵੀ ਗਏ, ਰਾਮੇਸ਼ਵਰਮ ਵੀ ਗਏ, ਲੇਕਿਨ ਚੈਲੰਜ ਕਰਨ। ਹਰਿਦੁਆਰ ਜਿਹੜਾ ਚੈਲੰਜ ਕੀਤਾ ਉਹਨੂੰ ਤਾਂ ਤੁਹਾਡੇ ਜਿਹੜੀ ਹੈ ਹਕੂਮਤ ਨੇ ਯੂਪੀ ਦੀ ਔਰ ਦੂਸਰੇ ਪਿਛਲੇ 35-36 ਸਾਲ ਤੋਂ ਉਹ ਤਾਂ ਗੁਰਦੁਆਰਾ ਹੀ ਮਲੀਆਮੇਟ ਕਰ ਦਿੱਤਾ ਗੰਗਾ ਦੇ ਕੰਢੇ। ਜਿੱਥੇ ਗੁਰੂ ਨਾਨਕ ਸਾਹਿਬ ਨੇ ਖਲੋ ਕੇ ਹਰਿਦੁਆਰ ਗੰਗਾ ਦੇ ਕੰਢੇ ਕਿਹਾ ਸੀ ਵੀ ਇਹ ਤੁਸੀਂ ਕੀ ਪਖੰਡ ਫੜਿਆ ਹੋਇਆ ਕਿ ਵੀ ਇਹ ਤੁਹਾਡੇ ਪੂਰਵਜਾਂ ਨੂੰ ਪਾਣੀ ਜਾ ਰਿਹਾ, ਇਹ ਤਾਂ ਇੱਥੇ ਹੀ ਡਿੱਗ ਰਿਹਾ, ਮੈਂ ਆਪਣੇ ਖੇਤਾਂ ਨੂੰ ਦੇ ਰਿਹਾ ਪਾਣੀ। ਪੱਛਮ ਨੂੰ ਆ ਗਏ ਗੁਰੂ ਸਾਹਿਬ। ਜਗਨਨਾਥਪੁਰੀ ਚ ਉਹਨਾਂ ਨੇ ਕਿਹਾ ਵੀ ਤੁਸੀਂ ਕਿਹੜੀ ਇਹ ਆਰਤੀ ਕਰ ਰਹੇ ਹੋ, ਉਸ ਰੱਬ ਨੂੰ ਤੁਹਾਡੀ ਆਰਤੀ ਦੀ ਲੋੜ ਨਹੀਂ ਹੈ। ਗगन में थाल रव चंद दीपक बने तारका मंडल वो शब्द है। इसे तरह बनारस जिहड़ा सेंटर ऑफ लर्निंग सी ब्राह्मणा दा जिहड़ा वड्डा वो जिथों उन्हां दा सारा कूड़ कपट उहनूं अध्ययन दे नां थले कढदे सी, उत्थे गुरु नानक साहब ने भी जाके चैलेंज किया, गुरु तेग बहादुर साहब ने भी किया। इसलिए और इस गल का भी ध्यान रहे कि ईस्ट दे विच जदों गुरु साहब गए गुरु नानक साहब उत्थे तुहानूं उही गुरुद्वारे टुगैदर मिल गया कि उत्थे गुरु नानक साहब भी ने, गुरु तेग बहादुर साहब भी ने। यही ढाके च भी है जदों बंगलादेश नूं अज कहंदे ने, यही जिहड़ा उन्हां दे नाल धोबड़ी असम दे विच भी, ईस्ट दे विच, बिहार दे विच भी, क्योंकि जिथे गुरु नानक साहब गए संगत जिहड़ी उत्थे बनी उन्हां ने धर्मशाल एस्टैबलिश कीती। हुण जदों गुरु तेग बहादुर साहब गुरु नानक साहब तो बाद पहले जिहड़े ईस्ट गए, धोबड़ी भी गए, ढाके तक गए और उस सारे दे नाल उत्थे जाके वो ठहरदे सी और उही बने। हुण जिथे जाके उन्हां दे सेंटर्स दे विच ब्राह्मणवाद नूं गुरु साहब ने चैलेंज कीता है, मोदी उहनूं सत्संग बना रहे। और इस गल दा ध्यान रहे, इस किस्म दा ही कुफर मोदी ने तोलिया सी जदों वो अयोध्या मंदिर दा उद्घाटन करन गया 5 अगस्त नूं कश्मीर दे स्टेटस खत्म करन दी एनिवर्सरी दे मौके, जिथे उन्हें कहा सी जी कि गुरु गोबिंद सिंह जी ने जिहड़ा वो राम जी दी शोभा दे विच जिहड़ी आ रामायण लिखी। हुण जे तुसीं ये देखो कि भी एक इस किस्म दा, और उन्होंने किसी ने चैलेंज नहीं किया क्योंकि बहुत सारे उत्थे एक दो इन्हां दे फीले भी उन्होंने इकट्ठे किए हुए सी, वो उन्हां च इकबाल सिंह पटना साहब। हुण कल्ला इत्थे नहीं मोदी रुकिया। और मैं ये कह रहा कि किसान मोर्चे तो बाद ही ये डिवेलपमेंट जिहड़ियां सूखम तौर पर दसदियां ने भी इन्हां दे निशाने ते की है। हुण उस स्पीच च कह रहा है कि देखो असी सिखां दे इन्ने खैर ख्वाह हैं कि हेमकुंड साहब नूं जाण लई जिहड़े राह दे विच खतरनाक रस्ते सी दरियावां दा जां दूजा, क्योंकि 16,000 फुट दे उत्ते है उत्थों ऋषिकेश और फिर गोबिंद धाम और गोबिंद घाट, और उत्थे असी पुल बना दिते ने। और ताकि जिहड़ा हुण उसे ही उत्तराखंड दे विच जिहड़ा ज्ञान गोदड़ी हरिद्वार जिला है, हुण उत्तराखंड सूबे दा हिस्सा है भी, उत्थे तुसी जिहड़ा इतिहास है तुहानूं चैलेंज करन दा उहनूं तां तुसी मिटा दित्ता है ते तुसी उस दे पुल बनाउण दी गल करदे हो। और जिहड़े लोग कदे हेमकुंड गए ने वो दस सकदे ने भी किस किस्म दी लुट खसुट उहनां दी हुंदी है, किस किस्म दा वरतारा लोकल जिहड़ा उहनां गढ़वाली लोकां दा हुंदा है। और इस सारे दे नाल नाल जिहड़ा ये मोदी अपने इस काम लगा होया है। और दूसरा पार्ट असीं देखदे हां कि ना तां गल मुक्की पंजाब च ये सी कि जी खत्म हो गया, और जिहड़ा इन्हां ने ये कहा सी किसान यूनियनां ने कि जी असीं टोल प्लाजियां दे उत्ते भी धरने खत्म कर दित्ते ने, पर अज उन्हां नूं अपना रिवर्स करना पिया क्योंकि उन्होंने 1 साल टोल प्लाजे बंद रहे ते उन्होंने की कीता भी जिहड़ी टोल प्लाजियां दी फीस सी वो दुगनी करती। उन्होंने कहा जी आ जिहड़ा साल दा घट है ये अगले साल च असीं पूरा करांगे। और टोल फार्मर बॉडीज रिफ्यूज टू लिफ्ट सिट इन फ्रॉम टोल प्लाजाज इन पंजाब,
ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਟੋਲ ਪਲਾਜ਼ੇ 30 ਦੇ ਕਰੀਬ ਨੇ ਔਰ ਉਹਨਾਂ ਦੇ ਭਾਰਤੀ ਕਿਸਾਨ ਯੂਨੀਅਨ ਨੇ ਕਿਹਾ claimed that toll rates had almost been doubled. He accused the government of making unreasonable hike in the toll free and by doing so in the toll fee, and by doing so it was trying to recover losses from people. Dharnas would continue until the toll fee is brought to the previous level. ਹੁਣ already ਬੇਈਮਾਨੀ ਦੇ ਜਿਹੜੇ ਰਸਤੇ ਨੇ ਉਹ ਉਹਨਾਂ ਨੇ ਇਧਰੋਂ ਉਧਰੋਂ ਕਰਨਾ ਸ਼ੁਰੂ ਕਰ ਦਿੱਤੇ ਨੇ ਔਰ ਇਸ ਦੇ ਉੱਤੇ ਸਾਨੂੰ ਇੱਕ ਡੀਟੇਲ ਲਿਖਤ ਵੀ ਭੈਣ ਜੀ ਅਮਨਜੋਤ ਕੌਰ ਜਿਨ੍ਹਾਂ ਦੀ ਕੱਲ ਲਿਖਤ ਨੂੰ ਅਸੀਂ ਡਿਸਕਸ ਕੀਤਾ ਬਹੁਤ ਸਾਰੇ ਸਾਡੇ ਵਿਊਅਰਸ ਨੇ ਐਪਰੀਸ਼ੀਏਟ ਕੀਤਾ ਕਿ ਅਸੀਂ ਰੀਜ਼ਨੇਬਲ ਗੱਲ ਕੀਤੀ ਹੈ ਔਰ ਉਹਦੇ ਬਾਰੇ ਵੀ ਪੋਸਟ ਸਕ੍ਰਿਪਟ ਵੀ ਹੈ ਪਰ ਮੈਂ ਹੁਣ ਉਸ ਡਿਟੇਲ 'ਚ ਨਹੀਂ ਜਾਵਾਂਗਾ ਪਰ ਮੈਂ ਇਨ ਬਰੀਫ ਉਹਨਾਂ ਦਾ ਇਹ ਰਾਈਟ ਅਪ ਕਿਉਂਕਿ ਇਹ ਜਿਹੜਾ ਅਸੀਂ ਦੂਸਰਾ ਚੁਣਿਆ ਹੈਡਿੰਗ ਕਿ ਇਜ਼ ਆਵਰ ਟਾਰਗੇਟ ਸੋ ਸਮਾਲ ਨਾਓ ਇਹ ਜਿਹੜੀ ਦਿੱਲੀ ਫਤਹ ਦਾ ਨੈਰੇਟਿਵ ਹੈ ਉਹਨਾਂ ਨੇ ਕਿਹਾ ਕਿ ਆਈ ਐਮ ਪ੍ਰਾਊਡ ਆਫ ਅਕੰਪਲਿਸ਼ਮੈਂਟ ਆਫ ਸਿੱਖਸ ਐਂਡ ਫਾਰਮਰਸ ਐਜ਼ ਦੇ ਮੈਨੇਜ ਟੂ ਗੈਟ ਫਾਰਮ ਲਾਜ਼ ਰਿਪੀਲਡ the organization, unity, seva, effort arranging everything from tents to food to portable toilets has shocked everyone and Sikhs have shown their power of faith and unity. Having said that, I am shocked how some Sikhs are being ostentatious in celebrating victory or singing ਅਸੀਂ ਦਿੱਲੀ ਜਿੱਤ ਲਈ ਅਸੀਂ ਦਿੱਲੀ ਫਤਹ ਕਰ ਲਈ ਉਹਨਾਂ ਨੇ ਕਿਹਾ ਜੀ ਇਹ ਠੀਕ ਹੈ ਸਿੱਖਾਂ ਦੀ ਸਟਰੈਂਥ ਕਿਵੇਂ ਪ੍ਰਬੰਧ ਕਿਵੇਂ ਸ਼ਹਿਰ ਵਸਾਇਆ ਕਿਵੇਂ ਫੇਥ ਹੈ ਯੂਨਿਟੀ ਹੈ ਪਰ ਇਹ ਬਾਰ-ਬਾਰ ਕਹਿਣਾ ਵੀ ਅਸੀਂ ਦਿੱਲੀ ਜਿੱਤ ਲਈ ਅਸੀਂ ਦਿੱਲੀ ਫਤਹ ਕਰ ਲਈ ਹਾਊ ਕੈਨ ਵੀ ਕਲੇਮ ਵੀ ਕੰਕਰਡ ਔਰ ਵਨ ਦਿੱਲੀ ਮੋਦੀ ਗਵਰਨਮੈਂਟ ਹੈਜ਼ ਓਨਲੀ ਰਿਪੀਲਡ ਫਾਰਮ ਲਾਜ਼ they have not conceded to other demands of farmers such as justice for farmers killed at Lakhimpur Kheri, removing Ajay Prakash Taini, the minister whose son mowed down farmers, compensation and government jobs for tens of farmers who died in protest, release of farmers jailed during farmer protest and tractor rally, taking back cases against farmers who were booked during farmer protest. Even ਜਿਹੜੀਆਂ ਉਹਨਾਂ ਦੀਆਂ ਹੀ ਨੇ ਅਸੀਂ ਤਾਂ further ਗੱਲ ਕਰ ਰਹੇ ਹਾਂ minimum support price is also something which they only announced they will form a committee. They have not done anything concrete yet. ਅਜੇ ਤਾਂ on the way ਹੈ. How can we declare victory so surely, so soon? Today, SIT report has exposed conspiracy to kill farmers by BJP leader's son Monu Mishra at Lakhimpur Kheri. ਇਹ ਅਸੀਂ already ਕੱਲ ਵੀ touch base ਕੀਤਾ ਸੀ. Still, BJP has not taken any action. Why Sikhs are not talking about that and still are in celebration mood? I am sorry, but I sort of found it over the top and too much too soon when I saw Sikhs throwing flowers at tractors going back and langars, welcome parties in Delhi, UP, Punjab, Haryana and more parties back home. They returned to Punjab. Some even threw currency notes at farmers and tractors on road. ਚਲੋ ਪਹਿਲੀ ਸਟੇਜ ਤੱਕ ਤਾਂ ਠੀਕ ਸੀ ਉਹਨਾਂ ਕਿ ਭਾਈ ਤੁਸੀਂ ਜਿੱਤ ਦਾ ਉਹ ਕਹਿੰਦੇ ਥੋੜਾ ਜ਼ਿਆਦਾ ਨਹੀਂ ਹੋ ਗਿਆ I hope we are not rejoicing too much too soon. I feel sad how Sikhs think we have conquered Delhi. Are our standards so reduced now? How can we forget we have not gotten justice for 1984 Sikh genocide till date, no justice for extrajudicial killings and enforced disappearances of Sikhs for 3 decades, no release of political prisoners, nobody knows what happened to Bapu Surat Singh and his hunger strike. ਰਾਦਰ ਅਸੀਂ ਪਿਛਲੇ ਇੱਕ ਹਫ਼ਤੇ 'ਚ ਦੇਖਿਆ ਕਿ ਕਿਵੇਂ ਤਿਹਾੜ ਜੇਲ੍ਹ ਦੇ ਵਿੱਚ 2 ਨੌਜਵਾਨ ਭਾਈ ਮਨਪ੍ਰੀਤ ਸਿੰਘ ਔਰ ਭਾਈ ਸੋਹਣ ਸਿੰਘ ਉਹਨਾਂ ਨੂੰ ਟਾਰਚਰ ਕਰਕੇ ਜਿਹੜਾ ਹੈ ਮਾਰਿਆ ਗਿਆ ਵੀ ਡੂ ਨਾਟ ਰੂਲ ਦਿੱਲੀ ਵੀ ਡਿਡਨਟ ਵਿਨ ਔਰ ਕੰਕਰ ਦਿੱਲੀ ਵੀ ਡਿਡਨਟ ਐਂਟਾਇਰਲੀ ਬ੍ਰੇਕ ਈਗੋ ਆਫ ਦਿੱਲੀ ਦਰਬਾਰ ਅਜੇ ਅਸੀਂ ਦਿੱਲੀ ਫਤਹ ਨਹੀਂ ਕੀਤੀ ਇਹਨਾਂ ਦਾ ਅਜੇ ਜਿਹੜਾ ਪੂਰੇ ਇਹਨਾਂ ਦਾ ਈਗੋ ਦਰਬਾਰ ਨੂੰ ਤੋੜਿਆ ਨਹੀਂ ਹੈ ਮੈਨੀ ਹੂ ਬਰਨਟ ਆਵਰ ਪੀਪਲ ਅਲਾਈਵ ਐਂਡ ਬਰਨਟ ਆਵਰ ਗੁਰਦੁਆਰਾ ਸੱਚ ਐਜ਼ ਕਮਲਨਾਥ Jagdish Titler are still enjoying Z plus security in Delhi. ਅਸੀਂ ਕਿਵੇਂ ਸੋਚ ਲਈਏ ਕਿ ਦਿੱਲੀ ਫਤਹ ਕਰ ਲਈ are we so deprived of victories that just one repealing of farm laws looks like winning Delhi? ਇਹ ਹੁੰਦਾ ਕਿ ਜਦੋਂ ਤੁਸੀਂ ਲੂਜ਼ਰ ਹੁੰਦੇ ਹੋ ਤੁਹਾਨੂੰ ਇੱਕ ਨਿੱਕੀ ਜਿਹੀ ਟੈਂਜੀਬਲ ਵਿਕਟਰੀ ਲੱਗਦਾ ਹੈ ਕਿ ਤੁਸੀਂ ਸਭ ਕੁਝ ਜਿੱਤ ਲਿਆ we have not even sued Godi media or won cases against them and forced them to withdraw false hateful coverage against Sikhs. We should not forget some BJP leaders said it was just a tactical move before elections
and said they will bring back laws in another way again when they want. ਇਹ ਇਹਨਾਂ ਦਾ ਸਾਕਸ਼ੀ ਮਹਾਰਾਜ ਇੱਕ MP ਹੈ, ਉਹਨੇ ਪਬਲਿਕਲੀ ਕਿਹਾ, ਉਹਨੇ ਕਿਹਾ ਕੋਈ ਗੱਲ ਨਹੀਂ, ਉਹਨੂੰ ਫੇਰ ਲੈ ਆਵਾਂਗੇ, ਸਾਡੇ ਕੋਲ ਮੈਜੋਰਿਟੀ ਹੈ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਇਸ I admire perseverance, tenacity, sacrifices, faith and power of Sikh Qaum in getting farm laws repealed. I felt proud of being Sikh when I heard interviews of locals, homeless, street children who said farmers were good people and were worried who will feed, educate and shelter them now that farmers are gone. Otherwise, they had hot tea, meals, makeshift school at protest site for a year now, all arranged by farmers, but we cannot call it conquering of Delhi. ਹਜੇ ਤੇ ਬੜੇ ਹਿਸਾਬ ਲੈਣੇ ਬਾਕੀ ਨੇ, ਅਜੇ ਤਾਂ ਇਹਨਾਂ ਦੇ ਨਾਲ ਅਸੀਂ ਬਹੁਤ ਹਿਸਾਬ ਕਿਤਾਬ ਬਰਾਬਰ ਕਰਨਾ ਹੈ। ਸੜਕ ਤੇ ਨੋਟ ਸੁੱਟ ਕੇ ਖੋਛਾਪਨ ਦਿਖਾਣਾ ਠੀਕ ਨਹੀਂ। Rakesh Tikaiyat was also not keen on ending protest or going back so soon, or repealing farm laws must not make Sikhs feel complacent or lose sight of what all demands are yet to be fulfilled. Sikhs should not let their guard down. ਇਹ ਬਜ਼ ਲਾਈਨ ਹੈ ਕਿ ਭਾਈ ਜਾਗਤੇ ਰਹੋ, ਬਾਮਲਾਜ਼ਾ ਹੋਸ਼ਿਆਰ। ਸਾਡਾ ਇੱਕ ਬੜੇ ਕਮੀਨੇ ਦੁਸ਼ਮਣ ਦੇ ਨਾਲ ਵਾਹ ਹੈ, ਔਰ ਅੱਖਾਂ ਵੀ ਖੁੱਲੀਆਂ, ਕੰਨ ਵੀ ਖੁੱਲੇ, ਔਰ ਬਿੜਕ ਵੀ ਰੱਖੋ ਕਿ ਵੀ ਇਹ ਕਿੱਥੋਂ ਦੇ ਇਹਨਾਂ ਨੇ ਵਾਰ ਕਰਨਾ। ਔਰ ਅਜੇ ਅਸੀਂ ਜਦੋਂ ਦਿੱਲੀ ਫਤਹ ਕਰਾਂਗੇ ਉਹ ਉਹੀ ਹੋਏਗਾ ਕਿ ਦਿੱਲੀ ਤਖਤ ਪਰ ਬਹੇਗੀ, ਆਪ ਗੁਰੂ ਕੀ ਫੌਜ ਛਤਰ ਚੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਫਿਓਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਹੁਣ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਕਿ ਯੂਪੀ ਦੇ ਲਖੀਮਪੁਰ ਖੀਰੀ ਵਿੱਚ ਗੱਡੀਆਂ ਨੂੰ ਹਥਿਆਰ ਵਜੋਂ ਵਰਤ ਕੇ ਕਿਸਾਨਾਂ ਨੂੰ ਰੜ ਕੇ ਮਾਰਨ ਵਾਲੇ ਕਾਤਲ ਆਸ਼ੀਸ਼ ਮਿਸ਼ਰਾ ਦਾ ਪਿਓ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਨੀ ਹੁਣ ਪੂਰੀ ਤਰ੍ਹਾਂ ਹਲਕ ਗਿਆ ਹੈ। ਸੋ ਆਪਣੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਹਲਕੇ ਹੋਏ ਅਜੇ ਮਿਸ਼ਰੇ ਨੇ ਪੱਤਰਕਾਰਾਂ ਨੂੰ ਚੋਰ ਕਹਿ ਕੇ ਧੱਕੇ ਮਾਰੇ ਅਤੇ ਮੋਬਾਈਲ ਫੋਨ ਵੀ ਖੋਹਣ ਦੀ ਕੋਸ਼ਿਸ਼ ਕੀਤੀ। ਸੋ ਇਹ ਪੱਤਰਕਾਰ ਗੋਦੀ ਮੀਡੀਆ ਦੀ ਹੀ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਤੁਸੀਂ ਐਗਜ਼ਾਮਪਲ ਤਾਂ ਬਿਲਕੁਲ ਠੀਕ ਇਸਤੇਮਾਲ ਕੀਤੀ ਕਿ ਵੀ ਜਦੋਂ ਕੁੱਤਾ ਹਲਕ ਜਾਂਦਾ ਹੈ ਤੇ ਉਦੋਂ ਫਿਰ ਉਹ ਆਪਣਾ ਤੇ ਬਗਾਨਾ ਕੋਈ ਨਹੀਂ ਦੇਖਦਾ। ਜੋ ਕੰਮ ਇਸ ਕਾਤਲ ਪਿਓ ਪੁੱਤਰ ਦੀ ਜੋੜੀ ਨੇ ਅਜੇ ਮਿਸ਼ਰਾ ਟਹਿਣੀ ਔਰ ਆਸ਼ੀਸ਼ ਮਿਸ਼ਰੇ ਨੇ ਲਖੀਮਪੁਰ ਖੀਰੀ 'ਚ ਕੀਤਾ, ਜਿਵੇਂ ਉਹਨਾਂ ਨੇ 4 ਕਿਸਾਨ ਔਰ ਇੱਕ ਪੱਤਰਕਾਰ ਗੱਡੀਆਂ ਥੱਲੇ ਦਰੜਿਆ ਔਰ ਕਿਵੇਂ ਇਹਨੂੰ ਮਿਨਿਸਟਰ ਬਣਾਇਆ ਹੋਇਆ ਸੀ ਜਿਹੜਾ
ਇਸ ਟੈਣੀ ਨੂੰ ਜਿਹੜਾ ਜਿਹਦੀ ਉਹ ਵੀਡੀਓ ਵੀ ਸਾਹਮਣੇ ਆਂਦੀ ਹੈ ਕਿ ਉਸ ਹਮਲੇ ਤੋਂ 2-4 ਦਿਨ ਪਹਿਲਾਂ ਉਹ ਦੱਸ ਰਿਹਾ ਕਿ ਦੇਖੋ ਜਾਣਦੇ ਨਹੀਂ मैं MP और मिनिस्टर बनने तो पहला मैं की सी सारे जान क्योंकि वो गुंडा है उसके खिलाफ मर्डर के केस ने और दूसरे ने और उन्होंने सेंटर दे विच डिप्टी होम मिनिस्टर बनाना है यानी कि अमित शाह तो बाद मोस्ट पावरफुल जिहड़ा खुद क्रिमिनल बैकग्राउंड रिकॉर्ड च है। फिर उन्हें ये कहा कि जी जे मेरे पुत्र दा दी उत्थे मेरा पुत्र तो है ही मैं तो फंक्शन उत्थे फलाना असी कर रहे सी स्पोर्ट्स टूरनामेंट वो तो उत्थे मेरे नाल सी ਤੇ ਜੇ ਮੇਰੇ ਪੁੱਤਰ ਦੀ ਮੌਜੂਦਗੀ ਸਾਬਤ ਹੋ ਜਾਏ ਤੇ ਮੈਂ ਰਿਜ਼ਾਈਨ ਕਰ ਦਿਆਂਗਾ। ਹੁਣ ਕੱਲੀ ਪੁੱਤਰ ਦੀ ਮੌਜੂਦਗੀ ਸਾਬਤ ਨਹੀਂ ਹੋਈ ਇਹ ਵੀ ਔਰ ਪਹਿਲਾਂ ਤਾਂ ਸੀ ਜੀ ਉੱਥੇ ਗਨ ਤਾਂ ਕੋਈ ਹੈ ਹੀ ਨਹੀਂ ਸੀ ਉਹ ਗਨ ਵੀ ਬਰਾਮਦ ਹੋਈ ਇਹਦੇ ਪੁੱਤਰ ਦੀ ਗਨ ਜਿਹਦੇ ਤੋਂ ਗੋਲੀਆਂ ਚੱਲੀਆਂ ਔਰ ਇਸ ਦੇ ਉੱਤੇ ਸੁਪਰੀਮ ਕੋਰਟ ਨੇ ਥੋੜੀ ਜਿਹੀ ਲਾਈਨ ਲਈ ਉਹਨਾਂ ਨੇ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਾਈ ਜਿਹਨੂੰ ਸਿਟ ਕਹਿੰਦੇ ਨੇ ਔਰ 2 ਦਿਨ ਪਹਿਲਾਂ ਸਿਟ ਨੇ ਰਿਪੋਰਟ ਦਿੱਤੀ ਹੈ कि ये जिहड़ा है कोई मौके ते नहीं होया कि किसी ने गुस्से च आके गड्डी चढ़ा दी इत्थे भी हुंदा रोड रेज जिहनूं कहंदे ने झगड़ा हो गया तुसीं कुछ कर दिता है कि ये कंस्पीरेसी सी प्लान किया गया सी कि इन्हां नूं सबक सिखाना है उस दे विच उन्हां ने इहदा मुंडा टॉप जिहड़ा वो कंस्पीरेटर है और बाकी भी 8-9 बंदियां दी लिस्ट जारी की है। हुण एक पासे तां सारे पासियों मंग उठ रही है किसान जथेबंदियां वल्लों भी आम लोकां वल्लों भी कि भी सिट तुहाडी बनाई हुई है कोई वो किसानां दी तां नहीं है जे उन्होंने इस हद तक जाके और ऑलरेडी दा पुत्र तां बिहाइंड बार्स है उन्होंने डिफेंड करने लई यूपी सरकार ने वो वकील खड़ा किया है जिहड़ा इन्हां ने इंटरनेशनल कोर्ट ऑफ जस्टिस दे विच कुलभूषण यादव जिहड़ा इन्हां दा स्पाई मास्टर पाकिस्तान की हिरासत च है और उहदे उस केस नूं रिप्रेजेंट करने लई इंडिया ने ਜਿਹੜਾ ਵਕੀਲ ਉੱਥੇ ਭੇਜਿਆ ICJ ਦੇ ਵਿੱਚ ਉਸ ਵਕੀਲ ਨੂੰ ਜਿਹੜਾ 80 ਲੱਖ ਤੋਂ 1 ਕਰੋੜ ਰੁਪਈਆ ਇੱਕ ਪੇਸ਼ੀ ਤੇ ਖਲੋਣ ਦਾ ਲੈਂਦਾ 1 ਘੰਟੇ ਦਾ ਉਹਨੂੰ ਲਿਆ ਕੇ ਯੂਪੀ ਗਵਰਨਮੈਂਟ ਨੇ ਖੜਾ ਕੀਤਾ ਇਹਨੂੰ ਡਿਫੈਂਡ ਕਰਨ ਦੇ ਲਈ। ਇਹਦੇ ਬਾਵਜੂਦ ਜਿਹੜੀ ਸਿਟ ਹੈ ਉਹਦੀ ਰਿਪੋਰਟ ਦੇ ਵਿੱਚ ਉਹਨੂੰ ਮੇਨ ਕੰਸਪੀਰੇਟਰ ਮੰਨਿਆ ਗਿਆ ਵੀ ਉਹਨੇ ਨਾ ਸਿਰਫ ਖੁਦ ਉਹਨੇ ਗੱਡੀ ਚਲਾ ਰਿਹਾ ਸੀ ਔਰ ਗੋਲੀ ਵੀ ਉਹਨੇ ਚਲਾਈ ਕੰਸਪਾਇਰ ਵੀ ਉਹਨੇ ਕੀਤਾ ਕਿ ਵੀ ਉਹ ਮਾਰਨਾ। ਹੁਣ ਇਹ ਇੰਨੀ ਵੱਡੀ ਖਬਰ ਹੈ कि कोई भी मीडिया भावें वो सारा गोदी मीडिया रिपब्लिक TV आज तक टाइम्स नाउ ये सारे ने हुण ये लखीमपुर खीरी तो अपने हलके दे विच गया होया सी अजय मिश्रा टैनी और उत्थे उन्हें एक हैल्थ सेंटर दा उद्घाटन करना सी उत्थे मीडिया दे नाल भी उन्हें गलबात कीती और उहदे जदों मीडिया ने पुछया कि भी ये दसो कि भी तुहाडे पुत्तर नूं एज ए कंस्पीरेटर और दूसरा उहदा नाम आया तो ਉਹਦੇ ਚ ਹੁਣ ਉਹ ਕੀ ਕਹਿੰਦਾ ਉਹ ਗਾਲ ਵੀ ਕੱਢਦਾ ਸਿੱਧੀ ਗੁੰਡਾ ਗੁੰਡੇ ਨੂੰ ਤਾਂ ਕੋਈ ਨਹੀਂ ਹੈ ਨਾਲ ਹੀ ਉਹ ਝਪਟ ਕੇ ਮੋਬਾਈਲ ਫੋਨ ਵੀ ਖੋਹਦਾ ਰਿਪੋਰਟਰ ਦਾ ਔਰ ਮੀਡੀਆ ਵਾਲਿਆਂ ਨੂੰ ਕਹਿੰਦਾ ਵੀ ਤੁਸੀਂ ਸਾਰੇ ਚੋਰ ਹੋ ਤੁਸੀਂ ਮੇਰੇ ਇਨੋਸੈਂਟ ਪੁੱਤਰ ਨੂੰ ਜਿਹੜਾ ਕਲਪਰੇਟ ਬਣਾਇਆ। ਹੁਣ ਉਸ ਮੀਡੀਆ 'ਚ ਕੋਈ ਉਹ ਮੀਡੀਆ ਤਾਂ ਨਹੀਂ ਹੈ ਜਿਹੜਾ ਮੋਦੀ ਵਿਰੋਧੀ ਹੈ ਉਹ ਸਾਰਾ ਗੋਦੀ ਮੀਡੀਆ ਹੁਣ ਉਹ ਚੀਕਾਂ ਮਾਰ ਰਹੇ ਨੇ ਔਰ ਉਹਦੇ ਜਿਹੜੀ ਅੰਗਰੇਜ਼ੀ ਮੀਡੀਆ ਨੇ ਖਬਰ ਦਿੱਤੀ ਹੈ डोंट आस्क क्वेश्चंस लाइक ए फूल उन्होंने कहा जी आ रिपोर्ट आई ये तुहाडा की कहना है डोंट आस्क क्वेश्चंस लाइक ए फूल हैव यू लॉस्ट योर मेंटल बैलेंस दिमाग खराब है क्या ही इज हर्ड सेइंग इन हिंदी व्हाट डू यू वांट टू नो यू टर्न्ड एन innocent person into an accused are not you ashamed he is also heard calling media chore or thieves and angrily asking a journalist to switch off his mobile phone The clip shows him moving aggressively towards a reporter. ਉਹਨੂੰ ਚਪਟਾ ਕਰਕੇ ਉਹਨੂੰ ਕਹਿੰਦਾ ਵੀ ਬੰਦ ਕਰ ਆਪਣਾ ਇਹ ਫੋਨ। ਔਰ ਹੁਣ ਇਹ ਜਿਹੜੀ ਹੈ ਹੈਲਥ ਸੈਂਟਰ 15 ਕਿਲੋਮੀਟਰ ਲਖੀਮਪੁਰ ਖੇਰੀ ਦੂਰ ਜਿੱਥੇ ਉਹ ਪ੍ਰੈਸ ਕਾਨਫਰੰਸ ਕਰ ਰਿਹਾ ਔਰ ਉਹਦਾ ਪਾਰਲੀਮੈਂਟਰੀ ਹਲਕਾ ਵੀ ਹੈ। ਹੁਣ ਜਿਹੜੀ ਮੰਗ ਅੱਜ ਸਾਰੇ ਹੀ ਮੀਡੀਆ 'ਚ ਡਿਸਕਸ ਹੋ ਰਹੀ ਹੁਣ ਉਹ ਗੋਦੀ ਮੀਡੀਆ ਵਾਲੇ ਕਹਿੰਦੇ ਨੇ ਕਿ ਜੀ ਇਹ ਬਹੁਤ ਹਲਕ ਗਿਆ ਹੈ ਤਾਂ ਸਾਨੂੰ ਪੈ ਗਿਆ ਅਸੀਂ ਤਾਂ ਖੁਸ਼ ਕਰਕੇ ਦੂਜਿਆਂ ਨੂੰ ਪੁਆਇੰਟ ਲਈ ਛੱਡਿਆ ਸੀ ਪਰ ਓਵਰਆਲ ਇਸ ਸਾਰੇ ਦੇ ਵਿੱਚ ਜਦੋਂ ਅਸੀਂ ਦੇਖਦੇ ਕਿ ਇਹ ਕੀ ਵਰਤਾਰਾ ਹੈ ਔਰ ਇਹ ਮੀਡੀਆ ਅੱਜ ਕਿਸ ਹੱਦ ਤੱਕ ਸਰਕਾਰ ਦੇ ਖੌਫ ਦੇ ਵਿੱਚ ਹੈ ਜਾਂ ਸਰਕਾਰੀ ਹੋ ਚੁੱਕਾ ਹੈ। ਹੁਣ ਇੰਡੀਆ ਦਾ ਚੀਫ ਜਸਟਿਸ ਜਿਹੜਾ ਉਹ ਇੱਕ ਕਿਤਾਬ ਦਾ ਲਾਂਚ ਕਰ ਰਿਹਾ ਚੀਫ ਜਸਟਿਸ ਹੈ ਰਾਮਨਾ ਔਰ ਕਿਤਾਬ ਹੈ ਬਲੱਡ ਸੈਂਡਰਸ द ग्रेट फॉरेस्ट हिस्ट बाय जर्नलिस्ट सुधाकर रेड्डी उडुमुला
ਇਹ ਰਾਈਟਰ ਦਾ ਨਾਂ ਹੈ। ਜੀ। ਔਰ ਇਹ ਜਿਹੜਾ ਚੀਫ ਜਸਟਿਸ ਰਮਨ ਹੈ ਇਹ ਜੁਡੀਸ਼ਰੀ ਚ ਆਉਣ ਤੋਂ ਪਹਿਲਾਂ ਖੁਦ ਵੀ ਜਰਨਲਿਸਟ ਰਿਹਾ, ਖੁਦ ਇੱਕ ਪੱਤਰਕਾਰ ਹੈ। ਔਰ ਜਿਹੜੀ ਗੱਲ ਇਹਨੇ ਉੱਥੇ ਖਲੋ ਕੇ ਕਹੀ ਹੈ ਉਸ ਕਿਤਾਬ ਦੇ ਉਦਘਾਟਨ ਵੇਲੇ, ਉਹ ਦੱਸਦੀ ਹੈ, ਉਹਨੇ ਕਿਹਾ ਕਿ ਭਾਈ ਮੈਂ ਉਹਦੇ ਐਗਜ਼ੈਕਟ ਲਫ਼ਜ਼ ਕੋਟ ਕਰਨਾ ਚਾਹੁੰਦਾ ਕਿ ਵੀ ਅੱਜ ਹਾਲ ਇਹ ਹੈ, ਦਾ ਕਨਸੈਪਟ ਆਫ ਇਨਵੈਸਟੀਗੇਟਿਵ ਜਰਨਲਿਜ਼ਮ ਇਜ਼ ਅਨਫੋਰਚੂਨੇਟਲੀ ਵੈਨਿਸ਼ਿੰਗ ਫਰੋਮ ਦਾ ਮੀਡੀਆ ਕੈਨਵਸ। ਇਨਵੈਸਟੀਗੇਟਿਵ ਜਰਨਲਿਜ਼ਮ ਹੁੰਦਾ ਹੈ ਕਿ ਇੱਕ ਤਾਂ ਹੁੰਦਾ ਹੈ ਕਿ ਤੁਹਾਨੂੰ ਸਟੋਰੀ ਦਿੱਤੀ ਗਈ, ਕਿ ਤੁਸੀਂ ਉਹਨੂੰ ਇਨਵੈਸਟੀਗੇਟ ਕਰਦੇ ਹੋ ਵੀ ਬਿਹਾਈਂਡ ਕੀ ਹੈ, ਟਰੂਥ ਦੇ ਬਿਹਾਈਂਡ ਕੀ ਹੈ। ਉਹਨੇ ਕਿਹਾ ਵੀ ਅੱਜ ਹਾਲ ਇਹ ਹੈ ਕਿ ਮੀਡੀਆ ਦੇ ਕੈਨਵਸ ਤੋਂ ਇਨਵੈਸਟੀਗੇਟਿਵ ਜਰਨਲਿਜ਼ਮ ਖਤਮ ਹੋ ਗਿਆ। ਇਟ ਇਜ਼ ਟਰੂ ਐਟ ਲੀਸਟ ਇਨ ਦਾ ਇੰਡੀਅਨ ਕੰਟੈਕਸਟ। ਵੈਨ ਵੀ ਵਰ ਗਰੋਇੰਗ ਅਪ we eagerly looked forward to newspapers exposing big scandals. The newspapers never disappointed us. उनका ਜਦੋਂ ਅਸੀਂ grow ਹੋ ਰਹੇ ਸੀ, ਅਖਬਾਰਾਂ ਲੋਕ ਇਸ ਲਈ ਪੜ੍ਹਦੇ ਸੀ ਕਿ ਉਹ ਵੱਡੇ ਵੱਡੇ ਸਕੈਂਡਲ ਐਕਸਪੋਜ਼ ਕਰਦੀਆਂ ਸੀ। ਪਰ ਅੱਜ ਇਹ ਗੱਲ ਖਤਮ ਹੋ ਗਈ। In the past we have witnessed newspaper reports on scandals and misconduct creating waves leading to serious consequences. Barring one or two, I don't recall any story of such magnitude in the recent years. ਕਿ ਇੱਕ ਜਾਂ ਦੋ ਕਹਾਣੀਆਂ ਨੂੰ ਛੱਡ ਕੇ, ਉਹ ਵੀ ਉਹਨਾਂ ਨੇ ਕਿਹਾ ਵੀ ਕਹਾਣੀ ਨਿਕਲਦਿਆਂ ਹੀ ਕਿਲ ਕਰ ਦਿੱਤੀ। ਰਾਫੇਲ ਡੀਲ ਚ ਕੀ ਹੋਇਆ, ਕਿਲ ਹੋ ਗਿਆ, ਮਨੋਹਰ ਪਾਰੇਕਰ ਮਰ ਗਿਆ, ਸੁਸ਼ਮਾ ਸਵਰਾਜ ਮਰ ਗਈ, ਅਰੁਣ ਜੇਤਲੀ ਕਿਵੇਂ ਮਰੇ, ਕਿਸੇ ਨੇ ਨਹੀਂ ਕਿਹਾ ਵੀ ਇਹਨਾਂ ਤਿੰਨਾਂ ਦਾ ਕੀ ਲਿੰਕ ਹੈ। ਇਹ ਤਿੰਨੋਂ ਹੀ ਕਿਸੇ ਨਾ ਕਿਸੇ ਪਾਸਿਓਂ ਜਿਹੜੇ ਨੇ ਉਹ ਵਾਜਪਾਈ ਲਾਈਨ ਦੇ ਉੱਤੇ ਵੀ ਸੀ, ਪਰ ਉਹ ਇਨਸਾਈਡਰ ਸੀ। ਮਨੋਹਰ ਪਾਰਕਰ ਡਿਫੈਂਸ ਮਿਨਿਸਟਰ ਸੀ ਕਿ ਵੀ ਇਹ ਰਾਫੇਲ ਡੀਲ ਔਰ ਮਨੋਹਰ ਪਾਰਕਰ ਮਰਨ ਤੋਂ ਪਹਿਲਾਂ ਜੇ ਕੁਝ ਆਪਣੇ ਡਾਕੂਮੈਂਟ ਦੇ ਗਿਆ, ਦਾ ਹਿੰਦੂ ਅਖਬਾਰ ਨੇ ਸ਼ੁਰੂ ਕੀਤਾ, ਨਾਲ ਦੀ ਨਾਲ ਉਹ ਦਫਨਾ ਦਿੱਤਾ ਗਿਆ। ਹੁਣ ਇਸ ਲੈਵਲ ਤੇ ਔਰ ਇਹ ਚੀਫ ਜਸਟਿਸ ਆਫ ਇੰਡੀਆ ਕਹਿ ਰਿਹਾ, ਆਈ ਡੋਂਟ ਰੀਕਾਲ ਐਨੀ ਸਟੋਰੀ ਆਫ ਸੱਚ ਮੈਗਨੀਟਿਊਡ ਇਨ ਰੀਸੈਂਟ ਈਅਰਸ। ਔਰ ਉਹਨੇ ਕਿਹਾ ਆਈ ਲੀਵ ਇਟ ਟੂ ਯੂ ਟੂ ਅਰਾਈਵ ਐਟ ਯੂਰ ਓਨ ਕਨਕਲੂਜਨ, ਕਿ ਮੈਂ ਤੁਹਾਡੇ ਤੇ ਹੀ ਛੱਡਦਾ ਵੀ ਤੁਸੀਂ ਆਪ ਹੀ ਆਪਣਾ ਸਿੱਟਾ ਕੱਢ ਲਓ। ਸੋ ਇਹ ਚੀਫ ਜਸਟਿਸ ਆਫ ਇੰਡੀਆ ਕਹਿ ਰਿਹਾ ਕਿ ਮੀਡੀਆ ਓਵਰ। ਤੇ ਹੁਣ ਉਹ ਜਿਹੜਾ ਗੋਦੀ ਮੀਡੀਆ ਹੈ ਉਹਨਾਂ ਨੂੰ ਜਦੋਂ ਇਹ ਹਲਕਿਆ ਜੇ ਮਿਸ਼ਰਾ ਟਹਿਣੀ ਪੈ ਰਿਹਾ, ਤੇ ਹੁਣ ਅੱਜ ਉਹ ਚੀਕਾਂ ਮਾਰ ਰਹੇ ਨੇ ਕਿ ਜੀ ਇਹ ਮੀਡੀਆ ਦੀ ਆਜ਼ਾਦੀ ਤੇ ਹਮਲਾ ਔਰ ਫੋਨ ਖੋਹ ਲਿਆ ਔਰ ਚੋਰ ਕਹਿਤਾ ਸਾਨੂੰ। ਉਹਨੂੰ ਪਤਾ ਹੈ, ਚੋਰਾਂ ਨੂੰ ਪਤਾ ਹੁੰਦਾ ਕੌਣ ਕੌਣ ਹੈ, ਤੁਸੀਂ ਉਹਦੇ ਹੀ ਸਾਥੀ ਹੋ ਸਾਰੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਅਫਗਾਨਿਸਤਾਨ ਦੀ ਆਰਥਿਕ ਹਾਲਤ ਜਿਹੜੀ ਹੈ ਕਾਫੀ ਖਰਾਬ ਹੈ ਔਰ ਬਾਹਰਲੇ ਮੁਲਕਾਂ ਵੱਲੋਂ ਸਿਰਫ ਗੱਲਾਂ ਬਾਤਾਂ ਹੀ ਕੀਤੀਆਂ ਜਾ ਰਹੀਆਂ ਨੇ, ਪਰ ਕੋਈ ਖਾਸ ਮਦਦ ਨਹੀਂ ਕੀਤੀ ਜਾ ਰਹੀ। ਸੋ ਤਾਲਿਬਾਨ ਨੇ ਡਾਲਰ ਤੇ ਰੋਕ ਲਗਾ ਦਿੱਤੀ ਹੈ ਅਤੇ ਡਾਲਰ ਸਮਗਲਿੰਗ ਨੂੰ ਦੇਸ਼ ਧਰੋਹ ਐਲਾਨ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਚੱਲ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ ਇਸ ਮੁੱਦੇ ਬਾਰੇ? ਦੇਖੋ, ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਨੂੰ 1979 ਚ ਆਕੂਪਾਈ ਕੀਤਾ ਜੀ। ਅਮਰੀਕਾ, ਪਾਕਿਸਤਾਨ ਔਰ ਦੁਨੀਆ ਭਰ ਦੇ ਵਿੱਚ ਜਿਹੜੇ ਜਿਹਾਦ ਦੇ ਨਾਂ ਥੱਲੇ ਖਾਸ ਤੌਰ ਤੇ ਸੋਵੀਅਤ ਯੂਨੀਅਨ ਨੂੰ ਕੱਢਣ ਦੇ ਲਈ ਅਗਲੇ 10 ਸਾਲ ਜੰਗ ਹੋਈ। ਲੱਖਾਂ ਅਫਗਾਨ ਮਾਰੇ ਗਏ, ਹਜ਼ਾਰਾਂ ਬਾਹਰੋਂ ਵੀ ਜਿਹੜੇ ਕਿ ਮਜ਼ਹਬ ਦੇ ਨਾਂ ਥੱਲੇ ਕੁਰਬਾਨ ਹੋਣ ਲਈ ਆਏ ਮਾਰੇ ਗਏ।
ਅਮਰੀਕਾ ਨੇ ਜਦੋਂ ਸੋਵੀਅਤ ਯੂਨੀਅਨ ਨੇ ਵਿਦਡਰਾ ਕੀਤਾ 1999 ਤੱਕ ਪਹੁੰਚਦੇ ਆ, ਸਾਲ ਕੁ ਬਾਅਦ ਸੋਵੀਅਤ ਯੂਨੀਅਨ ਟੁੱਟ ਗਿਆ 15 ਹਿੱਸਿਆਂ ਦੇ ਵਿੱਚ। ਅਮਰੀਕਾ ਨੇ ਉੱਥੋਂ ਆਪਣਾ ਜਿਹੜਾ ਜੁੱਲੀ ਬਸਤਾ ਚੱਕਿਆ ਤੇ ਅਮਰੀਕਾ ਨੂੰ ਆ ਗਏ ਕਿ ਵੀ ਉੱਥੇ ਕੀ ਹੋਣਾ ਹੈ ਕੀ ਨਹੀਂ ਹੈ। ਔਰ ਨਤੀਜਾ ਅਸੀਂ ਦੇਖਦੇ ਹਾਂ ਕਿ ਫਿਰ ਅਗਲੇ 10 ਸਾਲ ਲਗਭਗ 1996 ਤੱਕ ਇੱਕ ਸਿਵਲ ਵਾਰ ਜਿਹਨੇ ਅੱਗੋਂ ਲੱਖਾਂ ਅਫਗਾਨ ਜਿਹੜੇ ਨੇ ਉਹ ਮੌਤ ਦੇ ਘਾਟ ਉਤਰੇ ਔਰ ਅਖੀਰ 1996 ਤੱਕ ਪਹੁੰਚਦੇ ਆ ਤਾਲਿਬਾਨ ਜਿਹੜੇ ਨੇ ਅਫਗਾਨਿਸਤਾਨ ਤੇ ਕਾਬਜ਼ ਹੋਏ। ਜਦੋਂ 2001 ਦੇ ਵਿੱਚ 9/11 ਤੋਂ ਬਾਅਦ ਅਮਰੀਕਨ ਫੌਜਾਂ ਨੈਟੋ ਫੌਜਾਂ ਨੂੰ ਲੈ ਕੇ UN ਸਿਕਿਉਰਿਟੀ ਕਾਉਂਸਲ ਦੇ ਮੈਂਡੇਟ ਦੇ ਥੱਲੇ ਅਫਗਾਨਿਸਤਾਨ 'ਚ ਉਤਰੇ ਤੇ ਰਿਪੀਟਡਲੀ ਇਹਨਾਂ ਵੱਲੋਂ ਕਿਹਾ ਗਿਆ ਸੀ ਕਿ ਹੁਣ ਉਹ ਸਾਡੀ ਗਲਤੀ ਸੀ ਕਿ ਅਸੀਂ ਉਹਨਾਂ ਨੂੰ ਇਹਦਾ ਲਰਚ ਛੱਡਿਆ। ਇਹੀ ਕਾਰਨ ਸੀ ਕਿ ਤਾਲਿਬਾਨ ਦਾ ਜੇ ਪੀਰੀਅਡ ਵੀ ਆਇਆ ਤੇ ਅਫਗਾਨਿਸਤਾਨ ਫਿਰ ਇੱਕ ਇਸ ਕਿਸਮ ਦੀ ਥਾਂ ਬਣ ਗਿਆ ਪਨਾਹਗਾ ਕਿ ਉੱਥੇ ਬੈਠ ਕੇ ਕਿਵੇਂ ਜਿਹੜਾ ਅਲ ਕਾਇਦਾ ਨੇ ਆਪਣਾ ਅੱਡੇ ਬਣਾਏ ਬੇਸ ਬਣਾਏ ਔਰ ਬਹੁਤ ਸਾਰੇ ਉਹ ਜਿਹੜੇ ਅਮਰੀਕਾ ਦੀ ਖਾਤਰ ਜਿਹੜੇ ਨੇ ਉਹ ਜੰਗ ਦੇ ਮੈਦਾਨ 'ਚ ਉਤਰੇ ਸੀ ਸੋਵੀਅਤ ਯੂਨੀਅਨ ਦੇ ਖਿਲਾਫ। ਉਹਨਾਂ 'ਚ ਰਿਜ਼ੈਂਟਮੈਂਟ ਗੁੱਸਾ ਵੀ ਸੀ ਔਰ ਫਿਰ ਉਹੀ ਕਾਨਸੈਪਟ ਜਿਹੜਾ ਕਦੇ ਖਮੀਨੀ ਦਾ ਸੀ ਵੱਡਾ ਸ਼ੈਤਾਨ ਛੋਟਾ ਸ਼ੈਤਾਨ, ਉਹਨਾਂ ਨੂੰ ਨਜ਼ਰ ਆਇਆ ਕਿ ਵੱਡੇ ਸ਼ੈਤਾਨ ਨਾਲ ਤਾਂ ਅਸੀਂ ਲੜ ਲਿਆ, ਛੋਟੇ ਸ਼ੈਤਾਨ ਹੁਣ ਅਮਰੀਕਾ ਨੂੰ ਸਬਕ ਸਿਖਾਈਏ। ਉਸ 'ਚੋਂ ਅਸੀਂ 9/11 ਨਿਕਲਦਾ ਦੇਖਦੇ। ਅਮਰੀਕਾ 20 ਸਾਲ ਉੱਥੇ ਲਗਭਗ ਬੈਠਾ ਰਿਹਾ ਔਰ ਇਹ ਗੱਲ ਉਹਨਾਂ ਵੱਲੋਂ ਇਹ ਗਲਤੀ ਮੰਨੀ ਜਾਂਦੀ ਰਹੀ ਜਿਹੜੇ ਉਹਨਾਂ ਦੇ ਸੀਰੀਅਸ ਲੋਕ ਥਿੰਕ ਟੈਂਕਾਂ 'ਚ ਬੈਠੇ ਸੀ ਕਿ ਜੇ ਅਮਰੀਕਾ ਬਿਲਕੁਲ ਉੱਥੋਂ ਇਸ ਤਰੀਕੇ ਦੀ ਵਿਦਡਰਾਅਲ ਨਾ ਕਰਦਾ 1999-90 ਤੱਕ ਅਫਗਾਨਿਸਤਾਨ ਨੂੰ ਸਿਵਲ ਵਾਰ 'ਚ ਧੱਕ ਕੇ ਤੇ ਜੋ ਕੁਝ ਫਿਰ ਜਿਹਦਾ ਖਮਿਆਜ਼ਾ ਅਮਰੀਕਾ ਨੂੰ ਵੀ ਭੁਗਤਣਾ ਪਿਆ ਕੁੱਲ ਦੁਨੀਆ ਨੂੰ ਭੁਗਤਣਾ ਪਿਆ ਅੱਜ ਤੱਕ ਵੀ ਦੁਨੀਆ ਭੁਗਤ ਰਹੀ ਹੈ, ਇਵੇਂ ਨਹੀਂ ਸੀ ਵਾਪਰਨਾ। ਔਰ ਇਹ ਹੋਇਆ ਕਿ ਵੀ ਨਹੀਂ ਹੁਣ ਆਰਡਰਲੀ ਹੋਏਗਾ। ਔਰ ਅਸੀਂ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਹਮੇਸ਼ਾ ਇਹ ਕ੍ਰੈਡਿਟ ਦਿੰਦੇ ਹਾਂ ਕਿ ਉਹਨਾਂ ਨੇ ਲਗਭਗ 2-2.5 ਸਾਲ ਦੀ ਗੱਲਬਾਤ ਜਿਹੜੀ ਉਹਨਾਂ ਨੇ ਦੇਖਿਆ ਕਿ ਮੇਨ ਸਟੇਕ ਹੋਲਡਰ ਤਾਂ ਤਾਲਿਬਾਨ ਹੀ ਨੇ। ਉਹ ਪਹਿਲਾਂ ਹਾਮਦ ਕਰਜ਼ਾਈ ਬਿਠਾਇਆ ਹੋਏ ਜਾਂ ਅਸ਼ਰਫ ਗਨੀ ਬਿਠਾਇਆ ਹੋਏ ਉਹ ਸਾਰੇ ਕਰਪਟ ਉੱਤੋਂ ਥੱਲੇ ਤੱਕ। ਇਹੀ ਕਾਰਨ ਹੈ ਕਿ ਜੇ $2-3 ਟ੍ਰਿਲੀਅਨ ਅਮਰੀਕਾ ਦਾ ਅਫਗਾਨਿਸਤਾਨ 'ਚ ਪੰਪ ਹੋਇਆ ਤੁਹਾਨੂੰ ਥੱਲੇ ਤੱਕ ਕਿਤੇ ਨਜ਼ਰ ਨਹੀਂ ਆਉਂਦਾ। ਉਹੀ ਕਰਪਟ ਸਿਸਟਮ ਉਹੀ 2-3 ਲੱਖ ਦੀ ਫੌਜ ਜਿਹੜੀ ਖੜੀ ਕੀਤੀ ਉਹ ਐਵੇਂ ਹੀ ਗਾਇਬ ਹੋ ਗਈ ਜਦੋਂ ਤਾਲਿਬਾਨ ਸਾਹਮਣੇ ਆਏ, ਜਿਵੇਂ ਗਧੇ ਦੇ ਸਿਰ ਤੋਂ ਸਿੰਘ ਗਾਇਬ ਹੁੰਦੇ ਨੇ। ਹੁਣ ਉਹ ਲਗਭਗ 2 ਸਾਲ ਦੀ ਗੱਲਬਾਤ ਫਰਵਰੀ 2020 'ਚ ਸਿਰੇ ਚੜੀ ਤਾਲਿਬਾਨ ਦੇ ਨਾਲ ਕਿ ਭਾਈ ਠੀਕ ਹੈ ਆਹ ਸਮਝੌਤੇ ਦੀਆਂ ਸ਼ਰਤਾਂ ਨੇ। ਔਰ ਮੈਂ ਸਮਝਦਾ ਵੀ ਉਹਨਾਂ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਉਸ ਤੋਂ ਬਾਅਦ ਇੱਕ ਵੀ ਅਮਰੀਕਨ ਸੋਲਜਰ ਨੂੰ ਨਿਸ਼ਾਨਾ ਨਹੀਂ ਬਣਾਇਆ। ਔਰ ਇਹ ਠੀਕ ਹੈ ਵੀ ਇਹ ਜਿਹੜਾ ਇਹਨਾਂ ਦਾ ਸੀ ਕਿ ਵੀ ਕੋਈ ਨਾਮ ਨਿਹਾਦ ਉੱਥੇ ਹਕੂਮਤ ਦੇ ਨਾਂ ਥੱਲੇ ਅਸ਼ਰਫ ਗਨੀ ਦਾ ਖੁਦ ਹੀ ਦੌੜ ਗਿਆ। 2 ਦਿਨ ਪਹਿਲਾਂ ਹੀ ਹਾਮਿਦ ਕਰਜ਼ਾਈ ਦਾ ਇੱਕ ਇੰਟਰਵਿਊ ਆਇਆ ਕਿਉਂਕਿ ਹਾਮਿਦ ਕਰਜ਼ਾਈ ਔਰ ਅਬਦੁੱਲਾ ਉੱਥੇ ਬੈਠੇ ਰਹੇ। ਹਾਲਾਂਕਿ ਉਹਨਾਂ ਨੂੰ ਵੀ ਕੁਝ ਵੀ ਹੋ ਸਕਦਾ ਸੀ। ਕਹਿੰਦੇ ਵੀ ਉਹਨਾਂ ਨੇ ਗੱਲਬਾਤ ਵੀ ਤਾਲਿਬਾਨ ਨਾਲ ਹੋਈ, ਇਹਨੂੰ ਕਿਹਾ ਵੀ ਤੂੰ ਦੋਹਾ ਚਲੇ ਜਾ ਉੱਥੇ ਗੱਲਬਾਤ ਕਰਕੇ। ਔਰ ਤਾਲਿਬਾਨ ਨਹੀਂ ਸੀ ਕਾਬਲ ਨਹੀਂ ਸੀ ਲੈਣਾ ਚਾਹੁੰਦੇ, ਉਹ ਚਾਹੁੰਦੇ ਸੀ ਕਿ ਕੋਈ ਨਾ ਕੋਈ ਆਰਡਰਲੀ ਢੰਗ ਦੇ ਨਾਲ ਹੋਏ। ਲੇਕਿਨ ਉਹਨੇ ਤਾਂ ਉਹ ਨੋਟਾਂ ਦਾ ਆਪਣਾ ਜਹਾਜ਼ ਭਰਿਆ ਔਰ ਉਹ ਵੀ ਦੌੜ ਗਿਆ, ਡਿਫੈਂਸ ਮਿਨਿਸਟਰ ਵੀ ਦੌੜ ਗਿਆ, ਪੁਲਿਸ ਚੀਫ ਵੀ ਦੌੜ ਗਿਆ। ਔਰ ਜ਼ਾਹਰ ਹੈ 15 ਅਗਸਤ ਨੂੰ ਤਾਲਿਬਾਨ ਕਾਬਲ 'ਚ ਦਾਖਲ ਹੋਏ। ਔਰ ਇਸ ਤੋਂ ਬਾਅਦ ਅਸੀਂ ਕੋਈ ਉਹਨਾਂ ਨੇ ਜਿਵੇਂ ਵੱਡਾਪਨ ਦਿਖਾਉਂਦਿਆਂ ਇੱਕ ਆਮ ਮੁਆਫੀ ਦਿੱਤੀ, ਭਾਵੇਂ ਥੋੜੀਆਂ ਬਹੁਤ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕਹਿ ਕੇ ਜਿਹਨੂੰ ਕਿਹਾ ਜਾ ਰਿਹਾ ਉਹ 100s ਦੇ ਵਿੱਚ ਉਹਦਾ ਕਾਊਂਟ ਹੁੰਦਾ ਹੈ, 200 ਮਾਰਤੇ ਜਾਂ ਦੂਜੇ। ਪਰ ਤੁਸੀਂ ਇਮੇਜਿਨ ਕਰੋ ਕਿੰਨਾ ਵੱਡਾ ਫੀਅਰ ਸੀ ਕਿ ਵੀ ਉੱਥੇ ਜ਼ਬਰਦਸਤ ਸਿਵਲ ਵਾਰ ਹੋਏਗੀ, ਫੌਜ ਹੈ 3 ਲੱਖ ਉਹਨਾਂ ਕੋਲ, ਪੰਜਸ਼ੀਰੀ ਵੈਲੀ 'ਚ ਉਹਦਾ ਮਸੂਦ ਦਾ ਮੁੰਡਾ ਬੈਠਾ ਹੋਇਆ, ਸਲੇਹ ਬੈਠਾ ਹੋਇਆ ਜਿਹਨੇ ਆਪਣੇ ਆਪ ਨੂੰ ਪ੍ਰੈਜ਼ੀਡੈਂਟ ਡਿਕਲੇਅਰ ਕਰਤਾ। ਪਰ ਇਸ ਸਾਰੇ ਦੇ ਬਾਵਜੂਦ ਔਰ ਮੈਂ ਇਹ ਸਮਝਦਾ ਹਾਂ ਕਿ ਇਨ ਸਪਾਈਟ ਆਫ ਉੱਥੇ ਕੋਈ ਆਈਡੀਅਲ ਸਿਚੁਏਸ਼ਨ ਨਹੀਂ ਹੈ। ਔਰ ਖਾਸ ਤੌਰ ਤੇ ਵਾਰ ਟਰਨ 20 ਸਾਲ ਤੋਂ ਬਾਅਦ ਜਦੋਂ ਤੁਸੀਂ ਟੇਕ ਓਵਰ ਕਰਦੇ ਹੋ ਔਰ ਜਿਹੜੇ ਚੋਰ ਨੇ ਉਹ ਤਾਂ ਪਹਿਲਾਂ ਹੀ ਦੌੜ ਗਏ ਸਾਰਾ ਕੁਝ ਲੈ ਕੇ। ਉੱਥੇ ਇਕਨੋਮੀ ਬੜੀ ਮਾੜੀ ਹਾਲਤ 'ਚ ਹੈ, ਭੁੱਖਮਰੀ। ਔਰ ਯੂਨਾਈਟਿਡ ਨੇਸ਼ਨਸ ਨੂੰ ਜੋ ਮਰਜ਼ੀ ਕਹੀਏ ਉਹਨਾਂ ਦੇ ਫੂਡ ਅਸਿਸਟੈਂਸ ਪ੍ਰੋਗਰਾਮ ਦੇ ਥੱਲੇ ਹਾਲਾਂਕਿ ਵਿੰਟਰਸ ਪੂਰੀ ਤਰ੍ਹਾਂ ਹੈ ਨੇ ਉੱਥੇ, ਉਹਨਾਂ ਨੇ ਉਹ ਪੂਰੀ ਸਪਲਾਈ ਲਾਈਨ ਰੱਖੀ ਹੋਈ ਹੈ। ਲੇਕਿਨ ਜਿਹੜੀ ਗੱਲ ਅਸੀਂ ਸਮਝਦੇ ਹਾਂ ਕਿ ਵੀ ਦੁਨੀਆ ਸੁੱਤੀ ਹੋਈ, UN ਦੀਆਂ ਰਿਪੋਰਟਸ ਦੱਸ ਰਹੀਆਂ ਨੇ, ਦੂਸਰੀਆਂ NGOs ਦੱਸ ਰਹੀਆਂ ਕਿ ਭਾਈ ਉੱਥੇ ਕੀ ਹਾਲ ਹੈ, ਇਕਨੋਮੀ ਇੰਨੀ ਬੁਰੀ ਹੈ, ਬੁਰਾ ਹਾਲ ਹੋ ਚੁੱਕਾ ਹੈ ਉੱਥੇ ਕਿ ਅੱਜ ਤਾਲਿਬਾਨ ਨੇ ਡਾਲਰ ਦੇ ਉੱਤੇ ਹੀ ਪਾਬੰਦ, ਕਿਉਂਕਿ ਉਹਨਾਂ ਦੀ ਆਪਣੀ
ਜਿਹੜੀ ਕਰੰਸੀ ਹੈ ਉਹ ਬਿਲਕੁਲ ਬਾਹਰ ਜਾ ਖਤਮ ਹੋ ਰਹੀ ਹੈ ਔਰ ਉਹਨਾਂ ਨੇ ਡਾਲਰ ਦੇ ਉੱਤੇ ਰੋਕ ਲਾ ਦਿੱਤੀ ਔਰ ਉਹਨਾਂ ਨੇ ਕਿਹਾ ਵੀ ਜਿਹੜਾ ਵੀ ਮਨੀ ਐਕਸਚੇਂਜ ਜਾਂ ਦੂਜੇ 'ਚ ਡਾਲਰ ਸਮਗਲ ਕਰਦਾ ਜਾਂ ਦੂਸਰਾ ਫੜਿਆ ਜਾਏਗਾ ਇਸ ਨੂੰ ਦੇਸ਼ ਧਰੋਹ ਸੈਡੀਸ਼ਨ ਜਿਹੜਾ ਹੈ ਉਹ ਮੰਨਿਆ ਜਾਏਗਾ। ਉਹਨਾਂ ਨੇ ਕਿਹਾ ਵੀ ਜਿਹੜਾ ਵੀ ਡੀਲ ਹੈ ਉਹ ਅਫਗਾਨੀ ਕਰੰਸੀ ਦੇ ਵਿੱਚ ਕਰੋ ਔਰ ਇਹ ਕਿਸੇ ਵੀ ਹੋਰ ਫੋਰਨ ਕਰੰਸੀ ਨੂੰ ਉੱਥੇ ਹੁਣ ਆਪਰੇਟ ਕਰਨ ਦਾ ਹੱਕ ਨਹੀਂ ਹੈ ਔਰ ਇਹ ਸਾਰਾ ਹੁਣ ਇਸ ਸਿਚੁਏਸ਼ਨ ਦੇ ਬਾਵਜੂਦ ਉਹਨਾਂ ਨੇ ਮਨੀ ਚੇਂਜਰਸ ਨੂੰ ਵੀ ਜਿਹੜੀ ਹੈ ਉਹ ਵਾਰਨਿੰਗ ਦਿੱਤੀ ਹੈ ਕਿ ਭਾਈ ਸੰਭਲੋ ਕਿਉਂਕਿ ਅਸੀਂ ਹੁਣ ਮਾਫ ਨਹੀਂ ਕਰਾਂਗੇ। ਹੁਣ 15 ਅਗਸਤ ਤੋਂ ਹੁਣ ਤੱਕ ਪਹੁੰਚਦੇ ਆ ਤੁਸੀਂ ਇਹ ਦੇਖੋ ਕਿ ਆਲਮੋਸਟ 5 ਮਹੀਨੇ ਹੋ ਗਏ ਨੇ ਜੀ। ਸਾਰੀਆਂ ਹੀ ਈਵਨ ਯੂਐਨ ਸਿਕਿਉਰਿਟੀ ਕਾਉਂਸਲ ਦੇ ਵੀ ਕਿ ਭਾਈ ਉਹਨਾਂ ਦੀ ਮਦਦ ਕਰੋ। $9 ਬਿਲੀਅਨ ਬੈਂਕਾਂ ਵਾਲਾ ਉਹਨਾਂ ਦੇ ਉੱਤੇ ਜਿਹੜਾ ਹੈ ਉਹ ਉਹਨੂੰ ਫਰੀਜ਼ ਕੀਤਾ ਹੋਇਆ ਲੇਕਿਨ ਕੋਈ ਪੁੱਛਗਿੱਛ ਨਹੀਂ ਹੈ। ਹਾਲਾਂ ਅੱਜ ਮੈਂ ਤੁਰਦੇ ਸੁਣ ਰਿਹਾ ਸੀ ਕਿ ਅਮਰੀਕਾ ਨੇ ਕਿਹਾ ਕਿ ਜਿਹੜੀ ਅਦਰਵਾਈਜ਼ ਏਡ ਜਾਣੀ ਹੈ ਉਸ ਤੋਂ ਇਲਾਵਾ $450 ਮਿਲੀਅਨ ਅਮਰੀਕਾ ਅਫਗਾਨਾਂ ਨੂੰ, ਪਰ ਇਹ ਅਸੀਂ 5 ਮਹੀਨੇ ਤੋਂ ਸੁਣ ਰਹੇ ਹਾਂ ਔਰ ਉਹਦਾ ਹੀ ਉਹਨਾਂ ਦੀ ਫਰਸਟ੍ਰੇਸ਼ਨ ਵੱਧਦੀ ਜਾ ਰਹੀ ਹੈ। ਔਰ ਮੈਂ ਇਹ ਕਹਿ ਰਿਹਾ ਕਿ ਜਿਵੇਂ ਪਹਿਲਾਂ ਉਹਨਾਂ ਨੂੰ ਬਿਲਕੁਲ ਟੂ ਲੀਵ ਇਨ ਦਾ ਲਰਚ ਜਿਹਨੂੰ ਕਹਿੰਦੇ ਨੇ ਮੰਝ ਧਾਰ ਚ ਛੱਡ ਕੇ ਆ ਗਏ ਤੇ ਉਹਦੇ ਚੋਂ ਫਿਰ ਕੀ ਨਿਕਲਿਆ 9/11 ਦੀ ਤਬਾਹੀ 20 ਸਾਲ ਦੀ ਬਰਬਾਦੀ ਔਰ ਕਿਸ ਤਰ੍ਹਾਂ ਦਾ। ਔਰ ਇੱਕ ਪਾਸੇ ਇਹ ਚੱਲ ਰਿਹਾ ਹੁਣ ਦੂਸਰੇ ਪਾਸੇ ਯੂਐਨ ਦੇ ਰਾਹੀਂ ਕਾਬਲ ਸਟ੍ਰਾਈਕ US ਟਰੂਪਸ ਟੂ ਫੇਸ ਨੋ ਐਕਸ਼ਨ। ਹੁਣ ਜਦੋਂ ਇਹ ਕਾਬਲ ਚੋਂ ਵਿਕੇਟ ਕਰ ਰਹੇ ਸੀ ਔਰ ਇਹਨਾਂ ਨੇ ਕਿਹਾ ਕਿ ਜੀ ਉਹ ਹਮਲਾ ਜਿਹੜਾ ਹੋਇਆ ਅਸੀਂ ਕੀਤਾ ਉਹਦੇ ਚ ਅਸੀਂ ਅਲ ਕਾਇਦਾ ਦੇ ਔਰ ਫਲਾਣੇ ਮਾਰਤੇ, ਬਾਅਦ ਸਾਹਮਣੇ ਆਇਆ ਵੀ ਮਰਨ ਵਾਲਿਆਂ ਚ 5-6 ਤਾਂ ਬੱਚੇ ਸੀ ਇੱਕੋ ਟੱਬਰ ਦੇ, ਟੱਬਰ ਵੀ ਉਹ ਜਿਹੜਾ ਇਹਨਾਂ ਦੇ ਨਾਲ ਇਤਫਾਕ ਕਰਦਾ ਸੀ। ਹੁਣ ਅਮਰੀਕਨ ਪੈਂਟਾਗਨ ਨੇ ਕਿਹਾ ਕਿ no US troops or officials would face disciplinary action for a drone strike in Kabul in August that killed 10 civilians including 7 children। 7 ਬੱਚੇ ਮਾਰੇ। ਉਹਨਾਂ ਨੇ ਕਿਹਾ ਜੀ ਨਾ ਅਸੀਂ ਕਿਸੇ ਨੂੰ ਇਹਦੇ ਲਈ ਜਵਾਬਦੇਹ ਬਣਾਵਾਂਗੇ ਔਰ ਨਾ ਹੀ ਕੋਈ ਦਾ ਕੰਪਨਸੇਸ਼ਨ ਹੈ। there was not a strong enough case to be made for personal accountability। ਉਹ ਬੰਦੇ 10 ਮਾਰ ਗਏ 7 ਸਿਵਿਲੀਅਨ ਨੇ, ਉਹ ਕਹਿ ਰਹੇ ਨੇ ਜੀ ਕੋਈ ਅਕਾਊਂਟੇਬਿਲਟੀ ਨਹੀਂ ਹੈ। ਹਾਲਾਂ ਅਫਗਾਨਾਂ ਦੇ ਮਿਸਟਰ ਆਇਮਲ ਅਹਿਮਦੀ ਜਿਹੜੇ ਨੇ ਜਿਨ੍ਹਾਂ ਦਾ ਬੱਚੀ 3 ਸਾਲ ਦੀ ਔਰ ਬਾਕੀ ਜੀ ਜਿਹੜੇ ਸੀ ਮਾਰੇ ਗਏ ਭਤੀਜੇ, ਉਹਨਾਂ ਨੇ ਕਿਹਾ God will take revenge, adding that if the US had lost a child what would the reaction have been। ਕਿ ਤੁਸੀਂ ਕਹਿ ਰਹੇ ਹੋ ਜੀ ਕੋਈ ਕ੍ਰੈਡੀਬਲ ਕੇਸ ਨਹੀਂ ਹੈ। ਹੁਣ ਇੱਕ ਪਾਸੇ ਇਸ ਕਿਸਮ ਦਾ ਵਰਤਾਰਾ ਹੈ ਕਿ ਤੁਸੀਂ ਕੋਈ ਅਕਾਊਂਟੇਬਿਲਟੀ ਜੋ ਤੁਹਾਡਿਆਂ ਨੇ ਕੀਤਾ ਹੈ, ਦੂਸਰੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਜੀ ਇਹ ਜਿਹੜਾ ਤਾਲਿਬਾਨ ਬਿਹਾਈਂਡ ਐਕਸਟਰਾ ਜੁਡੀਸ਼ੀਅਲ ਕਿਲਿੰਗ UN ਰਿਪੋਰਟ ਕੱਢ ਰਹੀ ਹੈ। ਔਰ ਇਸ ਸਾਰੇ ਦੇ ਚੱਲਦੇ ਆ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਦੁਨੀਆ ਬਹੁਤ ਵਾਰ ਅਸੀਂ ਦੇਖਦੇ ਹਾਂ ਪਿਛਲੀ ਹਿਸਟਰੀ ਨੂੰ ਦੇਖ ਕੇ ਕਿ ਜੇ ਇਵੇਂ ਹੁੰਦਾ ਤੇ ਫਿਰ ਇਹ ਨਹੀਂ ਸੀ ਹੋਣਾ। ਇਸ ਤੋਂ ਪਹਿਲਾਂ ਕਿ ਉਹ ਅਫਗਾਨ ਨੇ ਗੈਰਤਮੰਦ ਲੋਕ ਨੇ, ਉਹਨਾਂ ਨੇ ਬਹੁਤ ਸਬਰ ਔਰ ਧੰਮਲ ਦਿਖਾਇਆ। ਇਹ ਨਾ ਹੋਏ ਕਿ ਤੁਸੀਂ ਤਾਂ ਆਪਣੇ ਵੱਲੋਂ ਪ੍ਰੈਸ਼ਰ ਟੈਕਟਿਕ ਵਰਤ ਰਹੇ ਹੋ, ਜਿਹੜੇ 20 ਸਾਲ ਤੁਹਾਡੇ ਰੋਜ਼ੀ ਕਟਰ ਡੇਜ਼ੀ ਕਟਰ ਡਰੋਨਸ ਔਰ ਹਰ ਕਿਸਮ ਦੀ ਜੰਗੀ ਮਸ਼ੀਨਰੀ ਦੇ ਬਾਵਜੂਦ ਜਿਨ੍ਹਾਂ ਨੇ ਆਪਣੀ ਗੈਰਤ ਨਹੀਂ ਛੱਡੀ, ਉਹ ਭੁੱਖੇ ਮਰ ਜਾਣਗੇ, ਤੁਹਾਡੇ ਅੱਗੇ ਹੱਥ ਨਹੀਂ ਅੱਡਣਗੇ। ਜੋ ਉਹਨਾਂ ਦਾ ਹੱਕ ਹੈ $9 ਬਿਲੀਅਨ ਹੈ ਉਹਨੂੰ ਰਿਲੀਜ਼ ਕਰੋ, ਮਦਦ ਕਰੋ ਉਹਨਾਂ ਦੀ, ਤਾਂ ਕਿ ਜੇ ਸਾਨੂੰ ਲੱਗਦਾ ਵੀ ਹੈ ਕਿ ਭਾਈ ਕਈ ਕੁਛ ਉਹਨਾਂ ਦਾ ਠੀਕ ਹੋਣ ਵਾਲਾ ਹੈ ਤੇ ਉਹ ਤੁਸੀਂ ਚਿੜ ਕੇ ਤੇ ਅੜ ਕੇ ਤੇ ਦੋਸ਼ ਦੇ ਕੇ ਨਹੀਂ ਠੀਕ ਕਰਾ ਸਕਦੇ, ਤੁਹਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 2448।
ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਹਵਾਲੇ ਨਾਲ ਕਿ ਭਾਰਤੀ ਹੁਕੂਮਤ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ। ਸੋ ਹੁਣ ਸਿੱਖ ਯਾਤਰੂਆਂ ਦੇ ਮਜ਼ਹਬੀ ਹੱਕਾਂ ਤੇ ਅੱਗੋਂ ਛਾਪਾ ਮਾਰਦਿਆਂ ਭਾਰਤ ਸਰਕਾਰ ਨੇ ਹੁਕਮ ਦਿੱਤਾ ਹੈ ਕਿ ਹਰ ਯਾਤਰੂ ਵੱਧ ਤੋਂ ਵੱਧ ਆਪਣੇ ਨਾਲ 11,000 ਰੁਪਏ ਹੀ ਲਿਜਾ ਸਕਦਾ ਹੈ। ਸੋ ਹੁਣ ਤੱਕ ਯਾਤਰੂਆਂ ਨੂੰ 25,000 ਰੁਪਏ ਨਾਲ ਲੈ ਜਾਣ ਦੀ ਇਜਾਜ਼ਤ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਸਾਡੇ ਕਿਸਾਨ ਵੀਰ ਔਰ ਸਾਡਾ ਵੱਡਾ ਹਿੱਸਾ ਦਿੱਲੀ ਫਤਿਹ ਦੇ ਨਾਂ ਥੱਲੇ ਜਸ਼ਨ ਮਨਾ ਰਹੇ ਕਿ ਭਾਈ ਅਸੀਂ ਕਿਵੇਂ ਜਿਹੜਾ ਉਹ ਜਿੱਤ ਹਾਸਲ ਕੀਤੀ। ਤਿੰਨ ਕਿਸਾਨੀ ਕਾਨੂੰਨਾਂ ਦਾ ਵਾਪਸ ਹੋਣਾ ਉਹਨੂੰ ਕਿਹਾ ਜਾ ਸਕਦਾ, ਪਰ ਤੁਸੀਂ ਦੇਖੋ ਕਿ ਦੁਸ਼ਮਣ ਕਿਵੇਂ ਆਪਣੀ ਬਿਸਾਤ ਵਿਛਾ ਰਿਹਾ। ਇੱਕ ਪਾਸੇ ਬਨਾਰਸ ਦੇ ਵਿਸ਼ਵਨਾਥ ਮੰਦਿਰ ਦਾ ਉਦਘਾਟਨ ਕਰਦੇ ਆ ਮੋਦੀ ਇਹ ਕਹਿ ਰਿਹਾ, ਦੇਖੋ ਜੀ ਅਸੀਂ ਹੇਮਕੁੰਡ ਜਾਣ ਦੇ ਲਈ ਪੁਲ ਬਣਾ ਦਿੱਤੇ ਔਰ ਅਸੀਂ ਤਾਂ ਸਿੱਖਾਂ ਦੇ ਲਈ ਹਰ ਥਾਂ ਆਸਾਨੀਆਂ ਪੈਦਾ ਕਰ ਰਹੇ ਹਾਂ। ਪਰ ਤੁਸੀਂ ਦੂਸਰੇ ਪਾਸੇ ਦੇਖੋ ਕਿ ਇੱਕ ਪਾਸੇ ਪੰਜਾਬ ਦੇ ਵਿੱਚ ਕਿਵੇਂ ਉਹ ਖਰੀਦੋ ਫਰੋਖਤ 'ਚ ਲੱਗੇ ਹੋਏ ਨੇ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਚੰਗੇ ਨਾਮੀ ਸਿੱਖ ਚਿਹਰੇ ਦੇਖਾਂਗੇ ਜਿਹੜੇ ਬਾਦਲ ਅਕਾਲੀ ਦਲ ਜਾਂ ਕਾਂਗਰਸ 'ਚੋਂ ਬੀਜੇਪੀ ਵੱਲ ਜਾਣਗੇ, ਇਹ ਦੱਸਣ ਦੇ ਲਈ ਕਿ ਜੀ ਹਿੰਦੂ ਤਵੀ ਔਰ ਸਿੱਖ ਵਿਚਾਰਧਾਰਾ 'ਚ ਕੋਈ ਫਰਕ ਨਹੀਂ ਹੈ। ਦੇਖੋ ਸਿੱਖ ਤਾਂ ਲੀਡ ਕਰ ਰਹੇ ਨੇ ਬੀਜੇਪੀ ਨੂੰ, ਪਰ ਜਿਹੜੀ ਇਹਨਾਂ ਦੇ ਲਈ ਸਭ ਤੋਂ ਵੱਡੀ ਇਹਨਾਂ ਦੀ ਮੈਂਟਲ ਇੱਕ ਸਿਕਨੈਸ ਬਣਿਆ ਹੋਇਆ ਹੈ ਉਹ ਹੈ ਕਰਤਾਰਪੁਰ ਸਾਹਿਬ ਦਾ ਲਾਂਘਾ। ਔਰ ਕੱਲਾ ਇਹੀ ਨਹੀਂ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਜਾਂ ਇਹਨਾਂ ਨੇ ਹੀ ਦੁਬਾਰਾ ਮਜਬੂਰੀ ਵਸ ਖੋਲਿਆ, ਜਿਹੜੀ ਗੁੱਡਵਿਲ ਦੋਨਾਂ ਕੌਮਾਂ 'ਚ ਪੈਦਾ ਹੁੰਦੀ ਹੈ, ਹੋ ਰਹੀ ਹੈ ਲਗਾਤਾਰ, ਜਿਹੜੇ ਸਿੱਖ ਹੁੰਦੇ ਜਾਂਦੇ ਨੇ ਔਰ ਜਿਹੜੇ ਉਤਸ਼ਾਹ ਦੇ ਨਾਲ ਜਿਸ ਕਿਸਮ ਦੀ ਜਿਹੜੀ ਹੈ ਇੱਕ ਤਾਂ ਰੂਹਾਨੀ ਸਕੂਨ ਉਸ ਧਰਤੀ ਤੇ ਜਾ ਕੇ ਬਾਬੇ ਨਾਨਕ ਦੀ ਮਿਲਦਾ, ਲੋਕਾਂ ਦਾ ਜਿਸ ਕਿਸਮ ਦਾ ਪਿਆਰ ਵਰਤਾਰਾ ਔਰ ਉਹਨਾਂ ਨੂੰ ਇਹ ਲੱਗਦਾ ਹੈ ਵੀ ਜਿਹੜਾ ਉਹਨਾਂ ਦਾ ਸਦੀਆਂ ਦਾ ਏਜੰਡਾ ਰਿਹਾ ਹੈ ਕਿ ਸਿੱਖਾਂ ਨੂੰ ਇੱਕ ਸੌਰਡ ਆਰਮ ਦੇ ਤੌਰ ਤੇ ਖੜਗਤਾਰੀ ਭੁਜਾ ਕਹਿ ਕੇ ਮੁਸਲਮਾਨਾਂ ਦੇ ਗਲ ਪਵਾਉਣ ਦੀ ਲਾਈਨ, ਉਹਨੂੰ ਲੱਗਦਾ ਵੀ ਉਹ ਤਾਂ ਸਾਰਾ ਐਵੈਪੋਰੇਟ ਹੋ ਗਿਆ ਕਿਉਂਕਿ ਇਹ ਤਾਂ ਜਿਹੜੀ ਹੈ ਤੌਹੀਦ ਦੀ ਸਾਂਝ ਵੀ ਔਰ ਜਿਹੜਾ ਦੋਨੋਂ ਪਾਸਿਆਂ ਦੀ ਸਾਂਝ ਉਹਨਾਂ ਨੂੰ ਬਹੁਤ ਚੁੱਭ ਰਹੀ ਹੈ। ਹੁਣ ਪਹਿਲਾਂ ਅਸੀਂ ਦੇਖਦੇ ਹਾਂ ਵੀ ਬਣਨ ਤੱਕ ਉਹਨਾਂ ਨੇ ਕਿੰਨੀਆਂ ਰੁਕਾਵਟਾਂ ਖੜੀਆਂ ਕੀਤੀਆਂ, ਫਿਰ ਸਵੇਰੇ ਜਾ ਕੇ ਸ਼ਾਮ ਆਉਣ ਦੀ ਸ਼ਰਤ ਜਿਹੜੀ ਹੈ ਉਹਨੂੰ ਬੜੀ ਸਖਤੀ ਨਾਲ ਉਹਦਾ ਵੀ ਵਕਤ ਘਟਾਉਣ ਦੀ ਲਾਈਨ ਆ ਔਰ ਜਿਹੜੇ ਕੁਝ ਉੱਥੋਂ ਆਏ ਨੇ ਉਹਨਾਂ ਨੇ ਕਿਹਾ ਜੀ ਅਜੇ ਵਕਤ ਬਚਿਆ ਹੁੰਦਾ, ਅੱਧਾ ਘੰਟਾ ਪਹਿਲਾਂ ਰੌਲਾ ਸ਼ੁਰੂ ਕਰ ਦਿੰਦੇ ਨੇ ਚਲੋ ਚਲੋ ਚਲੋ, ਕਿਉਂਕਿ ਜਿਹੜੇ ਜਾਂਦੇ ਨੇ ਇੱਕ ਤਾਂ ਉਹ ਗੁਰੂ ਦੇ ਹਜ਼ੂਰ ਵੱਧ ਤੋਂ ਵੱਧ ਸਮਾਂ ਗੁਜ਼ਾਰਨਾ ਚਾਹੁੰਦੇ ਨੇ, ਫਿਰ ਉਹਨਾਂ ਦੇ ਨਾਲ ਭਾਈ ਅਜੀਤਾ ਮਾਰਕੀਟ ਜਿਹੜੀ ਉਹਨਾਂ ਨੇ ਬਣਾਈ ਆ, ਹਰ ਇੱਕ ਨੂੰ ਹੁੰਦਾ ਵੀ ਅਸੀਂ ਗੁਰੂ ਦੇ ਦਰ ਤੇ ਆਏ ਹਾਂ, ਇਸ ਧਰਤੀ ਦੀ ਕੋਈ ਨਿਸ਼ਾਨੀ ਲੈ ਜਾਈਏ। ਉੱਥੋਂ ਮਿੱਟੀ ਤੱਕ ਜਿਹੜਾ ਉਹ ਇੰਡੀਅਨ ਨਹੀਂ ਆਣ ਦਿੰਦੇ, ਉਹਨੂੰ ਵੀ ਉਹ ਜਿਹੜਾ ਉਹ ਸੁੱਟ ਦਿੰਦੇ ਨੇ, ਉਹ ਉਹਨਾਂ ਨੂੰ ਹੋਰ ਵੀ ਦੁਖੀ ਕਰਦਾ ਵੀ ਅਸੀਂ ਉਹ ਪਵਿੱਤਰ ਮਿੱਟੀ ਲਿਆਏ ਹਾਂ। ਉਹ ਕੋਈ ਨਾ ਕੋਈ ਗਿਫਟ ਜਿਹੜੀ ਹੈ ਉੱਥੋਂ ਦੀ ਪਾਕਿਸਤਾਨ ਦੀ ਬਣੀ ਚੀਜ਼ ਉਹ ਲੈਂਦੇ ਨੇ ਔਰ ਉਹਨਾਂ ਨੂੰ ਹੁੰਦਾ ਕਿ ਭਾਈ ਇਹ ਅਸੀਂ ਜੇ ਆਏ ਹਾਂ ਦੀਦਾਰ ਕਰਕੇ ਆਪਣੇ ਪਿਆਰਿਆਂ ਲਈ ਵੀ ਕੁਝ ਲੈ ਕੇ ਜਾਈਏ। ਹੁਣ ਤੁਸੀਂ ਦੇਖੋ ਵੀ ਇਹਨਾਂ ਨੇ ਪਹਿਲਾਂ ਤਾਂ ਮਾਰਚ 2020 ਚ ਕੋਵਿਡ ਦੇ ਬਹਾਨੇ ਇਹਨੂੰ ਬੰਦ ਕਰ ਦਿੱਤਾ ਹੈ, 17 ਨਵੰਬਰ ਤੱਕ 2021 ਤੱਕ ਬੰਦ ਰੱਖਿਆ। ਜੇ ਖੋਲਿਆ ਹੀ ਖੋਲਿਆ ਤੇ ਅਜੇ ਤੱਕ ਵੀ ਨਜ਼ਰ ਨਹੀਂ ਆ ਰਿਹਾ ਕਿ ਕੋਈ ਵੱਡੀ ਗਿਣਤੀ 'ਚ ਅਪਰੂਵ ਕਰ ਰਹੇ ਨੇ, ਜਿਨ੍ਹਾਂ ਨੇ ਅਪਲਾਈ ਉਹਨਾਂ ਨੂੰ ਡਿਲੇ ਕਰਦੇ ਨੇ। ਪਰ ਅੱਜ ਜਿਹੜਾ ਇੱਕ ਹੋਰ ਉਹਨਾਂ ਨੇ ਇਸ ਸਾਰੇ ਨੂੰ ਫਰਦਰ ਪੁੱਟ ਡਾਊਨ ਕਰਨ ਲਈ ਡਿਸੀਜਨ ਲਿਆ, ਇਹਨਾਂ ਦੇ ਮੀਡੀਆ ਦੀ ਖਬਰ ਹੈ ਪਿਲਗ੍ਰਿਮਸ ਟੂ ਕਰਤਾਰਪੁਰ ਗੁਰਦੁਆਰਾ ਕੈਨ ਕੈਰੀ ਅਪ ਟੂ ₹11,000 ਓਨਲੀ, RBI ਰਿਜ਼ਰਵ ਬੈਂਕ ਆਫ ਇੰਡੀਆ। ਹੁਣ 25,000 ਰੁਪਏ ਦੀ ਲਿਮਿਟ ਸੀ ਜਿਹੜੀ ਕਿ ਉਹਨਾਂ ਨੇ ਇਨੀਸ਼ੀਅਲੀ ਨਿਰਧਾਰਿਤ ਕੀਤੀ ਔਰ ਇਹ ਇਹਨਾਂ ਦਾ ਕਰੰਸੀ ਰੈਗੂਲੇਸ਼ਨ ਐਕਟ 2015 ਦਾ ਹੈ। ਪਰ ਅੱਜ ਉਹਨੇ ਰਿਜ਼ਰਵ ਬੈਂਕ ਨੇ ਕਿਹਾ ਹੈਜ਼ ਡਿਸਾਈਡਡ that Indian passport holders as well as persons of Indian origin carrying overseas citizen of India card along with their passports travelling to Gurdwara Darbar Sahib Kartarpur Narowal through Kartarpur Sahib corridor shall be allowed to carry outside and bring into India at the time of his or return only Indian currency notes or foreign currency in US dollar, the total value of which may not exceed ₹11,000. ਹੁਣ 25,000 ਤੋਂ ਘਟਾ ਕੇ 11,000 ਔਰ ਇਹਦੇ 'ਚ ਇਹ ਨਹੀਂ ਵੀ ਇਕੱਲੇ ਇੰਡੀਅਨ ਪਾਸਪੋਰਟ ਹੋਲਡਰ, ਹੁਣ ਜਿਹਨਾਂ ਕੋਲ OCI ਕਾਰਡ ਹੈ, ਜਿਹੜਾ ਅਮਰੀਕਾ ਤੋਂ ਗਿਆ ਸਿੱਖ ਹੈ ਜਿਹਦੇ ਕੋਲ ਡਾਲਰਸ ਨੇ, ਉਹ ਇਹ ਕਹਿੰਦਾ ਵੀ ਠੀਕ ਹੈ
मैं पहला अपने पंजाब जांदा दरबार साहब दर्शन करांगा, अपने परिवार ਨੂੰ ਮਿਲਾਂਗਾ, फिर ਅਸੀਂ ਬਾਈ ਰੋਡ ਕਰਤਾਰਪੁਰ ਸਾਹਿਬ ਕ੍ਰਾਸ ਕਰਾਂਗੇ ਔਰ ਉੱਥੋਂ ਜਿਹੜਾ ਉਹਨਾਂ ਦੇ ਕੋਲ ਅੱਗੋਂ ਜਾਣ ਦਾ ਹੁੰਦਾ। ਈਵਨ ਉਹਨਾਂ ਨੂੰ ਵੀ ਇਹਦੇ 'ਚ ਐਡ ਕਰ ਲਿਆ ਕਿ 11000 ਰੁਪਇਆ। ਹੁਣ ਤੁਸੀਂ 11000 ਦਾ ਅੰਦਾਜ਼ਾ ਲਾਓ ਕਿ ਜਦੋਂ ਵੀ ਅਸੀਂ ਆਪਣੇ ਗੁਰਧਾਮਾਂ ਦੇ ਦਰਸ਼ਨਾਂ ਨੂੰ ਜਾਂਦੇ ਹਾਂ, ਖਾਸ ਮੌਕਿਆਂ ਦੇ ਉੱਤੇ, ਜਿੱਥੇ ਤੁਸੀਂ ਦੇਖੋਗੇ ਕਿ ਜਿਹੜੀ ਆਫਰਿੰਗ ਹੁੰਦੀ ਹੈ ਉਹ ਆਮ ਇੱਥੇ ਛੋਟੇ ਗੁਰਦੁਆਰਿਆਂ 'ਚ ਵੀ ਲੱਖਾਂ 'ਚ ਚਲੀ ਜਾਂਦੀ ਹੈ ਖਾਸ ਦਿਨਾਂ ਦੇ ਮੌਕੇ ਤੇ। ਹੁਣ ਜਿਹਦੀ ਜ਼ਿੰਦਗੀ ਦੀ ਤਮੰਨਾ ਪੂਰੀ ਹੋਈ ਹੈ ਕਿ ਉਹਨੇ ਅਖੀਰਲੇ ਦੀਦਾਰ ਕੀਤੇ ਨੇ, ਉਹਦਾ ਹੋਏਗਾ ਕਿ ਵੱਧ ਤੋਂ ਵੱਧ ਮੈਂ ਜਿਹੜੀ ਹੈ ਗੁਰੂ ਦੇ ਚਰਨਾਂ 'ਚ ਭੇਟ ਕਰਾਂ। ਫਿਰ ਉਹਦਾ ਹੋਏਗਾ ਕਿ ਭਾਈ ਮੈਂ ਜਿਹੜਾ ਉਹ ਨਿਸ਼ਾਨੀਆਂ ਲੈ ਕੇ ਆਵਾਂ। ਇਹਦਾ ਮਤਲਬ ਇਹ ਹੈ ਵੀ ਇਹਨਾਂ ਨੂੰ ਇਸ ਗੱਲ ਦੀ ਵੀ ਤਕਲੀਫ ਹੈ ਕਿ ਸਿੱਖ ਆਫਰਿੰਗਸ ਕਿਉਂ ਕਰ ਰਹੇ ਨੇ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ। ਔਰ ਦੂਸਰੀ ਤਕਲੀਫ ਹੈ ਕਿ ਪਾਕਿਸਤਾਨ ਦੇ ਜੇ ਵਪਾਰੀ ਕੋਈ ਛੋਟੇ ਕੋਈ ਹੋਰ ਉਸ ਖਿੱਤੇ ਦੇ ਲੋਕ ਜਿਨ੍ਹਾਂ ਨੇ ਆਲਰੇਡੀ, ਕਿਉਂਕਿ ਐਵੈਕੂਅਸ ਟਰਸਟ ਪ੍ਰਾਪਰਟੀ ਬੋਰਡ ਦੇ ਥੱਲੇ ਉਹ ਸਾਰਾ ਹੈ, ਉਹਨਾਂ ਨੇ ਵੀ ਜਿਹੜਾ ਹੈਵੀ ਦੇ ਕੇ ਜੋ ਵੀ ਉਹ ਦਿੰਦੇ ਹੋਣਗੇ ਮੰਥਲੀ ਰੈਂਟ ਜਾਂ ਦੂਜਾ ਉਹ ਥਾਂ ਲਈ ਹੋਏਗੀ ਕਿ ਇਸ ਆਸ 'ਚ ਕਿ ਹਜ਼ਾਰਾਂ ਸਿੱਖਾਂ ਨੇ ਆਣਾ, ਸਾਡੀ ਰੋਜ਼ਾਨਾ ਵਪਾਰ ਹੋਏਗਾ। ਇਹ ਇਸ ਹੱਦ ਤੱਕ ਕਮੀਨਗੀ ਹੈ ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਪੀਰੀਅਡ 'ਚ ਕੋਈ ਇਸ ਕਿਸਮ ਦੀ ਘਟਨਾ ਨਿੱਕੀ ਮੋਟੀ ਕਰਵਾ ਕੇ ਇਹ ਆਲਰੇਡੀ ਜਿਸ ਕਿਸਮ ਦੀਆਂ ਕਹਾਣੀਆਂ ਇਹ ਪਲਾਂਟ ਕਰ ਰਹੇ ਨੇ ਕਿ ਜੀ ਫਲਾਣੀ ਥਾਂ ਜਿਹੜਾ ਉਹ ਡਰੋਨ ਰਾਹੀਂ ਹਥਿਆਰ ਮਿਲੇ, ਅਜੇ ਵੀ ਪਿਛਲੇ ਹਫਤੇ ਵੀ 2-3 ਕਹਾਣੀਆਂ ਸੀ, ਇਹਨਾਂ ਨੇ ਅਲਟੀਮੇਟਲੀ ਜਿਹੜਾ ਇਹਨੂੰ ਬੰਦ ਕਰ ਦੇਣਾ। ਔਰ ਇਹ ਮੈਂ ਸਮਝਦਾ ਵੀ ਇਸ ਫੈਸਲੇ ਨੂੰ ਦੁਨੀਆ ਭਰ 'ਚ ਬੈਠੀ ਸਿੱਖ ਕੌਮ ਖੁੱਲ੍ਹ ਕੇ ਇਸ ਦਾ ਵਿਰੋਧ ਕਰੇ। ਇਸ ਬਾਰੇ ਅਕਾਲ ਤਖਤ ਸ਼੍ਰੋਮਣੀ ਕਮੇਟੀ ਜਿਹੜਾ ਉਹ ਇੰਡੀਅਨ ਗਵਰਨਮੈਂਟ ਦੇ ਖਿਲਾਫ ਕਾਰਵਾਈ ਕਰੇ ਆਪਣਾ ਪੂਰਾ, ਭਾਵੇਂ ਇਹਦੇ ਲਈ ਆਉਣ ਵਾਲੇ ਪੀਰੀਅਡ 'ਚ ਕੋਈ ਮੋਰਚਾ ਵੀ ਲਾਣਾ ਪੈਂਦਾ ਹੈ, ਉਹ ਲਾਉਣ ਦੀ ਲੋੜ ਹੈ, ਕਿਉਂਕਿ ਇਹ ਜਿਹੜੀ ਸਾਡੀ ਤਮੰਨਾ ਕੌਮ ਦੀਆਂ ਅਰਦਾਸਾਂ 70 ਸਾਲ ਬਾਅਦ ਪੂਰੀਆਂ ਹੋਈਆਂ ਨੇ ਕਿ ਅਸੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰ ਸਕਦੇ ਹਾਂ। ਇਹ ਉਹਨਾਂ ਨੇ ਡਿਸਾਈਡ ਕਰਨਾ ਹੈ ਵੀ ਅਸੀਂ ਗੁਰੂ ਦੇ ਹਜ਼ੂਰ ਕੀ ਭੇਟ ਕਰਨਾ ਕੀ ਨਹੀਂ ਕਰਨਾ। ਉਹ ਵੀ ਇਹਨਾਂ ਨੇ ਸਾਡੀ ਜੇਬ 'ਚ ਹੱਥ ਪਾ ਕੇ ਸਾਡੇ ਨੋਟ ਸਾਡੇ ਪੈਸੇ ਅਸੀਂ ਕਿੰਨੇ ਲੈ ਕੇ ਜਾਣੇ ਨੇ, ਜਦੋਂ ਸਵੇਰ ਨੂੰ ਗਏ ਸ਼ਾਮ ਨੂੰ ਵਾਪਸ ਆ ਜਾਣਾ ਹੈ। ਤੁਸੀਂ ਜੋ ਹੁਣ ਈਵਨ ਸਿੱਕਮ ਜਾਂ ਭੂਟਾਨ ਜਾਂ ਇੱਕ ਹੋਰ ਨੇਪਾਲ ਔਰ ਭੂਟਾਨ ਦੇ ਵਿੱਚ ਜਿਹੜੇ ਜਾਂਦੇ ਨੇ ਉਹਨਾਂ ਦੇ ਉੱਤੇ ਕੋਈ ਪਾਬੰਦੀ ਨਹੀਂ ਹੈ, ਉੱਥੋਂ ਲੱਖਾਂ ਰੁਪਏ ਲੋਕ ਆਉਂਦੇ ਨੇ ਲੈ ਕੇ ਜਾਂਦੇ ਨੇ, ਪਰ ਤੁਸੀਂ ਕਰਤਾਰਪੁਰ ਸਾਹਿਬ ਦੇ ਦੀਦਾਰ ਕਰਨ ਲੱਗਿਆ ਤੁਸੀਂ 11000 ਰੁਪਏ ਤੋਂ ਵੱਧ, ਜਿਹਦੇ 'ਚ ਤੁਹਾਡਾ ਤੁਸੀਂ ਦੇਖ ਲਓ ਵੀ 11000 ਦਾ ਮਤਲਬ ਹੈ ਨਾ ਚੱਜ ਨਾਲ ਆਫਰਿੰਗ ਹੋਏਗੀ। ਜੇ ਕਿਸੇ ਨੇ ਉੱਥੇ ਅਖੰਡ ਪਾਠ ਰਖਾਇਆ ਹੋਇਆ ਪਹਿਲਾਂ ਹੀ ਉਹਨਾਂ ਨੂੰ ਕਿਹਾ ਰੱਖੋ ਭੋਗ ਪਾਣਾ, ਤੁਸੀਂ ਈਵਨ ਜਿਹੜੇ ਪਾਠ ਕਰਨ ਵਾਲੇ ਨੇ ਉਹਨਾਂ ਦੀ ਭੇਟਾ ਵੀ ਨਹੀਂ ਦੇ ਸਕਦੇ। ਇਹ ਅੱਜ ਹਾਲਤ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।